वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਖੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 14 जुलाई 2022 30 हाड़ नानकशाही संमत 554 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਉਸ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਾਡੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਹੈ ਕਿ ਕੌਮੀ ਸੰਘਰਸ਼ ਨੂੰ ਅਗਾਂਹ ਤੋਰਨ ਲਈ ਨੌਜਵਾਨ ਪੀੜ੍ਹੀ ਦਾ ਅਹਿਮ ਰੋਲ ਹੈ। ਜਿੱਥੇ ਸਾਡੀਆਂ ਨਿੱਜੀ ਜ਼ਿੰਦਗੀਆਂ ਜ਼ਰੂਰੀ ਹਨ ਉੱਥੇ ਕੌਮੀ ਤੌਰ ਤੇ ਵੀ ਸਾਡੇ ਫਰਜ਼ ਹਨ ਅਤੇ ਅੱਜ ਲੋੜ ਹੈ ਕਿ ਨੌਜਵਾਨ ਪੀੜ੍ਹੀ ਅੱਗੇ ਆ ਕੇ ਸੰਘਰਸ਼ ਵਿੱਚ ਯੋਗਦਾਨ ਪਾਵੇ। ਸੋ ਸਾਡੇ ਅਦਾਰਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵਿਊਅਰਸ ਗੱਲਬਾਤ ਕਰਾਂਗੇ ਕੈਨੇਡਾ ਦੇ ਹਵਾਲੇ ਨਾਲ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਜਿਵੇਂ ਭਾਰਤੀ ਏਜੰਸੀਆਂ ਨੇ ਕੈਨੇਡਾ ਵਿੱਚ ਸਿੱਖ ਕੌਮ ਦੇ ਖਿਲਾਫ ਆਪਣੀ ਜਿਹੜੀ ਹਿੰਸਾ ਦੀ ਗੰਦੀ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਹੈ। ਸੋ ਟੋਰਾਂਟੋ ਵਿੱਚ ਇੱਕ ਮੰਦਿਰ ਵਿੱਚ ਮਹਾਤਮਾ ਬੁੱਧ ਦੇ ਜਿਹੜੇ ਬੁੱਤ ਨਾਲ ਛੇੜਛਾੜ ਕੀਤੀ ਗਈ ਹੈ ਔਰ ਸਰੀ ਵਿੱਚ 에ਅਰ ਇੰਡੀਆ ਹਾਦਸੇ ਦੇ ਮੁੱਖ ਦੋਸ਼ੀ ਰਿਪੁਦਮਨ ਸਿੰਘ ਮਲਿਕ ਦਾ ਕਤਲ ਇੱਕ ਪਾਸੇ ਇਸ ਪਾਸੇ ਵਾਲੀ ਜਿਹੜਾ ਹੈ ਇਸ਼ਾਰਾ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਇਹ ਮਹਾਤਮਾ ਬੁੱਧ ਨਹੀਂ ਹੈ ਮਹਾਤਮਾ ਗਾਂਧੀ ਹੈ। ਸੌਰੀ। ਸੋ ਅੱਜ ਦੇ ਪ੍ਰੋਗਰਾਮ ਨੂੰ ਸਿਮਰਪ੍ਰੀਤ ਸਿੰਘ ਹੋਰਾਂ ਨੇ ਕੈਲੀਫੋਰਨੀਆ ਤੋਂ ਸਪਾਂਸਰ ਕੀਤਾ ਹੈ। ਅੱਛਾ। ਇਹ ਨੌਜਵਾਨ ਪੰਥਕ ਭਾਵਨਾ ਰੱਖਦੇ ਨੇ ਔਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਸਾਡੀ ਨੌਜਵਾਨ ਪੀੜ੍ਹੀ ਮੀਡੀਆ ਦੀ ਇੰਪੋਰਟੈਂਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਔਰ ਇਹ ਪਹਿਲਾਂ ਵੀ ਸਾਡੇ ਸਪਾਂਸਰ ਪ੍ਰੋਗਰਾਮ ਇਹਨਾਂ ਨੇ ਕੀਤੇ ਨੇ ਔਰ ਇਹ ਟੀਵੀ 84 ਦੇ ਖੈਰ ਖੁਆਹ ਨੇ। ਅਸੀਂ ਵੀਰ ਸਿਮਰਪ੍ਰੀਤ ਸਿੰਘ ਔਰ ਹੋਰ ਵੀ ਜਿਹੜੇ ਵੀਰ ਭੈਣਾਂ ਸਾਡੇ ਨਾਲ ਰੈਗੂਲਰਲੀ ਘੱਟੋ ਘੱਟ ਸਾਨੂੰ ਹੌਸਲਾ ਹੀ ਦਿੰਦੇ ਨੇ ਕਾਲਾਂ ਕਰਕੇ ਉਹਨਾਂ ਦਾ ਵੀ ਸ਼ੁਕਰੀਆ ਕਰਦੇ। ਅੱਜ ਬੜਾ ਇੱਕ ਸੈਂਸਿਟਿਵ ਡੇ ਵੀ ਹੈ ਔਰ ਜਿਸ ਵਿਸ਼ੇ ਤੇ ਮੈਂ ਗੱਲ ਕਰਨ ਲੱਗਾ ਇਸ ਦੀ ਇੱਕ ਆਪਣੀ ਸੰਵੇਦਨਸ਼ੀਲਤਾ ਹੈ ਜਾਂ ਸੈਂਸਿਟਿਵਿਟੀ ਹੈ। ਇੱਕ ਤਬਕਾ ਇਸ ਕਿਸਮ ਦੇ ਮੌਕੇ ਤੇ ਗੱਲ ਕਰਨ ਤੋਂ ਜਿਹੜਾ ਉਹ ਪਰਹੇਜ਼ਗਾਰੀ ਕਰਦਾ ਹੈ ਕਿ ਭਾਈ ਅਸੀਂ ਨਾ ਜਿਹੜਾ ਇਸ ਦੇ ਵਿੱਚ ਪਈਏ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਠੀਕ ਪਹੁੰਚ ਇਹੀ ਹੁੰਦੀ ਹੈ ਕਿ ਜਦੋਂ ਕੋਈ ਭਾਣਾ ਵਾਪਰਦਾ ਹੈ ਜਾਂ ਵਾਪਰਾਇਆ ਜਾਂਦਾ ਹੈ ਤੇ ਉਹ ਮੌਕਾ ਹੁੰਦਾ ਹੈ ਕਿ ਤੁਸੀਂ ਬੇਬਾਕੀ ਦੇ ਨਾਲ ਕੀਪਿੰਗ ਦਾ ਸੈਂਸਿਟਿਵਿਟੀ ਇਨ ਮਾਈਂਡ ਉਸ ਇਸ਼ੂ ਨੂੰ ਜ਼ਰੂਰ ਡਿਸਕਸ ਕਰੋ ਕਿਉਂਕਿ ਜਿਹੜਾ ਟ੍ਰੈਂਡ ਫਿਰ ਦੁਸ਼ਮਣ ਵੱਲੋਂ ਸੈੱਟ ਕਰ ਦਿੱਤਾ ਜਾਂਦਾ ਹੈ। ਅਸੀਂ ਇਹਨਾਂ ਘਟਨਾਵਾਂ ਬਾਰੇ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਬਾਰੇ ਦੇਖਿਆ ਉਹੀ ਨੈਰੇਟਿਵ ਚਾਰਜ ਫਿਰ ਆਪਣੇ ਲੋਕ ਵੀ ਰਿਪੀਟ ਕਰਨ ਲੱਗ ਜਾਂਦੇ ਨੇ। ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਦੋ ਘਟਨਾਵਾਂ ਜਿਹੜੀਆਂ ਇੱਕੋ ਵੇਲੇ ਜਿਹੜੀ ਮੀਡੀਆ ਦੇ ਵਿੱਚ ਆਈਆਂ ਇੱਕ ਬੀਤੇ ਕੱਲ੍ਹ ਦੀ ਹੈ ਇੱਕ ਅੱਜ ਦੀ ਹੈ। ਅੱਜ ਸਵੇਰ ਦੀ ਆਲਮੋਸਟ ਸਵੇਰੇ 9 ਵਜੇ ਦੇ ਕਰੀਬ ਔਰ ਪਹਿਲੀ ਘਟਨਾ ਤੇ ਦੂਸਰੀ ਦੋਨਾਂ ਨੂੰ ਜਦੋਂ ਤੁਸੀਂ ਮੇਲ ਕੇ ਦੇਖਦੇ ਹੋ ਔਰ ਪਿਛੋਕੜ ਦੇਖਦੇ ਹੋ ਕਿ ਕੈਨੇਡਾ ਦੇ ਵਿੱਚ ਔਰ ਪਿਛਲੇ ਕੁਝ ਪ੍ਰੋਗਰਾਮਾਂ 'ਚ ਅਸੀਂ ਲਗਾਤਾਰਤਾ ਦੇ ਨਾਲ ਇਹ ਕਿਹਾ
ਕਿ ਇਸ ਵੇਲੇ ਜਿਹੜੇ 6 ਮਿਲੀਅਨ ਡਾਇਸਪੋਰਾ ਸਿੱਖ ਨੇ ਇਹ ਵੱਡੀ ਸਿਰਦਰਦ ਬਣੇ ਹੋਏ ਨੇ ਭਾਰਤੀ ਏਜੰਸੀਆਂ ਦੇ ਲਈ ਜੀ। ਔਰ ਠੀਕ ਉਸੇ ਤਰ੍ਹਾਂ ਜਿਵੇਂ ਜੂਨ 84 ਤੋਂ ਇੱਕਦਮ ਬਾਅਦ ਭਾਰਤੀ ਏਜੰਸੀਆਂ ਨੇ ਦੇਖਿਆ ਸੀ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਇਹਨਾਂ ਮੁਲਕਾਂ ਦੇ ਵਿੱਚ ਕਾਫੀ ਹਮਦਰਦੀ ਵੀ ਸੀ, ਇੱਥੋਂ ਦੇ ਪਾਲਿਸੀ ਮੇਕਰਸ, ਲਾਅ ਮੇਕਰਸ ਦੇ ਵਿੱਚ, ਸਿੱਖਾਂ ਦੇ ਵਿੱਚ ਰੋਹ ਵੀ ਸੀ। ਔਰ ਇੱਕ ਘਟਨਾ ਜਿਹਨੇ ਸਾਰੀ ਕੌਮ ਨੂੰ ਫਿਰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ, ਕਿਉਂਕਿ ਇਹੀ ਉਹਨਾਂ ਦੀ ਇੰਟੈਂਟ ਸੀ ਕਿ ਕਿਵੇਂ ਅਸੀਂ ਦੇਖਦੇ ਹਾਂ ਕਿ 23 ਜੂਨ 1985 ਨੂੰ ਕਨਿਸ਼ਕਾ ਜਹਾਜ਼ 에ਅਰ ਇੰਡੀਆ ਫਲਾਈਟ 182 ਇੱਕ ਬੰਬ ਬਲਾਸਟ 32,000 ਫੁੱਟ ਦੇ ਉੱਤੇ ਆਇਰਲੈਂਡ ਸੀ ਦੇ ਉੱਤੇ ਹਾਦਸੇ ਦਾ ਸ਼ਿਕਾਰ ਕਰਵਾਈ ਗਈ, ਜਿਹਦੇ 'ਚ ਬੇਗੁਨਾਹ 328 ਪੈਸੇਂਜਰ ਮਾਰੇ ਗਏ। ਔਰ ਇਸ ਨੂੰ ਫੌਰਨ ਮੀਡੀਆ ਨੇ ਔਰ ਅਗਲੇ ਲਗਭਗ 20 ਸਾਲ ਫਿਰ ਜਿਹੜਾ ਟ੍ਰਾਇਲ ਚੱਲਿਆ, ਮੀਡੀਆ ਨੇ ਟ੍ਰਾਇਲ ਤਾਂ ਆਪਣੀ ਥਾਂ ਤੇ, ਲੇਕਿਨ ਇੱਕ ਮੀਡੀਆ ਟ੍ਰਾਇਲ ਚੱਲਿਆ ਔਰ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਸਿੱਖ ਕੌਮ ਵਿਕਟਮ ਸੀ ਇੰਡੀਅਨ ਜ਼ੁਲਮਾਂ ਦਾ, ਉਸ ਨੂੰ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ ਗਿਆ। ਅਸੀਂ ਇਸ ਬਾਰੇ ਵੀ ਗੱਲ ਪਹਿਲਾਂ ਵੀ ਕੀਤੀ ਹੈ। 23 ਜੂਨ ਨੂੰ ਅਸਲ 'ਚ ਅਸੀਂ ਇਸ ਦੇ ਉੱਤੇ ਕਾਫੀ ਡਿਟੇਲ 'ਚ ਗੱਲਬਾਤ ਕੀਤੀ ਅਗਲੇ ਦਿਨ। ਲੇਕਿਨ ਜਿਹੜੀਆਂ ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਦੇਖਾਂ ਕਿ ਇਹ ਜਿਹੜਾ ਪੈਟਰਨ ਇੰਡੀਅਨ ਏਜੰਸੀਜ਼ ਦਾ ਰਿਹਾ, ਔਰ ਅਸੀਂ ਪਿਛਲੇ ਦਿਨਾਂ 'ਚ ਵਾਰਨ ਵੀ ਕਰਦੇ ਰਹੇ ਹਾਂ ਕਿ ਭਾਈ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਜਿਹੜਾ ਇਹਨਾਂ ਮੁਲਕਾਂ 'ਚ, ਹੁਣ ਤਾਂ ਆਸਟ੍ਰੇਲੀਆ ਵੀ ਇਹਨਾਂ ਦੇ ਰਡਾਰ ਤੇ ਹੈ ਕਿ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਜਿਹੜੇ ਮੇਨ ਮੁਲਕ ਨੇ ਜਿੱਥੇ ਖਾਲਿਸਤਾਨ ਦੀ ਐਕਟੀਵਿਟੀ ਕਾਫੀ ਤੇਜ਼ ਹੋਈ ਹੈ, ਕਿਸਾਨ ਲਹਿਰ ਦੇ ਚਲਦਿਆਂ ਵੀ ਸਭ ਤੋਂ ਜ਼ਿਆਦਾ ਸਪੋਰਟ ਇਹਨਾਂ ਮੁਲਕਾਂ ਦੇ ਵਿੱਚ ਆਈ ਕਿ ਐਸਾ ਕੁਛ ਨਾ ਕੁਛ ਇਹ ਜ਼ਰੂਰ ਕਰਨਗੇ। ਔਰ ਮੈਂ ਈਵਨ 2 ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਇਹ ਕਿਹਾ ਸੀ ਕਿ ਏਜੰਟ ਪ੍ਰੋਵੋਕੇਟਿਓਰ ਕਿ ਜਿਹੜੇ ਸਾਡੇ ਵਰਗੀ ਲੁੱਕ ਦੇ ਨਾਲ ਸਾਡੇ 'ਚ ਰਲਦੇ ਨੇ ਜਾਂ ਰਲਣਗੇ, ਭੜਕਾਟ ਪੈਦਾ ਕਰਨਗੇ, ਉਹਨਾਂ ਤੋਂ ਅਸੀਂ ਖਬਰਦਾਰ ਰਹਿਣਾ ਕਿ ਕਿਸੇ ਕਿਸਮ ਦੀ ਵਾਇਲੈਂਸ ਦਾ ਸ਼ਿਕਾਰ ਨਹੀਂ ਹੋਣਾ, ਭੜਕਾਟ 'ਚ ਨਹੀਂ ਆਉਣਾ। ਔਰ ਸਾਡੀ ਜਿਹੜੀ ਸਾਰੀ ਸਟਰਗਲ ਹੈ ਉਹ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, ਚਾਰਟਰ ਆਫ ਹਿਊਮਨ ਰਾਈਟਸ, ਔਰ ਜਿਨ੍ਹਾਂ ਮੈਂ ਮੁਲਕਾਂ ਦੇ ਨਾਂ ਲਏ ਨੇ, ਔਰ ਇਸ ਤੋਂ ਇਲਾਵਾ ਯੂਰਪ ਦੇ ਦੂਸਰੇ ਮੁਲਕਾਂ 'ਚ ਵੀ ਉਹਨਾਂ ਦੇ ਕਨਸਟੀਟਿਊਸ਼ਨ ਵੀ ਜਿਹੜੇ ਨੇ ਉਹ ਪੀਸਫੁਲੀ ਖਾਲਿਸਤਾਨ ਦੀ ਗੱਲ ਕਰਨ ਦਾ ਹੱਕ ਦਿੰਦੇ ਨੇ। ਔਰ ਜਿਹੜਾ ਵੀ ਇਸ ਤੋਂ ਪਾਸੇ ਜਾ ਕੇ ਇਹਨਾਂ ਮੁਲਕਾਂ ਦੇ ਵਿੱਚ ਵਾਇਲੈਂਸ ਦੀ ਵਕਾਲਤ ਕਰਦਾ ਹੈ ਜਾਂ ਉਸ ਦੇ ਲਈ ਉਕਸਾਉਂਦਾ ਹੈ, ਉਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਹੀ ਜਿਹੜਾ ਉਹ ਇੰਡੀਅਨ ਏਜੰਸੀਜ਼ ਦਾ ਬੰਦਾ ਹੋਣ ਦਾ ਸਾਡਾ ਸ਼ੱਕ ਹੋਣਾ ਚਾਹੀਦਾ ਔਰ ਉਸ ਨੂੰ ਏਜੰਸੀਆਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ। ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਭਾਈ ਇਹ ਅਜੇ ਅਸੀਂ 2-3 ਦਿਨ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਕੈਨੇਡਾ ਦੇ ਵਿੱਚ ਆਲਰੇਡੀ ਏਜੰਸੀਆਂ ਨੇ ਆਪਣੀ ਗੇਮ ਜਿਹੜੀ ਆ ਅਨਫੋਲਡ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕੱਲ੍ਹ ਵਾਲੀ ਘਟਨਾ ਨੂੰ ਅੱਜ ਵਾਲੀ ਦੇ ਨਾਲ ਜਿਹੜੀ ਅੱਜ ਦੀ ਇੱਕ ਟ੍ਰੈਜਿਕ ਇਨਸੀਡੈਂਟ ਹੈ ਉਹਦੇ ਨਾਲ ਤਾਂ ਨਹੀਂ ਕੰਪੇਅਰ ਕੀਤਾ ਜਾ ਸਕਦਾ, ਪਰ ਇੱਕ ਪੈਟਰਨ ਜ਼ਰੂਰ ਹੁੰਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਵੀ ਦੁਸ਼ਮਣ ਕੋਈ ਇਸ ਕਿਸਮ ਦਾ ਕਾਰਾ ਕਰਦਾ ਹੈ, ਫਿਰ ਇੱਕ ਵਾਕਿਆ ਨਾਲ ਉਹਨਾਂ ਦਾ ਨਹੀਂ ਸਰਦਾ, ਘੱਟੋ ਘੱਟ 3 ਵਾਕਿਆ ਜਿਹੜੇ ਉਹਨਾਂ ਨੇ ਕਰਨੇ ਹੁੰਦੇ ਨੇ, ਕਿਉਂਕਿ ਟੂ ਮੈਨੀ ਪ੍ਰੂਵਸ ਵੀ ਆਪਣੇ ਆਪ 'ਚ ਇੱਕ ਸ਼ੱਕ ਵੱਲ ਲੈ ਜਾਂਦਾ ਹੈ ਕਿ ਭਾਈ ਇੱਕੋ ਵੇਲੇ ਇਹ 24 ਘੰਟੇ ਦੇ ਵਿੱਚ ਇਸ ਕਿਸਮ ਦਾ ਵਰਤਾਰਾ ਕਿਉਂ ਵਾਪਰਦਾ। ਸੋ ਪਹਿਲਾਂ ਮੈਂ ਪਹਿਲੀ ਘਟਨਾ ਦਾ ਜਾਂਦੇ ਜਾਂਦੇ ਹੀ ਜ਼ਿਕਰ ਕਰਾਂਗਾ, ਜ਼ਿਆਦਾ ਫੋਕਸ ਸਾਡਾ ਦੂਸਰੀ ਘਟਨਾ ਤੇ ਹੋਏਗਾ ਕਿ ਕੱਲ ਇਹ ਕਿਉਂਕਿ ਇਸ ਦੀ ਜਾਣਕਾਰੀ ਵੀ ਜਿਹੜਾ ਇੰਡੀਅਨ ਕੌਂਸਲ ਜਨਰਲ ਹੈ ਟੋਰਾਂਟੋ ਦੇ ਵਿੱਚ ਉਹਨੇ ਆਪਣੇ ਟਵੀਟ ਰਾਹੀਂ ਦਿੱਤੀ, ਔਰ ਇਹ ਉਸ ਦਾ ਟਵੀਟ ਹੀ ਇਹ ਸੀ ਕਿ ਜੀ ਵੀ ਆਰ ਡਿਸਟ੍ਰੈਸਡ at the desecration of Mahatma Gandhi statue at Vishnu Temple in Richmond Hill. This criminal, hateful act of vandalism has deeply hurt the sentiments of the Indian community in Canada. ਇਹ ਉਹਨੇ ਟਵੀਟ ਕੀਤਾ ਹੈ। ਹੁਣ ਇਹ ਰਿਚਮੰਡ ਹਿੱਲ ਕੈਨੇਡਾ 'ਚ ਟੋਰਾਂਟੋ ਦਾ ਨੇੜੇ ਜਾਂ ਸੁਬਰਬ ਹੋਏਗਾ, ਉਸ ਦੇ ਵਿੱਚ ਆਲਮੋਸਟ 30 ਸਾਲ ਪਹਿਲਾਂ ਜਿਹੜਾ ਮਈ 1988 ਦੇ ਵਿੱਚ ਮਹਾਤਮਾ ਗਾਂਧੀ ਦਾ ਇੱਕ 9 ਫੁੱਟ ਉੱਚਾ ਸਟੈਚੂ ਲਾਇਆ ਗਿਆ ਸੀ। ਇਹ ਦਿੱਲੀ ਤੋਂ ਬਣਵਾ ਕੇ ਸਪੈਸ਼ਲੀ ਲਿਆਂਦਾ ਗਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਵੀ ਹੁਣ ਮੰਦਰਾਂ ਦੇ ਵਿੱਚ ਵੀ ਮਹਾਤਮਾ ਗਾਂਧੀ ਦੇ ਜਿਹੜੇ ਪੂਜਾ ਹੁੰਦੀ ਹੈ। ਹਾਂਜੀ, ਔਰ ਇਹ ਪੋਸੀਬਲ ਹੈ ਕਿ ਵੀ ਮੰਦਰ ਦੇ ਪ੍ਰੀਸਿੰਕਟ, ਕਿਉਂਕਿ ਇਹਨਾਂ ਸਾਰੀਆਂ ਖਬਰਾਂ 'ਚ ਮੈਂ ਈਵਨ ਫਸਟ ਪੋਸਟ ਔਰ ਦੂਸਰਾ ਵੀ ਦੇਖਿਆ, ਵੀ ਇਹ ਡਿਟੇਲ ਨਹੀਂ ਹੈ ਕਿ ਵੀ ਕੀ ਉਸ ਦੇ ਜਿਹੜਾ ਉਹ
ਬਾਹਰ ਜਿਹੜਾ ਮੰਦਿਰ ਦੇ ਸਪੇਸ ਸੀ ਉਹਦੇ 'ਚ ਲੱਗਾ ਸੀ ਜਾਂ ਸੱਚਮੁੱਚ ਹੀ ਮੰਦਿਰ ਦੇ ਅੰਦਰ ਜਿਹੜੀ ਆ ਉਹ ਗਾਂਧੀ ਦੀ ਪੂਜਾ ਵੀ ਹੁੰਦੀ ਹੈ ਜੇ 30 ਸਾਲ ਪਹਿਲਾਂ ਲੱਗਾ। ਪਰ ਈਵਨ ਜੇ ਬਾਹਰ ਵੀ ਲੱਗਾ ਹੋਏ ਤਾਂ ਮਹਾਤਮਾ ਗਾਂਧੀ ਦੇ ਜਾਂ ਕਿਸੇ ਵੀ ਪੋਲੀਟੀਕਲ ਲੀਡਰ ਦੇ, ਉਹ ਕੋਈ ਧਾਰਮਿਕ ਲੀਡਰ ਤਾਂ ਨਹੀਂ ਸੀ, ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਜਾਂ ਮੰਦਿਰ ਦੇ ਵਿੱਚ ਉਹਦੇ ਸਟੈਚੂ ਦਾ ਕੋਈ ਮਤਲਬ ਨਹੀਂ ਹੈ। ਲੇਕਿਨ ਮੈਂ ਜਦੋਂ ਹੁਣ ਟਾਈਮਿੰਗ ਦੀ ਗੱਲ ਕਰਦਾ ਕਿ ਵੀ ਇਹ ਜਿਹੜੀ ਖਬਰ ਹੈ ਕਿ ਜੀ ਕਿਸੇ ਨੇ ਉਸ ਨੂੰ ਵੈਂਡਲਾਈਜ਼, ਇਹ ਵੀ ਡਿਟੇਲ ਨਹੀਂ ਹੈ ਕਿ ਕੀ ਲਿਖਿਆ ਕੀ ਨਹੀਂ ਹੈ, ਵੈਂਡਲਾਈਜ਼ ਕੀ ਹੋਇਆ। ਇਸ ਗੱਲ ਦੀ ਵੀ ਪੋਸੀਬਿਲਿਟੀ ਤੋਂ ਇਨਕਾਰਿਆ ਨਹੀਂ ਜਾ ਸਕਦਾ ਕਿ ਜਿਹੜੀਆਂ ਏਜੰਸੀਆਂ ਇਸ ਪਾਸੇ ਤੁਰੀਆਂ ਹੋਈਆਂ ਨੇ ਉਹਨਾਂ ਨੇ ਇਹਨੂੰ ਸਿੱਧੇ ਤੌਰ ਤੇ ਕੋਈ ਖਾਲਿਸਤਾਨ ਦਾ ਹੀ ਕੁਛ ਉਹਦੇ ਤੇ ਲਿਖਵਾ ਦਿੱਤਾ ਹੋਇਆ ਜਾਂ ਲਿਖਿਆ ਹੋਇਆ, ਪਤਾ ਨਹੀਂ ਹੈ, ਕਿਉਂਕਿ ਅਜੇ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ ਔਰ ਇਹ ਸਾਡੇ ਦਰਸ਼ਕਾਂ ਦੇ ਉੱਤੇ ਹੈ ਕਿ ਉਹ ਖੁਦ ਕਨਕਲੂਡ ਕਰਨ ਕਿ ਇਹ ਕਿਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਔਰ ਉਹਨੇ ਜਿਹੜਾ ਇਹਨੂੰ ਕੌਂਸਲ ਜਨਰਲ ਨੇ ਹੇਟ ਕ੍ਰਾਈਮ ਕਿਹਾ, ਜ਼ਾਹਰ ਹੈ ਹੇਟ ਕ੍ਰਾਈਮ ਹੈ, ਪਰ ਡੀਪ ਐਂਗੁਇਸ਼ ਔਰ ਉਹਦੇ ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਓਵਰ ਰਿਐਕਟ ਹੁੰਦਾ ਕਿਸੇ ਸਿਚੁਏਸ਼ਨ ਨੂੰ, ਇਹ ਦੱਸ ਰਿਹਾ ਹੁੰਦਾ ਹੈ ਵੀ ਇਹ ਕਾਰਾ ਉਹਨਾਂ ਕਰਵਾਉਣ ਵਾਲਿਆਂ ਦਾ ਹੀ ਹੁੰਦਾ ਹੈ ਜਿਹੜੇ ਸਭ ਤੋਂ ਜ਼ਿਆਦਾ ਜਿਹੜਾ ਇਸ ਕਿਸਮ ਦਾ ਕਰ ਰਹੇ ਹੋ। ਵੀ ਆਰ ਡੀਪਲੀ, ਇਹ ਹੁਣ ਇੱਕ ਹੋਰ ਉਹਦੇ ਤੇ ਕਮੈਂਟ ਕਰ ਰਿਹਾ ਕੌਂਸੂਲੇਟ, ਵੀ ਆ ਜਿਹੜਾ ਹਾਈ ਕਮਿਸ਼ਨ ਹੈ ਆਟਵਾ 'ਚ, ਪਹਿਲਾ ਟਵੀਟ ਤਾਂ ਟੋਰਾਂਟੋ ਵਾਲੇ ਨੇ ਕੀਤਾ ਕੌਂਸਲ ਜਨਰਲ ਨੇ, ਉਹ ਤਾਂ ਸਮਝ ਆ ਸਕਦਾ ਹੈ ਕਿ ਵੀ ਇਹ ਅਸੀਂ ਉਹਦੇ ਤੇ ਜਿਹੜਾ ਮੰਦਿਰ 'ਚ ਹੋਇਆ ਉਹਦੇ ਗਾਂਧੀ ਦੇ ਸਟੈਚੂ ਨਾਲ ਅਸੀਂ ਬਹੁਤ ਡਿਸਟਰੈਸਡ ਹਾਂ, ਇਹ ਕ੍ਰਿਮੀਨਲ ਐਕਟ ਹੈ, ਹੇਟਫੁਲ ਐਕਟ ਹੈ ਔਰ ਇੰਡੀਅਨ ਕਮਿਊਨਿਟੀ ਦੇ ਸੈਂਟੀਮੈਂਟਸ ਨੂੰ ਇਹਨੇ ਹਰਟ। ਚਲੋ ਇਹ ਸਮਝ ਆ ਸਕਦਾ ਹੈ ਜੇ ਕੌਂਸਲ ਜਨਰਲ ਉਹ ਕਹਿ ਰਿਹਾ। ਹੁਣ ਹਾਈ ਕਮਿਸ਼ਨ, ਕਿਉਂਕਿ ਕੈਨੇਡਾ ਜਾਂ ਕਾਮਨਵੈਲਥ ਦੇ ਮੁਲਕਾਂ 'ਚ ਐਮਬੈਸੀਜ਼ ਨਹੀਂ ਕਹਿੰਦੇ, ਹਾਈ ਕਮਿਸ਼ਨ ਕਹਿੰਦੇ ਨੇ, ਤਾਂ ਹਾਈ ਕਮਿਸ਼ਨਰ ਜਿਹੜਾ ਆਟਵਾ ਦਾ ਹੈ ਉਹ ਕਹਿ ਰਿਹਾ ਹੈ ਹੀ ਹੈਜ਼ ਆਲਸੋ ਐਕਸਪ੍ਰੈਸਡ ਡੀਪ ਐਂਗੁਇਸ਼ਡ ਓਵਰ ਦਾ ਹੇਟ ਕ੍ਰਾਈਮ, ਔਰ ਉਹ ਅੱਗੇ ਜਾ ਕੇ ਕਹਿੰਦੇ ਵੀ ਆਰ ਡੀਪਲੀ ਐਂਗੁਇਸ਼ਡ ਬਾਈ ਦਿਸ ਹੇਟ ਕ੍ਰਾਈਮ that seeks to terrorize the Indian community। ਹੁਣ ਇਹਦੇ 'ਚ ਕੋਈ ਟੈਰਰ ਦਾ ਐਂਗਲ ਤਾਂ ਹੈ ਨਹੀਂ until unless ਇਹਨਾਂ ਦਾ ਆਪਣਾ ਘਰ ਹੈ ਔਰ ਇਹਨੂੰ ਇਹ ਟੈਰਰਿਜ਼ਮ ਦੇ ਨਾਲ ਜੋੜਨਾ ਚਾਹੁੰਦੇ ਨੇ। ਔਰ ਕੌਣ ਇੰਡੀਅਨ ਕਮਿਊਨਿਟੀ ਨੂੰ, ਜਿਨ੍ਹਾਂ ਦਾ ਤੁਹਾਡਾ ਤਾਂ ਉਹ ਰਿਸ਼ੀ ਸੁਨੁਕੋ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ ਬ੍ਰਿਟਨ ਦਾ, ਜਿਸ ਕਿਸਮ ਦਾ ਉਹ ਜਿੱਤ ਰਿਹਾ ਚੋਣਾਂ, ਕੈਨੇਡਾ 'ਚ ਤੁਸੀਂ ਗਵਰਨਮੈਂਟ ਨੂੰ ਅੱਗੇ ਲਾਇਆ ਹੋਇਆ ਹੈ, ਤੁਸੀਂ ਉਹਨਾਂ ਦੇ ਉੱਤੇ ਸਿੱਖਾਂ ਦੇ ਜਾਂ ਦੂਸਰੇ ਕਿਵੇਂ ਉਹਨਾਂ ਨੂੰ ਤੁਸੀਂ ਮੈਲਾਈਨ ਕੀਤਾ ਤੇ ਇੰਨੀ ਵੱਡੀ ਤੁਹਾਡਾ ਤਾਂ ਉਹ ਭੱਟਾਚਾਰੀਆ ਜਿਹੜਾ ਉਹ ਪਬਲਿਕ ਐਡਰੈਸ ਸਿਸਟਮ ਤੇ ਆ ਕੇ ਕਹਿ ਰਿਹਾ ਕਿ ਸਿੱਖ ਟੈਰਰਿਸਟ ਔਰ ਮੁਸਲਿਮ ਟੈਰਰਿਸਟ ਜਿਹੜੇ ਇੰਡੀਆ ਨੂੰ ਤੋੜਨਾ ਚਾਹੁੰਦੇ ਨੇ ਸਿੱਖ, ਉਹ ਸਾਰੇ ਮਾਰ ਦੇਣੇ ਚਾਹੀਦੇ ਨੇ, ਉਹਦੇ ਖਿਲਾਫ ਵੀ ਕਾਰਵਾਈ ਹੋ ਰਹੀ। ਸੋ ਅਸੀਂ ਸਮਝਦੇ ਹਾਂ ਕਿ ਇਸ ਬੈਕਗਰਾਉਂਡ 'ਚ ਜਦੋਂ ਕਿ ਇੰਡੀਅਨ ਗੇਮਸ ਐਕਸਪੋਜ਼ ਹੋਈਆਂ ਨੇ, ਜਰਮਨ ਦਾ ਅਸੀਂ ਜ਼ਿਕਰ ਕੀਤਾ ਸੀ, 2 ਕ੍ਰਿਮੀਨਲ ਕਨਵਿਕਸ਼ਨਸ ਹੋਈਆਂ ਕਿ ਕਿਵੇਂ ਇੰਡੀਅਨ ਐਮਬੈਸੀ ਦੇ ਲਈ ਕੰਮ ਕਰਨ ਵਾਲੇ ਜਿਹੜੇ ਨੇ ਸਿੱਖਾਂ 'ਚ ਵੜ ਕੇ ਉਹ ਕੀ ਕਾਰਵਾਈਆਂ ਕਰ ਰਹੇ ਸੀ। ਆਸਟ੍ਰੇਲੀਆ ਦੇ ਵਿੱਚ ਜਿਹੜਾ ਉਹ ਹਰਿਆਣਵੀ ਜਿਸ ਨੂੰ ਵਾਪਸ ਤੋਰਿਆ ਡਿਪੋਰਟ, ਜਿਹਨੇ ਵਾਇਲੈਂਸ ਕੀਤੀ ਜਦੋਂ ਕਿ ਕਿਸਾਨ ਲਹਿਰ ਚੱਲ ਰਹੀ ਸੀ। ਕੈਨੇਡਾ ਦੇ ਵਿੱਚ ਇਹ ਘਟਨਾਕ੍ਰਮ ਨੂੰ ਇੱਕਦਮ ਇਸ ਨਾਲ ਜੋੜ ਦੇਣਾ ਕਿ ਜੀ ਇਹ ਟੈਰਰਾਈਜ਼ ਹੈ, ਹਾਈ ਕਮਿਸ਼ਨ ਕਹਿ ਰਿਹਾ ਹੈ ਟੂ ਸੀਕਸ ਟੂ ਟੈਰਰਾਈਜ਼ ਦ ਇੰਡੀਅਨ ਕਮਿਊਨਿਟੀ, ਇਟ ਹੈਜ਼ ਲੈਡ ਟੂ ਇਨਕਰੀਜ਼ਡ ਕੰਸਰਨ ਐਂਡ ਇਨਸਿਕਿਉਰਿਟੀ ਇਨ ਦਾ ਇੰਡੀਅਨ ਕਮਿਊਨਿਟੀ ਹੇਅਰ। ਪਹਿਲੀ ਗੱਲ ਤਾਂ ਬੁੱਤ ਦੇ ਉੱਤੇ ਜੇ ਕੋਈ ਵੀ ਕਿਸੇ ਨੇ ਕੁਝ ਕੀਤਾ ਹੈ, ਲਿਖਿਆ ਹੈ, ਉਹਦੇ ਨਾਲ ਹਾਂ ਸਿੱਖ ਤਾਂ ਇਸ ਲਈ ਜਦੋਂ ਉਹਨਾਂ ਦੇ ਖਿਲਾਫ ਹੇਟ ਕ੍ਰਾਈਮ ਮਰਡਰ ਤੱਕ ਹੋ ਰਹੇ ਨੇ ਇਹਨਾਂ ਮੁਲਕਾਂ 'ਚ, ਹਜ਼ਾਰਾਂ ਦੀ ਗਿਣਤੀ 'ਚ ਕੇਸ ਨੇ, ਅਸੀਂ ਤਾਂ ਉਦੋਂ ਵੀ ਨਹੀਂ ਕਹਿੰਦੇ ਕਿ ਜੀ ਇਹ ਸਾਡੀ ਸਿੱਖ ਕਮਿਊਨਿਟੀ ਨੂੰ, ਅਸੀਂ ਕਹਿੰਦੇ ਹਾਂ ਕਿ ਭਾਈ ਕਿਸੇ ਜਿਹੜਾ ਹੈ ਉਹ ਸਿਰਫਿਰੇ ਦਾ ਕੰਮ ਹੈ, ਕਿਸੇ ਨਸਲਵਾਦੀ ਦਾ ਕੰਮ ਹੈ। ਪਰ ਹੁਣ ਇਹ ਜਿਹੜਾ ਸਾਰਾ ਫੋਕਸ ਜਿਵੇਂ ਇੰਡੀਅਨ ਕਮਿਊਨਿਟੀ ਨੂੰ ਵਿਕਟਮ ਬਣਾ ਕੇ ਪੇਸ਼ ਕਰਨ ਦਾ ਹੈ, ਇਸ 'ਚੋਂ ਕਹਿੰਦੇ ਨੇ ਕਿ ਵੀ ਸਮੈਲਜ਼ ਏ ਰੈਟ, ਕਿ ਭਾਈ ਇਸ 'ਚੋਂ ਬੋ ਆ ਰਹੀ ਹੈ ਕਿ ਭਾਈ ਇਹ ਦਾਲ ਦੇ ਵਿੱਚ ਕਾਲਾ ਕਾਲਾ ਹੈ। ਔਰ ਫਿਰ ਉਹ ਕਹਿੰਦਾ ਜੀ ਵੀ ਹੈਵ ਅਪਰੋਚਡ ਦਾ ਕੈਨੇਡੀਅਨ ਗਵਰਨਮੈਂਟ ਟੂ ਇਨਵੈਸਟੀਗੇਟ ਐਂਡ ਇਨਸ਼ੋਰ ਪਰਪੀਟ੍ਰੇਟਰਸ ਆਰ ਬ੍ਰੌਟ ਟੂ ਜਸਟਿਸ ਸਵਿਫਟਲੀ ਕੁਇਕਲੀ। ਜਿਵੇਂ ਤੁਸੀਂ ਜਸਟਿਸ ਕਰ ਰਹੇ ਹੋ 38 ਸਾਲਾਂ ਤੋਂ, ਨਵੰਬਰ 84 ਦੇ ਹਜ਼ਾਰਾਂ ਜਿਹੜੇ ਜਿਉਂਦੇ ਸਾੜ ਤੇ, ਗੁਜਰਾਤ ਦੇ ਵਿੱਚ 2002 ਚ ਹਜ਼ਾਰਾਂ ਮਾਰ ਦਿੱਤੇ, ਤੇ ਇੱਥੇ ਤਾਂ ਇੱਕ ਬੁੱਤ ਦੇ ਨਾਲ ਕੁਝ ਹੋਇਆ, ਪਰ ਉਹਨੂੰ ਅੱਜ ਕਿ ਸਵਿਫਟਲੀ ਬੜਾ ਕੁਇਕਲੀ ਤੁਸੀਂ ਐਨ ਫੜ ਕੇ 2-4 ਸਿੱਖਾਂ ਨੂੰ ਜਿਹੜਾ ਅੰਦਰ ਦੇ ਦਿਓ ਤੇ ਅਸੀਂ ਉਹਨਾਂ ਦੀ ਡਿਪੋਰਟੇਸ਼ਨ ਮੰਗ ਲੈਨੇ ਜਾਂ ਐਕਸਟ੍ਰੈਡੀਸ਼ਨ ਮੰਗ ਲੈਨੇ। ਫਿਰ ਉਹ ਇਹ ਕਹਿੰਦਾ ਅੱਗੇ, ਵੀ ਰੈਕਗਨਾਈਜ਼ ਦੈਟ ਦਾ ਕਮਿਊਨਿਟੀ ਵਾਈਡ ਇੰਪੈਕਟ ਆਫ ਹੇਟ ਕ੍ਰਾਈਮਸ ਇਜ਼ ਫਾਰ ਰੀਚਿੰਗ and we vigorously investigate all occurrences of hate crimes
ਐਂਡ ਹੇਟ ਬਾਇਸ ਇਨਸੀਡੈਂਟਸ। ਇਹ ਜਿਹੜੇ ਉੱਥੋਂ ਦੇ ਮਿਸਟਰ ਕਾਂਸਟੇਬਲ ਹੈ ਐਮੀ ਸਪੋਕਸਪਰਸਨ ਯਾਰਕ ਰੀਜਨਲ ਪੁਲਿਸ ਦਾ, ਇਹ ਉਹਦਾ ਬਿਆਨ ਹੈ ਕਿ ਵੀ ਅਸੀਂ ਸਮਝਦੇ ਹਾਂ ਕਿ ਵੀ ਹੇਟ ਕ੍ਰਾਈਮ, ਇਹ ਠੀਕ ਹੈ ਪੁਲਿਸ ਦਾ ਵਰਜਨ ਹੈ ਕਿ ਭਾਈ ਅਸੀਂ ਹਮੇਸ਼ਾ ਵਿਗੋਰਸਲੀ ਉਸ ਨੂੰ ਇਨਵੈਸਟੀਗੇਟ ਕਰਦੇ ਹਾਂ। ਔਰ ਹੁਣ ਇਹ ਖਬਰ ਤੋਂ ਬਾਅਦ ਜਿਹੜੀ ਜ਼ਿਆਦਾ ਮੈਂ ਸਮਝਦਾ ਵੀ ਜੇ ਇਸ ਦੇ ਕਨਸੀਕੁਐਂਸਿਸ ਵੀ ਔਰ ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਤਰ੍ਹਾਂ ਨਾਲ ਰੜਕਿਆ ਜਾਏਗਾ, ਸਿੱਖਾਂ ਦੇ ਖਾਤੇ ਤਾਂ ਪਾਉਣ ਦੀ ਕੋਸ਼ਿਸ਼ ਹੋਏਗੀ। ਬਿਲਕੁਲ। ਰਿਪੁਦਮਨ ਸਿੰਘ ਮਲਿਕ ਦਾ ਕੋਲਡ ਬਲੱਡਡ ਮਰਡਰ, ਅੱਜ ਜਦੋਂ ਉਹ ਵੈਨਕੂਵਰ 'ਚ ਰਹਿੰਦੇ ਸਨ, ਸਰੀ ਉਹਨਾਂ ਦਾ ਆਫਿਸ ਸੀ ਔਰ ਉਹ ਇੱਕ ਵੱਡੇ ਬਿਜ਼ਨਸਮੈਨ, ਇੰਪੋਰਟ ਐਕਸਪੋਰਟ ਦਾ ਕਾਰੋਬਾਰ ਔਰ ਇਹਦੇ ਨਾਲ ਖਾਲਸਾ ਕ੍ਰੈਡਿਟ ਯੂਨੀਅਨ ਜਿਹਨੂੰ ਬੜੀ ਸਫਲਤਾ ਨਾਲ ਉਹਨਾਂ ਨੇ ਐਸਟੈਬਲਿਸ਼ ਕਰਕੇ ਚਲਾਇਆ ਔਰ ਸਰੀ ਦੇ ਵਿੱਚ ਖਾਲਸਾ ਹਾਈ ਸਕੂਲ ਜਿਹੜਾ ਜਿਸ ਪੀਰੀਅਡ ਸ਼ੁਰੂ ਕੀਤਾ ਉਹ ਚੰਗਾ ਕੰਮ ਸੀ। ਲੇਕਿਨ ਇਹਨਾਂ ਤਿੰਨਾਂ ਕੰਮਾਂ ਕਰਕੇ ਉਹ ਖਬਰਾਂ 'ਚ ਨਹੀਂ ਆਏ ਜਾਂ ਖਬਰਾਂ 'ਚ ਨਹੀਂ ਰਹੇ, ਜਿਹੜਾ ਕਾਰਨ ਰਿਪੁਦਮਨ ਸਿੰਘ ਮਲਿਕ ਨੂੰ ਇੰਟਰਨੈਸ਼ਨਲ ਨੋਟੋਰੀਅਸ ਫਿਗਰ ਵੀ ਬਣਾਉਂਦਾ ਹੈ ਔਰ ਫਿਰ ਉਹਨਾਂ ਨੂੰ ਮੋਦੀ ਭਗਤ ਵੀ ਬਣਾਉਂਦਾ ਹੈ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਨੂੰ ਲੈ ਕੇ ਜਿਹੜੀ ਪੈਨ ਡਰਾਈਵ ਦਾ ਸਿੱਧਾ ਉਹਨਾਂ ਤੱਕ ਪਹੁੰਚ ਜਾਣਾ ਹੈ ਔਰ SCPC ਦਾ ਸੈਕਟਰੀ ਉੱਥੋਂ ਨਿਕਲ ਕੇ ਇੱਥੇ ਆ ਜਾਂਦਾ ਹੈ, ਉਸ ਦੇ ਨਾਲ ਵੀ ਜੋੜਦਾ ਹੈ। ਔਰ ਇਸ ਸਾਰੇ ਤੋਂ ਅਬਵ ਆਲ ਜਿਹੜਾ ਅਸੀਂ ਜ਼ਿਕਰ ਕੀਤਾ ਏਅਰ ਇੰਡੀਆ ਕਨਿਸ਼ਕਾ ਦੇ ਹਾਦਸੇ ਦਾ, ਜਿਸ ਦੇ ਵਿੱਚ 328 ਬੇਗੁਨਾਹ ਮੁਸਾਫਰ ਮਾਰੇ ਗਏ ਸੀ, ਉਸ ਦਾ ਜਿਹੜਾ ਸਾਰਾ ਧੁਰਾ ਸੀ ਉਹ ਰਿਪੁਦਮਨ ਸਿੰਘ ਮਲਿਕ ਦੇ ਦੁਆਲੇ ਘੁੰਮਦਾ ਸੀ ਔਰ ਇਸ ਕਰਕੇ ਉਹ 2000 ਤੋਂ 2004 ਤੱਕ 4 ਸਾਲ ਜੇਲ੍ਹ ਵਿੱਚ ਵੀ ਰਹੇ। ਉਹਨਾਂ ਦੇ ਉੱਤੇ ਸੀ ਕਿ ਸਾਰਾ ਏਅਰ ਇੰਡੀਆ ਹਾਦਸੇ ਵਾਲਾ ਮਾਸਟਰ ਮਾਈਂਡ ਇਹਨਾਂ ਨੇ ਕੀਤਾ ਔਰ ਖਾਸ ਤੌਰ ਤੇ ਫਾਈਨਾਂਸ ਵੀ ਉਹਨਾਂ ਨੇ ਕੀਤਾ। ਔਰ ਕਿਉਂਕਿ ਰਿਪੁਦਮਨ ਸਿੰਘ ਮਲਿਕ ਇੱਕ ਸਿੱਖੀ ਬਾਣੇ 'ਚ ਦਸਤਾਰ ਦੇ ਉੱਤੇ ਵੀ ਖੰਡਾ ਲੱਗਾ, ਅੰਮ੍ਰਿਤਧਾਰੀ, ਔਰ ਉਹ ਆਪਣਾ ਜਿਹੜਾ ਕਿਤਾਬਾਂ ਛਾਪਣਾ, ਉਹਨਾਂ ਨੂੰ ਜਿਹੜਾ ਸਿੱਖੀ ਨਾਲ ਸੰਬੰਧਿਤ ਉਹਨਾਂ ਦੀ ਵੀ ਜਿਹੜੀ ਹੈ ਡਿਸਟ੍ਰੀਬਿਊਸ਼ਨ, ਪਲੱਸ ਗੁਰੂ ਗ੍ਰੰਥ ਸਾਹਿਬ ਨਾਲ ਰਿਲੇਟਡ ਹੋਰ ਬਹੁਤ ਸਾਰਾ, ਸੋ ਉਹਨਾਂ ਦਾ ਇੱਕ ਇਮੇਜ ਧਾਰਮਿਕ ਤੌਰ ਤੇ ਇੱਕ ਜਿਹੜਾ ਉਹ ਵੀ ਬਣਿਆ ਹੋਇਆ ਸੀ ਵਿਦਨ ਕਮੇਟੀ ਵੀ। ਔਰ ਜ਼ਾਹਰ ਹੈ ਕਿ ਭਾਈ ਜੇ ਖਾਲਸਾ ਸਕੂਲ ਹੈ, ਕ੍ਰੈਡਿਟ ਯੂਨੀਅਨ ਹੈ ਔਰ ਦੂਸਰਾ ਇਸ ਦੇ ਨਾਲ ਉਹਨਾਂ ਦੀ ਇੱਕ ਆਪਣੀ ਪਛਾਣ ਬਣੀ ਹੋਈ ਸੀ। ਲੇਕਿਨ ਅਸੀਂ ਜਦੋਂ ਹੁਣ ਸਾਜ਼ਿਸ਼ਾਂ ਦੀ ਗੱਲ ਕਰਦੇ ਹਾਂ ਕਿ ਕੌਣ ਕਿੱਥੇ ਮੋਹਰਾ ਬਣਦਾ ਹੈ, ਦੁਨੀਆ ਤੋਂ ਜਿਹੜਾ ਵੀ ਕੋਈ ਗੈਰ ਕੁਦਰਤੀ ਤਰੀਕੇ ਨਾਲ ਜਾਂਦਾ ਹੈ ਉਹ ਇੱਕ ਅਫਸੋਸਨਾਕ ਹਾਦਸਾ ਹੁੰਦਾ ਹੈ। ਉਸ ਅਸੀਂ ਨਹੀਂ ਜਿਹੜਾ ਕੋਈ ਐਸਾ ਨਹੀਂ ਕਹਿਣਾ ਚਾਹੁੰਦੇ ਲਫ਼ਜ਼, ਲੇਕਿਨ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਜਦੋਂ ਜਿਹੜੇ ਲੋਕ ਏਜੰਸੀਆਂ ਦੀ ਖੇਡ ਵਿੱਚ ਆ ਜਾਂਦੇ ਨੇ ਕਿਸੇ ਵੀ ਕਾਰਨ ਕਰਕੇ, ਲਾਲਚ ਕਰਕੇ ਆਉਂਦੇ ਨੇ, ਕੋਈ ਹੋਰ ਪਲਾਟ ਹੁੰਦਾ ਉਹਦੇ 'ਚ ਫਸ ਜਾਂਦੇ ਨੇ, ਬਲੈਕਮੇਲ ਹੋ ਕੇ ਆਉਂਦੇ ਨੇ, ਇਹ ਦੁਨੀਆ ਭਰ ਦੀਆਂ ਏਜੰਸੀਆਂ ਦਾ ਦਸਤੂਰ ਹੈ ਕਿ ਜਿਹੜਾ ਉਹਨਾਂ ਦੇ ਲਈ ਕੰਮ ਕਰਦਾ ਹੈ ਅਲਟੀਮੇਟਲੀ ਜਦੋਂ ਉਹਦੀ ਲੋੜ ਪੂਰੀ ਹੋ ਜਾਂਦੀ ਹੈ ਉਹ ਉਸ ਨੂੰ ਡੰਪ ਕਰ ਦਿੰਦੇ ਨੇ। ਔਰ ਜੇ ਬਹੁਤ ਜ਼ਿਆਦਾ ਉਹਦੇ ਕੋਲ ਕੋਈ ਜਿਹੜੀ ਹੈ ਉਹ ਜਾਣਕਾਰੀ ਵੀ ਹੋਏ ਔਰ ਉਹਨਾਂ ਨੂੰ ਲੱਗੇ ਕਿ ਕਦੇ ਵੀ ਇਹ ਮੂੰਹ ਖੋਲ ਸਕਦਾ, ਉਹਨੂੰ ਫਿਰ ਉਹ ਐਲੀਮੀਨੇਟ ਵੀ ਕਰ ਦਿੰਦੇ ਨੇ। ਔਰ ਇਹ ਕਿਉਂਕਿ ਅਸੀਂ ਏਅਰ ਇੰਡੀਆ ਦੇ ਹਾਦਸੇ 'ਚ ਔਰ ਅੱਜ ਇੰਡੀਅਨ ਮੀਡੀਆ ਨੇ ਵੀ, ਜਿਵੇਂ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼, ਇੰਡੀਆ ਟੁਡੇ ਸਾਰੇ ਹੀ ਦੇਖ ਰਿਹਾ ਸੀ, ਸੋ ਉਹਨਾਂ ਨੇ ਰਿਪੁਦਮਨ ਸਿੰਘ ਮਲਿਕ ਦੇ ਜਿਹੜੇ ਮਰਡਰ ਦੀ ਖਬਰ ਵੀ ਲਾਈ ਹੈ, ਉਹਨੂੰ ਏਅਰ ਇੰਡੀਆ ਸਸਪੈਕਟ ਕਹਿ ਕੇ ਹੀ ਲਾਈ ਹੈ। ਔਰ ਅਸੀਂ ਵੀ ਉਸੇ ਹੀ ਦਾਇਰਾਕਾਰ ਤੋਂ ਦੇਖ ਰਹੇ ਹਾਂ ਕਿ ਇਹ ਹਾਦਸਾ ਜਿਸ ਦੇ ਪਿੱਛੇ ਜ਼ਾਹਰ ਹੈ ਕਿ ਏਜੰਸੀਆਂ ਨੇ ਇਸ ਨੂੰ ਸਿੱਖ ਕੌਮ ਦੇ ਖਾਤੇ 'ਚ ਪਾਇਆ, ਬੱਬਰ ਖਾਲਸਾ ਦੇ ਨਾਲ ਜੋੜਿਆ, ਇਸ ਦੇ ਜਿਹੜੇ ਮੇਨ ਐਕਟਰ ਸਾਹਮਣੇ ਸਨ ਉਹਨਾਂ ਦੇ ਵਿੱਚ ਇੱਕ ਸਟੇਜ ਤੇ ਤਰਸੇਮ ਸਿੰਘ ਪੁਰੇਵਾਲ ਜਿਹੜਾ ਦੇਸ਼ ਪ੍ਰਦੇਸ਼ ਇੰਗਲੈਂਡ ਤੋਂ ਅਖਬਾਰ ਕੱਢਦਾ ਸੀ, ਉਹਦਾ ਮਾਲਕ ਵੀ ਸੀ, ਐਡੀਟਰ ਵੀ ਸੀ। ਉਹਨਾਂ ਦੇ ਵਿੱਚ ਤਾਰਾ ਸਿੰਘ ਹੇਅਰ ਜਾਂ ਤਾਰਾ ਹੇਅਰ ਕਰਕੇ, ਕਿਉਂਕਿ ਸਿੱਖਾਂ 'ਚ ਤਾਂ ਉਸ ਦੇ ਲਈ ਜੋ ਉਸ ਕਿਸਮ ਦਾ ਰੋਲ ਸੀ ਬਹੁਤ ਜ਼ਿਆਦਾ ਨਫ਼ਰਤ ਰਹੀ ਇੰਡੋ ਕੈਨੇਡੀਅਨ ਟਾਈਮਜ਼ ਦਾ। ਔਰ ਫਿਰ ਇਸ ਦੇ ਵਿੱਚ ਇੱਕ ਨਾਂ ਜਿਹੜਾ ਨੂੰ ਤਲਵਿੰਦਰ ਸਿੰਘ ਪਰਮਾਰ, ਜਥੇਦਾਰ ਤਲਵਿੰਦਰ ਸਿੰਘ ਪਰਮਾਰ, ਜਿਹੜੇ ਮੈਂ ਸਮਝਦਾ ਵੀ ਇਮੋਸ਼ਨਲੀ ਕਿਤੇ ਨਾ ਕਿਤੇ ਉਹ ਇਸਤੇਮਾਲ ਹੋਏ, ਉਹ ਕੈਨੇਡੀਅਨ ਸਿਟੀਜ਼ਨ ਸਨ, ਉਹਨਾਂ ਨੂੰ ਭਾਰਤੀ ਏਜੰਸੀਆਂ ਨੇ ਹੋਟਲ 'ਚੋਂ ਗ੍ਰਿਫਤਾਰ ਕੀਤਾ ਔਰ ਬਾਅਦ 'ਚ ਫਗਵਾੜੇ ਦੇ ਨੇੜੇ
ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਔਰ ਉਹਨਾਂ ਨੂੰ ਕਦੇ ਵੀ, ਕਿਉਂਕਿ ਕੈਨੇਡੀਅਨ ਸਿਟੀਜ਼ਨ ਸਨ, ਉਹਨਾਂ ਨੂੰ ਹਵਾਲੇ ਨਹੀਂ ਕੀਤਾ ਗਿਆ ਕੈਨੇਡਾ ਦੇ। ਹਾਲਾਂਕਿ ਉਸ ਤੋਂ ਪਹਿਲਾਂ ਇੱਕ ਹੋਰ ਕੇਸ ਦੇ ਵਿੱਚ ਉਹਨਾਂ ਨੂੰ ਇੰਡੀਆ ਨੇ ਜਰਮਨ ਦੇ ਵਿੱਚ ਗ੍ਰਿਫਤਾਰ ਕਰਵਾਇਆ ਸੀ, ਪਰ ਉਹਨਾਂ ਨੇ ਉਹਨਾਂ ਨੂੰ ਨਿਰਦੋਸ਼ ਸਮਝ ਕੇ ਛੱਡ ਦਿੱਤਾ ਸੀ। ਹੁਣ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਤਰਸੇਮ ਸਿੰਘ ਪੁਰੇਵਾਲ ਦੇਸ਼ ਪ੍ਰਦੇਸ਼ ਵਾਲਾ, ਉਹਦਾ ਵੀ ਮਰਡਰ ਹੋਇਆ ਯੂਕੇ 'ਚ ਔਰ ਅੱਜ ਤੱਕ ਉਸ ਦਾ ਕੋਈ ਕਲੂ ਨਹੀਂ ਹੈ। ਤਾਰਾ ਹੇਅਰ ਇੰਡੋ ਕੈਨੇਡੀਅਨ ਟਾਈਮਸ ਸਰੀ ਬੇਸਡ ਜਿਹਦਾ ਦਫ਼ਤਰ ਸੀ ਔਰ ਜਿਸ ਦਾ ਵੀ ਮਰਡਰ ਹੋਇਆ ਇੰਨੇ ਸਾਲ ਬੀਤਣ ਬਾਅਦ, ਉਹਦਾ ਵੀ ਕੋਈ ਕਲੂ ਨਹੀਂ ਹੈ। ਤਲਵਿੰਦਰ ਸਿੰਘ ਪਰਮਾਰ ਮੈਂ ਜ਼ਿਕਰ ਕੀਤਾ, ਉਹਨਾਂ ਨੂੰ ਜਿਹੜਾ ਉਹ ਟਾਰਚਰ ਕਰਕੇ ਜਿਹੜਾ ਉਹ ਮਾਰਿਆ ਗਿਆ ਪੁਲਿਸ ਵੱਲੋਂ। ਔਰ ਹੁਣ ਜਿਹਨਾਂ ਹਾਲਾਤਾਂ 'ਚ ਰਬਦਮਨ ਸਿੰਘ ਮਲਕ ਜਿਹੜੇ ਨੇ ਉਹਨਾਂ ਦਾ ਅੰਤ ਹੋਇਆ, ਇਹ ਸਾਰੇ ਨੂੰ ਜਦੋਂ ਤੁਸੀਂ ਮਿਲਾ ਕੇ ਦੇਖਦੇ ਹੋ, ਰਬਦਮਨ ਸਿੰਘ ਮਲਕ 4 ਸਾਲ ਜੇਲ੍ਹ 'ਚ ਰਹੇ, ਫਾਈਨਲੀ ਐਕਵਿਟ ਹੋਏ। ਹੁਣ ਉਸ ਪੀਰੀਅਡ 'ਚ 20 ਸਾਲ ਸਾਰਾ ਭਾਰਤੀ ਮੀਡੀਆ ਔਰ ਹਕੂਮਤ ਔਰ ਇਹ ਸੀ, ਦੇਖੋ ਜੀ ਕੈਨੇਡਾ 'ਚ ਦਹਿਸ਼ਤਗਰਦੀ, ਬੱਬਰ ਖਾਲਸਾ, ਇਹਨਾਂ ਦੇ ਸਰਗਣੇ ਰਬਦਮਨ ਸਿੰਘ ਮਲਕ ਔਰ ਸਾਰੇ ਪਾਸਿਓਂ ਤਾਰਾਂ ਜਿਹੜੀਆਂ ਨੇ ਉਹ ਇਹਨਾਂ ਦੇ ਨਾਲ ਜਾ ਕੇ ਹੀ ਜੁੜਦੀਆਂ ਸੀ। ਜਿਹੜੇ ਇੱਕ ਬੰਬ ਬਣਾਉਣ 'ਚ ਜਿਨ੍ਹਾਂ ਦੀ ਕਨਵਿਕਸ਼ਨ ਹੋਈ, ਸ਼ਾਇਦ ਉਹਨਾਂ ਨੇ ਕੁਝ ਸਾਲ ਜੇਲ੍ਹ ਦੇ ਵਿੱਚ ਕੱਟੇ, ਇੰਦਰਜੀਤ ਸਿੰਘ ਰਿਆਤ, ਉਹ ਯੂਕੇ ਦੇ ਸਿਟੀਜ਼ਨ ਸੀ, ਲੇਕਿਨ ਉਹ ਵੀ ਮਲਕ ਦੇ ਨਾਲ ਤਾਰਾਂ ਜੁੜਦੀਆਂ ਸੀ, ਤਰਵਿੰਦਰ ਸਿੰਘ ਹੋਰਾਂ ਦੀਆਂ ਵੀ ਜੁੜਦੀਆਂ ਸੀ। ਔਰ ਇਹ ਸਾਰਾ ਜਦੋਂ ਤੁਸੀਂ, ਔਰ ਇਸ ਸਾਰੇ ਨੂੰ, ਕਿਉਂਕਿ ਮੈਂ ਇਸ ਪਲੇਟਫਾਰਮ ਤੋਂ ਅਕਸਰ ਸੌਫਟ ਟਾਰਗੇਟ ਕਿਤਾਬ ਦਾ ਹਵਾਲਾ ਦਿੱਤਾ ਹੈ। ਸੌਫਟ ਟਾਰਗੇਟ ਜਿਹੜੀ ਕਿ ਕੈਨੇਡਾ ਦੇ 2 ਪ੍ਰੋਮੀਨੈਂਟ ਅਖਬਾਰ ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ ਦੇ 2 ਪ੍ਰੋਮੀਨੈਂਟ ਜਰਨਲਿਸਟ ਮਾਈਕ ਐਂਡਰਿਊ ਔਰ ਜ਼ਾਹਿਰ ਕਸ਼ਮੀਰੀ, ਉਹਨਾਂ ਨੇ ਲਿਖੀ। ਉਦੋਂ ਲਿਖੀ ਜਦੋਂ ਮਲਕ ਔਰ ਦੂਸਰੇ ਸਾਰੇ ਅਰਾਊਂਡ ਸੀ, ਹੁਣ ਤਾਂ ਉਹ ਦੁਨੀਆ ਤੋਂ ਚਲੇ ਗਏ ਔਰ ਦੁਨੀਆ ਭਰ 'ਚ ਉਸ ਦੀ ਚਰਚਾ ਹੋਈ। ਔਰ ਸੌਫਟ ਟਾਰਗੇਟ ਦੇ ਵਿੱਚ ਉਹਨਾਂ ਨੇ ਕਨਕਲੂਸਿਵਲੀ ਇਹ ਕਨਕਲੂਡ ਕੀਤਾ ਸੀ ਕਿ ਕਿਵੇਂ ਅਰਲੀ 1980s ਤੋਂ ਭਾਰਤੀ ਏਜੰਸੀਆਂ ਨੇ ਲੇਟ 1970s ਤੋਂ ਹੀ ਕੈਨੇਡਾ ਦੇ ਵਿੱਚ ਆਪਣੀ ਪ੍ਰੈਜ਼ੈਂਸ ਬਣਾਈ, ਕਿਵੇਂ ਵੈਸਟਰਨ ਗੁਰਦੁਆਰਾ ਟੋਰਾਂਟੋ ਦੇ ਵਿੱਚ ਜਿਹੜੀ ਹੈ ਉਹ ਵਾਇਲੈਂਸ, ਅਮਰਜੀਤ ਸਿੰਘ ਸਮਰਾ ਜਿਹੜਾ ਮਰਡਰ ਕਰਕੇ ਕੋਰਟ ਰੂਮ 'ਚ ਦੌੜ ਜਾਂਦਾ ਹੈ, ਫਿਰ ਵਾਪਸ ਲਿਆਂਦਾ ਜਾਂਦਾ ਹੈ। ਔਰ ਫਿਰ ਜਿਹੜਾ ਇਨ ਡਿਸਕਸ਼ਨ ਹੈ ਕਿ ਉਹਦੇ 'ਚ ਉਹਨਾਂ ਨੇ ਪ੍ਰੂਵ ਕੀਤਾ ਕਿ ਰਬਦਮਨ ਸਿੰਘ ਮਲਕ ਮੇਨ ਜਿਹੜਾ ਏਜੰਸੀਆਂ ਲਈ ਕੰਮ ਕਰਨ ਵਾਲਾ ਬੰਦਾ, ਔਰ ਕਿਉਂਕਿ ਉਦੋਂ ਵੀ ਇਹਨਾਂ ਦੀ ਫੈਮਿਲੀ ਦਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਸੀ ਔਰ ਸੌਫਟ ਟਾਰਗੇਟ 'ਚ ਕਿਹਾ ਗਿਆ ਕਿ ਫਾਈਨੈਂਸ਼ੀਅਲੀ ਉਹ ਬਹੁਤ ਥੱਲੇ ਚਲੇ ਗਏ ਸੀ। ਔਰ ਇਸ ਤੋਂ ਬਾਅਦ ਈਵਨ ਸਟੇਟ ਬੈਂਕ ਆਫ ਇੰਡੀਆ ਨੇ ਉਹਨਾਂ ਦੀ ਵਾਈਫ ਵੀ ਮਲਕ ਹੋਰਾਂ ਦੀ ਜਿਹੜੀ ਬਿਜ਼ਨਸ 'ਚ ਇਨਵੋਲਵ ਸੀ, ਉਹਨੂੰ ਲੋਨ ਦਿੱਤਾ ਔਰ ਪੂਰਾ। ਸੋ ਉਸ ਦਾ ਜੇ ਹਾਲਾਂ ਉਹਦੇ 'ਚ ਸਾਰੀਆਂ ਗੱਲਾਂ ਠੀਕ ਨਹੀਂ ਹੋਣਗੀਆਂ, ਜੋ ਕਿਤਾਬ ਦੇ ਹੋਰ ਵੀ ਬਹੁਤ ਸਾਰੇ ਆਸਪੈਕਟ ਨੇ, ਲੇਕਿਨ ਮੇਰਾ ਇਹ ਕੰਸਰਨ ਹੁੰਦਾ ਹੈ ਵੀ ਜੇ ਤਾਂ ਕੋਈ ਕਾਮਨ ਬੰਦੇ ਨੂੰ ਕੋਈ ਇਸ ਕਿਸਮ ਦਾ ਦੋਸ਼ ਦਿੰਦਾ ਤੇ ਉਹਦੇ ਕੋਲ ਤਾਂ ਕੋਈ ਹੁੰਦਾ ਨਹੀਂ ਕਿ ਭਾਈ ਉਹਨੇ ਕੀ ਜਦੋਂ ਇਸ ਲੈਵਲ ਦਾ ਬੰਦਾ ਜਿਹਦਾ ਸਮਾਜ ਦੇ ਵਿੱਚ ਰੁਤਬਾ ਹੈ, ਸਫਲ ਕਾਰੋਬਾਰੀ ਹੈ, ਜਿਵੇਂ ਅਸੀਂ ਕਿਹਾ ਕ੍ਰੈਡਿਟ ਯੂਨੀਅਨ, ਖਾਲਸਾ ਔਰ ਸਕੂਲ, ਜੇ ਸੌਫਟ ਟਾਰਗੇਟ ਨੇ ਜੋ ਪਿਨ ਪੁਆਇੰਟ ਕੀਤਾ ਉਸ ਦੇ ਵਿੱਚ ਸਚਾਈ ਨਾ ਹੁੰਦੀ ਤੇ ਕੈਨੇਡਾ ਦੇ ਵਿੱਚ ਤਾਂ ਡਿਫੇਮੇਸ਼ਨ ਕੇਸ ਬੜੇ ਸਟਰੋਂਗ ਹੈ ਵੀ ਹੁੰਦਾ ਖਿਲਾਫ ਕਿਸੇ ਦੇ, ਉਹ ਜ਼ਰੂਰ ਉਹਨੂੰ ਸੌਫਟ ਟਾਰਗੇਟ ਵਾਲਿਆਂ ਨੂੰ ਜਿਹੜਾ ਉਹ ਪਬਲਿਸ਼ਰਸ ਨੂੰ, ਰਾਈਟਰਸ ਨੂੰ ਅਦਾਲਤ ਦੇ ਵਿੱਚ ਘੜੀਸਦੇ ਕਿ ਵੀ ਤੁਸੀਂ ਇੰਨਾ ਵੱਡਾ ਇਲਜ਼ਾਮ, 328 ਬੰਦੇ ਮਾਰੇ ਗਏ ਔਰ ਤੁਸੀਂ ਮੇਰੇ ਸਿਰੇ ਸਾਰੇ ਕਤਲ ਪਾ ਰਹੇ ਹੋ ਔਰ ਮੈਂ, ਲੇਕਿਨ ਇਸ ਕਿਸਮ ਦਾ ਕੋਈ ਵੀ ਡਿਫੇਮੇਸ਼ਨ ਕੇਸ ਨਹੀਂ ਹੋਇਆ। ਇਸ ਲਈ ਜਦੋਂ ਕੋਈ ਕਿਸੇ ਦਾ ਫਿਰ ਉਹ ਸ਼ੱਕ ਦੀ ਸੂਈ ਜਿਹੜੀ ਹੈ ਉਹ ਪੱਕੀ ਹੋ ਜਾਂਦੀ। ਫਿਰ ਵੀ ਸ਼ਾਇਦ ਇੱਕ ਤਬਕਾ ਬੈਨੀਫਿਟ ਆਫ ਡਾਊਟ ਦਿੰਦਾ ਜੀ ਇੱਧਰ ਹੋ ਗਿਆ ਉੱਧਰ ਹੋ ਗਿਆ, ਪਰ ਉਹੀ ਰਬਦਮਨ ਸਿੰਘ ਮਲਕ ਜਿਨ੍ਹਾਂ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਵਿਲੀਫਾਈ ਕੀਤਾ ਗਿਆ, ਉਹ ਜਦੋਂ ਐਕਵਿਟ ਹੋ ਜਾਂਦੇ ਨੇ ਔਰ ਬਾਅਦ ਚ ਆਉਂਦਾ ਜੀ ਕਿ ਉਹਨਾਂ ਦਾ ਨਾਂ ਜਿਹੜੀ ਬਲੈਕ ਲਿਸਟ ਇੰਡੀਅਨ ਗਵਰਨਮੈਂਟ ਨੇ ਬਣਾਈ ਬਾਹਰਲੇ ਮੁਲਕਾਂ 'ਚ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ 'ਚੋਂ ਉਹਨਾਂ ਦਾ ਨਾਂ ਕੱਢ ਦਿੱਤਾ ਗਿਆ। ਫਿਰ ਅਚਾਨਕ ਜਿਹੜੀ ਹੈ ਉਹ ਪਿਛਲੇ ਵਰੇ 'ਚ ਇਹ ਖਬਰ ਔਰ ਇਸ ਵਰੇ ਵੀ ਉਹਦਾ ਰਿਹਾ ਕਿ ਜੀ ਉਹ ਜਿਹੜੇ ਨੇ ਉਹ ਇੰਡੀਆ ਪਹੁੰਚ ਗਏ ਨੇ ਔਰ ਉਹਨਾਂ ਦੇ ਇੰਟਰਵਿਊ ਵੀ ਉਹਨਾਂ ਦੇ ਮੀਡੀਆ ਤੇ ਆ ਰਹੇ ਨੇ ਔਰ ਉਹਦੇ 'ਚੋਂ ਕਹਿ ਰਹੇ ਨੇ ਕਿ ਜੀ ਬਾਹਰ ਤਾਂ ਕੋਈ ਖਾਲਿਸਤਾਨ ਨਹੀਂ ਮੰਗਦਾ, ਇਹ ਕੋਈ ਸਿੱਖਾਂ ਲਈ ਹਾਨੀਕਾਰਕ ਹੈ, ਮੈਂ ਤਾਂ ਕਦੇ ਵੀ ਖਾਲਿਸਤਾਨੀ ਨਹੀਂ ਸੀ।
ਫਿਰ ਇੱਥੇ ਹੀ ਨਹੀਂ ਹੁੰਦਾ, ਫਿਰ ਉਹ ਇੱਕ ਸਪੈਸ਼ਲ ਸਿੱਖ ਕੌਮ ਦੇ ਨਾਂ ਅਪੀਲ ਚਿੱਠੀਨੁਮਾ ਮੋਦੀ ਦੇ ਹਰ ਕਦਮ ਦੀ ਉਹ ਤਾਰੀਫ ਕਰਦੇ ਨੇ ਔਰ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਜਿਹੜਾ ਇਹ ਸਮਝਣਾ ਚਾਹੀਦਾ ਹੈ ਕਿ ਮੋਦੀ ਸਿੱਖਾਂ ਦੇ ਬਹੁਤ ਹਮਦਰਦ ਨੇ, ਸਿੱਖਾਂ ਦੇ ਬਹੁਤ ਦੋਸਤ ਨੇ ਔਰ ਸਾਨੂੰ ਜਿਹੜਾ ਇਹ ਮੋਦੀ ਦੀ ਸਪੋਰਟ ਕਰਨੀ ਚਾਹੀਦੀ ਹੈ। ਉਹਨਾਂ ਨੇ ਬੜੀ ਤਾਰੀਫ ਕੀਤੀ ਜੀ। ਔਰ ਇਸ ਸਾਰੇ ਦੇ ਚੱਲਦੇ ਆ ਅੱਜ ਜਦੋਂ ਇਹ ਹਾਦਸਾ ਵਾਪਰਦਾ ਹੈ ਤੇ ਉਹਨਾਂ ਦੇ ਬ੍ਰਦਰ ਦਾ ਇੰਟਰਵਿਊ ਸ਼ਾਇਦ ਟਾਈਮਜ਼ ਆਫ ਇੰਡੀਆ ਜਾਂ ਕਿਤੇ ਚ ਉਹਨੇ ਕਿਹਾ ਜੀ ਉਹ ਬੜੇ ਤਰਲੋ ਮੱਛੀ ਹੋ ਰਹੇ ਸੀ ਕਿ ਮੈਂ ਇੱਕ ਵਾਰ ਮਰਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਨੇ ਔਰ ਉਹ ਇੰਡੀਆ ਆਏ, ਜੂਨ ਦੇ ਮਹੀਨੇ 'ਚ ਹੀ ਗਏ, ਉੱਥੋਂ ਹੀ ਵਾਪਸ ਆਏ ਔਰ 3 ਵਾਰ ਉਹ ਦਰਬਾਰ ਸਾਹਿਬ ਗਏ। ਉਹਨਾਂ ਨੇ ਕਿਹਾ ਜੀ ਮੈਂ ਮਰਨ ਤੋਂ ਪਹਿਲਾਂ। ਹੁਣ ਇਹਦੇ 'ਚ 2 ਚੀਜ਼ਾਂ ਜਦੋਂ ਕਿਉਂਕਿ ਅਸੀਂ ਥੋੜਾ ਜਿਹਾ ਇਸ ਨੂੰ ਐਨਾਲਿਟਿਕਲੀ ਵੀ ਦੇਖ ਰਹੇ ਹਾਂ ਕਿ ਕੀ ਉਹਨਾਂ ਨੂੰ ਖਦਸ਼ਾ ਸੀ ਕਿ ਭਾਈ ਉਹਨਾਂ ਦਾ ਜਿਹੜਾ ਰੋਲ ਹੈ, ਕੰਮ ਹੈ, ਉਹ ਉਹਨਾਂ ਨੇ ਲੈ ਲਿਆ, ਹੁਣ ਉਹਨਾਂ ਨੇ ਮਾਰ ਦੇਣਾ ਏਜੰਸੀਆਂ ਨੇ। ਉਹਨਾਂ ਨੇ ਸ਼ਾਇਦ ਜਿਹੜੀ ਮੋਦੀ ਦੀ ਤਾਰੀਫ ਆਊਟ ਆਫ ਦਾ ਵੇ ਜਾ ਕੇ ਜਾਂ ਖਾਲਿਸਤਾਨ ਦੀ ਵਿਰੋਧਤਾ ਦੂਜੀ ਕੀਤੀ ਕਿ ਸ਼ਾਇਦ ਕੋਈ ਬਚਾਅ ਹੋ ਜਾਏ, ਜਾਂ ਉਹਨਾਂ ਦਾ ਇਹ ਵੀ ਕਹਿਣਾ ਕਿ ਜੀ ਮੈਂ ਮਰਨ ਤੋਂ ਪਹਿਲੇ, ਇਹ ਤਾਂ ਅਦਰਵਾਈਜ਼ ਤਾਂ ਜਿਹੜੀ ਹੈਲਥੀ ਬੰਦਾ ਜਿਹੜਾ ਉਹਨੂੰ ਤਾਂ ਹੁੰਦਾ ਨਹੀਂ ਕਿ ਭਾਈ ਉਹ ਤਾਂ ਕਿ ਵੀ ਮੈਂ ਦਰਬਾਰ ਸਾਹਿਬ ਜਾਣਾ ਚਾਹੁੰਦਾ। ਸੋ ਇਹ ਮੇਰੀ ਜਸਟ ਇੱਕ ਜਿਹੜਾ ਉਹ ਇੱਕ ਦਲੀਲ ਵੀ ਨਹੀਂ ਹੈ, ਇੱਕ ਥਾਟ ਹੈ। ਲੇਕਿਨ ਜਿਨ੍ਹਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਕਿ ਰਿਪੁਦਮਨ ਸਿੰਘ ਮਲਕ ਦਾ ਅੰਤ ਹੋਇਆ, ਇਹ ਪੁਆਇੰਟ ਆਊਟ ਉਸੇ ਨੂੰ ਜਿਵੇਂ ਮੈਂ ਕਿਹਾ ਕਿ ਭਾਈ ਇਸ ਘੜੀ ਦੇ ਬਾਕੀ ਐਕਟਰ ਜਿਹੜੇ ਨੇ ਜਿਨ੍ਹਾਂ 'ਚ ਭਾਵੇਂ ਕੋਈ ਕਨਵਿਕਸ਼ਨਸ ਤਾਂ ਨਹੀਂ ਸੀ ਹੋਈਆਂ ਕਿਉਂਕਿ ਸੱਚ ਜਿੱਥੋਂ ਸਾਹਮਣੇ ਆ ਸਕਦਾ ਸੀ ਉਹ ਸਾਰੀਆਂ ਆਵਾਜ਼ਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ। ਹੁਣ ਇਸ ਸਭ ਦੇ ਚੱਲਦੇ ਔਰ ਇਹ ਡੀਪ ਸਟੇਟ ਦੀ ਹਮੇਸ਼ਾ ਇਹੀ ਕੰਮ ਕਰਨ ਦਾ ਢੰਗ ਹੁੰਦਾ, ਕਦੇ ਸਬੂਤ ਨਹੀਂ ਰਹਿੰਦੇ, ਸਪੋਜੀਸ਼ਨਸ ਹੁੰਦੀਆਂ। ਹੁਣ ਇਸ ਸਾਰੇ 'ਚ ਜ਼ਾਹਰ ਹੈ ਕਿ ਜਿਹੜਾ ਕਾਤਲ, ਜਿਹੜਾ ਵੇਰਵਾ ਆਇਆ ਕਿ ਬਈ ਉਹ 9 ਵਜੇ ਦੇ ਕਰੀਬ ਜਦੋਂ ਆਪਣੇ ਦਫ਼ਤਰ ਦੇ, ਉਹ ਇਕੱਲਾ ਹੀ ਸੀ ਬੰਦਾ, ਉਹਨੇ ਆਪਣਾ ਮੂੰਹ ਜਿਹੜਾ ਉਹ ਢੱਕਿਆ ਹੋਇਆ ਸੀ, ਉਹਦੇ ਦੋਨਾਂ ਹੱਥਾਂ 'ਚ ਹਥਿਆਰ ਸੀ, ਉਹਨੇ ਜਿਹੜਾ ਉਹਨੂੰ ਸ਼ੂਟ ਕੀਤਾ ਮਲਕ ਕੌਰਾਂ ਨੂੰ ਔਰ ਬਾਅਦ ਦੇ ਵਿੱਚ ਉਹਨੇ ਕੁਝ ਦੂਰ ਜਾ ਕੇ ਜਿਹੜੀ ਆਪਣੀ ਕਾਰ ਔਰ ਦੂਜੀ ਉਹਨੂੰ ਵੀ ਅੱਗ ਲਾ ਦਿੱਤੀ ਕਿਉਂਕਿ ਫੋਰੈਂਸਿਕ ਐਕਸਪਰਟਸ ਜਾਂ ਸਬੂਤ ਕੋਈ ਨਾ ਰਹੇ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਦੇ ਲਈ ਲਫ਼ਜ਼ ਜਿਹੜੇ ਪੇਸ਼ਾਵਰ ਕਾਤਲ ਯੂਜ਼ ਕੀਤੇ ਜਾਂ ਟਾਰਗੇਟ ਕਿਲਿੰਗਸ। ਬਿਲਕੁਲ। ਔਰ ਹੁਣ ਜਿਹਨਾਂ ਲੋਕਾਂ ਨੂੰ ਨਹੀਂ ਵੀ ਪਤਾ ਸੀ ਕਿ ਟਾਰਗੇਟ ਕਿਲਿੰਗਸ ਕੀ ਹੁੰਦੀਆਂ, ਸਿੱਧੂ ਮੂਸੇਵਾਲਾ ਦਾ ਜਿਸ ਅੰਦਾਜ਼ ਦੇ ਵਿੱਚ ਏਜੰਸੀਆਂ ਨੇ ਮਰਡਰ ਕਰਵਾਇਆ, ਹੁਣ ਆ ਰਿਹਾ 5 ਬੰਦੇ 9 ਬੰਦੇ, ਹਥਿਆਰ ਇੱਥੋਂ, ਕੈਨੇਡਾ ਦਾ ਕਨੈਕਸ਼ਨ, ਇਧਰਲਾ ਕਨੈਕਸ਼ਨ, ਉਧਰਲਾ ਕਨੈਕਸ਼ਨ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਰ ਜਿਹੜੀ ਡੀਪ ਸਟੇਟ ਦੇ ਕੰਮ ਹੁੰਦੇ ਨੇ ਉਹ ਟਾਰਗੇਟ ਕਿਲਿੰਗ ਦੇ ਹਾਇਰਡ ਅਸੈਸਿਨ ਨੇ, ਸਾਰੇ ਐਕਸਪਰਟ ਹੁੰਦੇ ਨੇ ਔਰ ਖਾਸ ਤੌਰ ਤੇ ਉਹਦਾ ਕਾਰ ਨੂੰ ਸਾੜ ਦੇਣਾ ਤਾਂ ਕਿ ਕੋਈ ਫੋਰੈਂਸਿਕ ਜਿਹੜੀ ਹੈ ਨਾ ਹੋਏ। ਔਰ ਇਹੀ ਈਵਨ ਤਾਰਾ ਹੇਅਰ ਜਿਸ ਦਾ ਜਿਹੜਾ ਨਿਕਲ ਕੇ, ਹਾਲਾਂਕਿ ਉਸ ਤੋਂ ਪਹਿਲਾਂ ਉਹਦੇ ਤੇ ਅਟੈਕ ਹੋਇਆ ਸੀ, ਉਹ ਪੈਰਾਲਾਈਜ਼ ਹੋ ਗਿਆ ਸੀ, ਵੀਲ ਚੇਅਰ ਤੇ ਸੀ, ਪਰ ਕਿਵੇਂ ਉਹਨੂੰ ਇੱਕੋ ਹੀ ਜਿਹੜਾ ਨਿਸ਼ਾਨਾ ਸੇਧ ਕੇ ਵੀਲ ਚੇਅਰ ਤੇ ਮਾਰਿਆ ਗਿਆ, ਕੋਈ ਉਸ ਦੀ ਜਿਹੜੀ ਹੈ ਕੋਈ ਨਹੀਂ, ਅੱਜ ਤੱਕ ਵੀ ਕੋਈ ਕਨਵਿਕਸ਼ਨ ਕੋਈ ਲੱਭਿਆ ਹੀ ਨਹੀਂ ਹੈ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਮੈਂ ਇਹ ਦੇਖ ਰਿਹਾ ਕਿ ਭਾਈ ਇਹ ਜਿਹੜਾ ਬੇਸ਼ੱਕ ਕੋਈ ਕਿਸੇ ਵੀ ਹਾਲਾਤ 'ਚ ਜਾਂਦਾ ਹੈ ਉਸ ਦੇ ਉੱਤੇ ਤੁਸੀਂ ਅਫਸੋਸ ਦਾ ਇਜ਼ਹਾਰ ਕਰਦੇ ਹੋ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਅਸੀਂ ਖਦਸ਼ਾ ਜ਼ਾਹਰ ਕੀਤਾ ਸੀ ਕਿ ਏਜੰਸੀਆਂ ਨੇ ਡਾਇਸਪੋਰਾ ਵਿਚਲੀ ਸਿੱਖ ਐਕਟੀਵਿਟੀ, ਖਾਲਿਸਤਾਨ ਦੀ ਐਕਟੀਵਿਟੀ ਜਿਹੜੀ ਇਸ ਵੇਲੇ ਪੂਰੇ ਆਰੂਸ ਤੇ ਹੈ, ਉਸ ਨੂੰ ਬੈਕ ਗੀਅਰ ਲਾਉਣ ਦੇ ਲਈ ਕੁਛ ਨਾ ਕੁਛ ਕਰਨਾ ਹੈ। ਔਰ ਮੈਂ ਜੇ ਟੋਰਾਂਟੋ ਰਿਚਮੰਡ ਵਾਲੀ ਘਟਨਾ ਨੂੰ ਔਰ ਇਸ ਨੂੰ ਜੋੜ ਕੇ ਦੇਖਾਂ ਤਾਂ ਫਿਰ ਮੈਨੂੰ ਲੱਗਦਾ, ਔਰ ਜਿਵੇਂ ਹਾਈ ਕਮਿਸ਼ਨ ਨੇ ਓਵਰ ਰਿਐਕਟ ਕੀਤਾ ਹੈ ਸਾਰੇ ਤੇ, ਔਰ ਮੀਡੀਆ ਨੇ ਬਜਾਏ ਕਿ ਇਹ ਕਹਿਣ ਦੇ ਕਿ ਭਾਈ ਇਹੀ ਆਫਟਰ ਇੰਡੀਅਨ ਗਵਰਨਮੈਂਟ ਦੀ ਕੀ ਕੰਪਲਸ਼ਨ ਸੀ ਕਿ ਉਹਨਾਂ ਨੇ ਜਿੱਥੇ ਇੰਨੇ ਹੋਰ ਨੇ ਆਮ ਲੋਕਾਂ ਦਾ ਤਾਂ ਸਧਾਰਨ ਜਿਹੜਾ ਕਿਸੇ ਨੇ ਜਾ ਕੇ ਨਾਅਰੇ ਹੀ 4 ਲਾਏ ਹੁੰਦੇ ਨੇ, ਉਹਨਾਂ ਨੂੰ ਵੀ ਉਹ ਉੱਥੇ ਵੜਨ ਨਹੀਂ ਦਿੰਦੇ ਜਾਂ ਉੱਥੋਂ ਮੋੜ ਦਿੰਦੇ ਨੇ 에ਅਰਪੋਰਟ ਤੋਂ। ਤੇ ਜਿਹਨੂੰ ਇਹ ਬਿਲਕੁਲ ਜ਼ਿੰਮੇਵਾਰ ਸਮਝਦੇ ਸੀ, ਇੰਡੀਅਨ ਗਵਰਨਮੈਂਟ ਨੇ 20 ਸਾਲ ਟ੍ਰਾਇਲ ਚਲਾਇਆ, ਮੀਡੀਆ ਟ੍ਰਾਇਲ ਵੀ ਚਲਾਇਆ, ਉਹਨੂੰ ਰੈੱਡ ਕਾਰਪੇਟ ਵੈਲਕਮ, ਵਾਪਸ ਜਾਣਾ, ਫਿਰ ਉੱਥੋਂ ਆਉਣਾ, ਉਹਨਾਂ ਦਾ ਮੋਦੀ ਦੀ ਤਾਰੀਫ ਔਰ ਇਹ ਕਹਿਣਾ ਕਿ ਜੀ ਇਹ ਬਹੁਤ ਅੱਛਾ ਕੰਮ ਕਰ ਰਿਹਾ ਔਰ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਔਰ ਬਾਹਰਲੇ ਸਿੱਖ ਤਾਂ ਖਾਲਿਸਤਾਨ। ਹੁਣ ਇਹ ਸਾਰੇ ਨੂੰ ਜਦੋਂ ਤੁਸੀਂ ਮਿਲਾ ਕੇ ਦੇਖਦੇ ਹੋ ਤੇ ਫਿਰ ਇਹ ਉਸ ਇਮੇਜ ਦੇ ਵਿੱਚ ਫਿੱਟ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਉਹ ਡੀਪ ਸਟੇਟ ਰਾਹੀਂ ਵਰਤੇ ਗਏ, ਭਾਵੇਂ ਪੈਸੇ ਦੇ ਲਾਲਚ ਵਰਤੇ ਗਏ,
ਅਨਡੈਲੀਬਰੇਟਲੀ ਵਰਤੇ ਗਏ, ਕੋਈ ਹੋਰ ਬਲੈਕਮੇਲ ਦਾ ਸ਼ਿਕਾਰ ਹੋਏ। ਲੇਕਿਨ ਅਸੀਂ ਇਹ ਦੇਖਾਂਗੇ ਆਉਣ ਵਾਲੇ ਪੀਰੀਅਡ 'ਚ, ਔਰ ਇਸ ਤੋਂ ਅਸੀਂ ਖਬਰਦਾਰੀ ਵੀ ਕਰਦੇ ਹਾਂ ਆਪਣੀ ਕਮਿਊਨਿਟੀ ਦੀ, ਖਾਸ ਤੌਰ ਤੇ ਯੰਗਸਟਰਸ ਨੂੰ, ਕਿ ਭਾਈ ਕਿਸੇ ਵੀ ਕਿਸਮ ਦੀ ਪ੍ਰੋਵੋਕੇਸ਼ਨ ਤੋਂ ਬਚੋ। ਇਹ ਏਜੰਟ ਪ੍ਰੋਵੋਕੇਟਿਵ ਜਿਹੜੇ ਚਾਰ ਚਫੇਰੇ ਨੇ, ਔਰ ਸਾਨੂੰ ਜਿਹੜਾ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੋਏਗਾ ਕਿ ਏਜੰਸੀਆਂ, ਇੰਡੀਅਨ ਡੀਪ ਸਟੇਟ ਇਸ ਵੇਲੇ ਡਾਇਸਪੋਰਾ ਸਿੱਖਾਂ ਨੂੰ ਜਿਹੜਾ ਉਹ ਟਾਰਗੇਟ ਉਸਨੇ ਕੀਤਾ। ਦੁਬਾਰਾ ਵਾਂਸ ਅਗੇਨ ਕਰਦੇ ਰਹੇ ਨੇ, ਲਗਾਤਾਰਤਾ ਨਾਲ ਉਹਨਾਂ ਦੀ ਪ੍ਰੈਜ਼ੈਂਸ ਰਹੀ ਹੈ, ਪਰ ਹੁਣ ਇਹ ਐਗਰੈਸਿਵਲੀ ਜਦੋਂ ਇਦਾਂ ਦੀ ਘਟਨਾ ਵਾਪਰਦੀ ਹੈ ਤੇ ਉਹਦੇ ਨਾਲ ਜਿਹੜਾ ਉਹ ਹੋਰ ਵੀ ਇਸ ਗੱਲ ਦਾ ਡਰ ਹੁੰਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਕੁਛ ਨਾ ਕੁਛ ਹੋਰ ਵੀ ਅਨਫੋਲਡ ਹੋ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਭ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ। ਵਿਚੈਂਸਾ ਕਾਸਤੇ ਗੁੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਔਰ ਜਿਹੜਾ ਅਗਲਾ ਇਸ਼ੂ ਹੈ ਉਸ ਬਾਰੇ। ਸੋ ਭਾਰਤ ਸੱਚਮੁੱਚ ਹੀ ਵਿਸ਼ਵ ਗੁਰੂ ਬਣਨ ਵੱਲ ਅੱਗੇ ਵਧ ਰਿਹਾ। ਸੋ ਵਰਲਡ ਪਾਵਰਟੀ ਕਲੋਕ ਦੀ ਤਾਜ਼ਾ ਰਿਪੋਰਟ ਅਨੁਸਾਰ ਹੁਣ ਭਾਰਤ ਦੁਨੀਆ ਦੇ ਸਭ ਤੋਂ ਗਰੀਬ ਲੋਕਾਂ ਦੀ ਰਾਜਧਾਨੀ ਬਣ ਗਿਆ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ ਇਸ ਵੇਲੇ 83 ਮਿਲੀਅਨ ਲੋਕ ਅੱਤ ਦੀ ਗਰੀਬੀ ਵਿੱਚ ਰਹਿ ਰਹੇ ਹਨ। ਸੋ ਇਸ ਤੋਂ ਪਹਿਲਾਂ ਨਾਈਜੀਰੀਆ ਦੁਨੀਆ ਦੀ ਪਾਵਰਟੀ ਕੈਪੀਟਲ ਸੀ। ਸੋ ਭਾਰਤੀ ਹਾਕਮਾਂ ਤੇ ਉਹਨਾਂ ਦੇ ਦੁਮਸ਼ੁਲਿਆਂ ਨੂੰ ਇਸ ਦੀ ਲੱਖ ਲੱਖ ਮੁਬਾਰਕਬਾਦ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, उसे भारत च नारे लाते हैं कि भाई अब तो एक निशाना है, भारत को विश्व गुरु बनाना है। और भारत बन रहा है, बिल्कुल तेजी नाल बन रहा है। और ਅਸੀਂ ਪਹਿਲਾਂ ਹੀ ਮੁਬਾਰਕਬਾਦ ਦੇ ਦਈਏ, ਇਸ ਤੋਂ ਪਹਿਲਾਂ ਕਿ ਸਾਨੂੰ ਭੁੱਲ ਜਾਏ ਵਧਾਈ ਦੇਣ। ਹੁਣ ਵਿਸ਼ਵ ਗੁਰੂ, ਵਿਸ਼ਵ ਸਾਡੇ ਪਾਕਿਸਤਾਨੀ ਭੈਣ ਭਰਾ ਉਹਨਾਂ ਦੇ ਲਈ ਦੱਸਦੀ ਹੈ ਕਿ ਦੁਨੀਆ ਨੂੰ ਕਹਿੰਦੇ ਨੇ ਸੰਸਾਰ। ਔਰ ਜ਼ਾਹਰ ਹੈ ਕਿ ਜਿਹੜਾ ਇਹਨਾਂ ਦਾ ਇੱਕ ਤਾਂ ਇਹਨਾਂ ਨੇ ਆਪਣੀ ਇਮੈਜਨਰੀ ਜਿਹੜੀ ਹੈ ਉਹ ਗੌਰਵਤਾ ਬਣਾਈ ਹੋਈ ਹੈ, ਪ੍ਰਾਈਡ, ਕਿ ਜੀ ਸਾਡਾ ਐਨਸ਼ੀਐਂਟ ਭਾਰਤ। ਅੱਛਾ, ਐਨਸ਼ੀਐਂਟ ਕਦੋਂ? ਸਤਯੁਗ, ਤ੍ਰੇਤਾ, ਦੁਆਪਰ। ਉਹਨਾਂ ਨੂੰ ਕੋਈ ਪੁੱਛੇ ਕਿ ਜੀ ਇਹ ਜਿਹੜੀ ਸਾਰੀ ਇਨਸਾਨੀ ਤਾਰੀਖ ਹੈ ਸਿਵਲਾਈਜੇਸ਼ਨਸ ਦੀ, ਉਹ ਤਾਂ 7-8 ਹਜ਼ਾਰ ਸਾਲ ਤੋਂ ਜ਼ਿਆਦਾ ਨਹੀਂ ਬਣਦੀ। ਤੁਹਾਡੇ ਇਹਦੇ ਚੋਂ ਗਿਣੋ, ਸਤਯੁਗ ਕਿਹੜਾ ਹੈ, ਤ੍ਰੇਤਾ ਕਿਹੜਾ ਹੈ, ਦੁਆਪਰ ਕਿਹੜਾ, ਕਲਯੁਗ ਕਿਹੜਾ। ਤੇ ਉਹ ਫਿਰ ਝੂਠੇ ਪੈ ਜਾਂਦੇ ਨੇ। ਉਹ ਕਹਿੰਦੇ ਨੇ ਨਹੀਂ ਇਹ ਇਹਨਾਂ ਟੈਕਸਟ ਨੂੰ ਅਸੀਂ ਨਹੀਂ ਮੰਨਦੇ ਜੋ ਅੱਜ ਵਾਲੇ ਕਹਿ ਰਹੇ ਨੇ। ਸਾਡਾ ਤੇ ਬਹੁਤ ਯੁੱਗ, ਕਈ ਯੁੱਗ ਪਹਿਲਾਂ ਅਸੀਂ ਇਹ ਹੁੰਦੇ ਸੀ।
ਔਰ ਉਹਦੇ 'ਚ ਵੀ ਦਿਲਚਸਪ ਗੱਲ ਇਹ ਹੈ, ਅਸੀਂ ਪਿਛਲੇ 2-3 ਦਿਨ ਲਗਾਤਾਰਤਾ ਨਾਲ ਹੈਵੀ ਇੰਟੈਲੈਕਚੁਅਲ ਡਿਸਕਸ਼ਨ ਹੀ ਕਰਦੇ ਰਹੇ ਬੁੱਧਿਜ਼ਮ ਦੇ ਦੁਆਲੇ, ਕਿ ਵੀ ਜਿਹੜਾ ਭਾਰਤ ਦਾ ਥੋੜਾ ਬਹੁਤ ਜਾਂ ਉਸ ਖਿੱਤੇ ਦੇ ਲੋਕਾਂ ਦਾ ਰੋਲ ਜਿਸ ਨੂੰ ਤੁਸੀਂ ਸਰਾਹ ਸਕਦੇ ਹੋ, ਉਹ ਲਗਭਗ 700-800 ਸਾਲ ਦਾ ਉਹੀ ਪੀਰੀਅਡ ਹੈ ਜਦੋਂ ਕਿ ਬੁੱਧ ਧਰਮ ਨੂੰ ਮੰਨਣ ਵਾਲੇ ਮਹਾਰਾਜਾ ਅਸ਼ੋਕਾ ਦੀ ਗ੍ਰੇਟ ਉਹਦਾ ਰੂਲ ਸੀ। ਔਰ ਉਸ ਤੋਂ ਬਾਅਦ ਈਵਨ ਹਰਸ਼ਵਰਧਨ, ਔਰ ਮੈਂ ਕੱਲ੍ਹ ਹੀ ਜਦੋਂ ਮੈਂ ਯੁਆਨ ਸਵਾਂਗ ਦਾ ਜ਼ਿਕਰ ਵੀ ਕੀਤਾ ਜਾ ਕੇ, ਮੈਂ ਉਹਦੇ ਬਾਰੇ ਹੋਰ ਡਿਟੇਲ 'ਚ ਪੜ੍ਹਿਆ ਕਿਆ ਕਹਿਣੇ ਕਿ ਭਾਈ ਕਿੱਥੋਂ ਉਹ ਚਾਈਨਾ 'ਚੋਂ ਨਿਕਲਦਾ, ਕਿਹੜੇ ਪਾਸਿਓਂ ਘੁੰਮਦਾ, ਕਿੱਥੇ ਭਾਰਤ ਦੀਆਂ ਅੱਡ-ਅੱਡ ਥਾਵਾਂ ਦੇ ਉੱਤੇ ਤਕਸ਼ਲਾ ਵੀ ਜਾਂਦਾ ਹੈ, ਕਿਰਗਿਸਤਾਨ, ਉਹ ਸਾਰਾ ਚਾਈਨਾ ਦਾ ਉੱਥੋਂ ਰਾਊਟ ਕਸ਼ਮੀਰ ਦੇ ਵਿੱਚ ਆ ਕੇ ਉਹ ਰਹਿੰਦਾ ਹੈ ਆਪਣੀਆਂ ਮੋਨੈਸਟਰੀਜ਼ ਦੇ ਵਿੱਚ, ਫਿਰ ਉਹ ਜਲੰਧਰ ਵੀ ਆਉਂਦਾ ਹੈ, ਜਲੰਧਰ ਦੇ ਨੇੜਿਓਂ, ਔਰ ਉਹ ਸਾਰਾ ਔਰ ਵਾਪਸ ਵੀ ਜਾਂਦਾ ਹੈ ਆਪਣੇ ਜਨਮ ਉੱਥੇ। ਫਿਰ ਅਖੀਰਲੇ ਹਾਲਾਂ ਉਹਨੂੰ ਚੀਨ ਦਾ ਜਿਹੜਾ ਉੱਥੋਂ ਦਾ ਐਂਪਰਰ ਹੈ ਉਹ ਬਹੁਤ ਆਨਰ ਕਰਨਾ ਚਾਹੁੰਦਾ ਹੈ ਦਰਬਾਰ, ਔਰ ਉਹ ਸਭ ਕੁਝ ਨੂੰ ਛੱਡ ਕੇ ਵਾਪਸ ਆਪਣੀ ਮੋਨੈਸਟਰੀ ਦੇ ਵਿੱਚ ਚਲਾ ਜਾਂਦਾ ਹੈ, ਮੱਠ 'ਚ ਚਲਾ ਜਾਂਦਾ ਹੈ। ਤੇ ਜੋ ਨੌਲੇਜ ਇੱਥੋਂ ਲੈ ਕੇ ਗਿਆ, ਕਿਉਂਕਿ ਉਹਨੂੰ ਇਹ ਸੀ ਕਿ ਜਿਹੜਾ ਉੱਥੋਂ ਤੱਕ ਬੁੱਧਿਜ਼ਮ ਪਹੁੰਚਿਆ ਉਹ ਕਰਪਟਡ ਹੈ, ਔਰ ਮੇਨ ਸੋਰਸ ਭਾਰਤ ਦੇ ਵਿੱਚ ਮਹਾਯਾਨਾ ਰਾਹੀਂ ਜਿਹੜਾ ਬੁੱਧਿਜ਼ਮ ਹੈ ਉਸ ਦੀ ਉਹਨੇ ਜਾਣਕਾਰੀ ਇਕੱਠੀ ਕੀਤੀ। ਹੁਣ ਅਸੀਂ 6ਵੀਂ-7ਵੀਂ ਸਦੀ ਦਾ ਯੁਆਨ ਸਵਾਂਗ ਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਤੇ ਆਧਾਰਿਤ ਉਸ ਖਿੱਤੇ ਨੂੰ ਦੇਖਦੇ ਹਾਂ। ਹੁਣ ਇਹ ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਉਸ ਵੇਲੇ ਬੋਧੀ ਰਾਜਿਆਂ ਦਾ ਜੋ ਹਰਸ਼ਵਰਧਨ ਸੀ, ਔਰ ਹਰਸ਼ਵਰਧਨ ਨੇ ਵੀ ਉਹਨੂੰ ਬਹੁਤ ਆਨਰ ਕੀਤਾ। ਹੁਣ ਜਿਹੜਾ ਪੀਰੀਅਡ ਇਹਨਾਂ ਦੀ 골ਡਨ ਏਜ ਹੈ ਅਸਲ ਦੇ ਵਿੱਚ, ਜਿਹਦੇ 'ਚ ਤਰੱਕੀ ਹੋਈ, ਜਿਹਦੇ 'ਚ ਪੀਸ ਸੀ, ਹਾਰਮਨੀ ਸੀ, ਸਭ ਦੇ ਹਕੂਕ ਸੀ, ਉਹ ਉਹੀ ਬੁੱਧਿਜ਼ਮ ਦਾ ਪੀਰੀਅਡ ਹੀ ਸੀ। ਬੁੱਧ ਦੇ ਥਾਟ ਦੇ ਉੱਤੇ ਜਿਹੜਾ ਰਾਜ ਪਾਕ ਖੜਾ ਸੀ। ਜਿਉਂ ਹੀ ਵਾਪਸ ਬ੍ਰਾਹਮਣਵਾਦ ਨੇ ਸ਼ੰਕਰਾ ਦੇ ਜ਼ਮਾਨੇ 'ਚ 8ਵੀਂ ਸਦੀ ਤੋਂ ਕੰਮ ਸ਼ੁਰੂ ਹੋ ਗਿਆ, ਔਰ ਇਧਰੋਂ ਫਿਰ ਜਿਹੜੇ ਨੇ ਇੱਕ ਪਾਸੇ ਇਹਨਾਂ ਨੇ ਬੁੱਧ ਧਰਮ ਦਾ ਸਫਾਇਆ ਕੀਤਾ ਸ਼ਾਸਤਰ ਔਰ ਸ਼ਸਤਰ ਨਾਲ, ਫਿਰ ਅਸੀਂ ਦੇਖਦੇ ਹਾਂ ਕਿ 10ਵੀਂ ਸਦੀ ਤੱਕ ਪਹੁੰਚਦੇ ਹਾਂ। ਫਿਰ ਜਿਹੜਾ ਮਹਿਮੂਦ ਗਜ਼ਨਵੀ, ਔਰ ਫਿਰ ਉਸ ਤੋਂ ਅਗਲੀਆਂ ਸਦੀਆਂ 'ਚ ਮੁਹੰਮਦ ਗੌਰੀ, ਉਸ ਤੋਂ ਪਹਿਲਾਂ ਮੁਹੰਮਦ ਬਿਨ ਕਾਸਮ ਜਿਹੜਾ ਹੈ ਉਹ ਆਲਮੋਸਟ ਜਿਹੜਾ ਮੁਲਤਾਨ ਔਰ ਸਿੰਧ ਤੱਕ ਹੀ ਆਉਂਦਾ ਹੈ, ਕਿਉਂਕਿ ਰੈਸਟ ਮੇਨਲੈਂਡ 'ਚੋਂ ਨਹੀਂ ਗਿਆ, ਇਸ ਲਈ ਬੁੱਧ ਧਰਮ ਜਿਹੜਾ ਹੈ ਉਸ ਨੂੰ ਬ੍ਰਾਹਮਣਵਾਦ ਉਖਾੜਦਾ ਰਿਹਾ। ਔਰ ਇੱਕ ਥਾਟ ਇਹ ਵੀ ਹੈ ਕਿ ਈਵਨ ਮੁਹੰਮਦ ਬਿਨ ਕਾਸਮ ਦੇ ਨਾਲ ਵੀ ਸਿੰਧ ਦੇ ਵਿੱਚ ਉਹ ਬੁੱਧਿਸਟ ਜਿਹਨਾਂ ਤੇ ਬ੍ਰਾਹਮਣਾਂ ਨੇ ਜ਼ੁਲਮ ਕੀਤੇ ਸੀ ਉਹਨਾਂ ਨੇ ਉਹਦਾ ਸਾਥ ਦਿੱਤਾ। ਔਰ ਈਵਨ ਕੁਛ ਦਾ ਤਾਂ ਇਹ ਵੀ ਕਹਿਣਾ ਕਿ ਮਹਿਮੂਦ ਗਜ਼ਨਵੀ ਔਰ ਉਸ ਦੇ ਹਮਲਿਆਂ ਵੇਲੇ ਵੀ ਜਿਹੜੇ ਬੁੱਧਿਸਟ ਪੀੜਤ ਸੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਵੀ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਉਹਦਾ ਅਸੀਂ ਕਿਤੇ ਨਾ ਕਿਤੇ ਬਦਲਾ ਲੈਣਾ, ਉਹਨਾਂ ਨੇ ਮਹਿਮੂਦ ਗਜ਼ਨਵੀ ਨੂੰ ਜੁਆਇਨ ਕੀਤਾ। ਹਿਸਟਰੀ ਦੇ ਅੱਡ-ਅੱਡ ਐਂਗਲ ਹੁੰਦੇ ਨੇ। ਸੋ ਇਹ ਹਰ ਵਾਰ ਮੈਂ ਐਮਫਸਾਈਜ਼ ਇਹ ਕਰਨਾ ਚਾਹੁੰਦਾ ਵੀ ਜਿਹਨੂੰ ਇਹ ਅੱਜ ਹਿੰਦੂਤਵਾ ਦੇ ਨਾਂ ਥੱਲੇ ਪ੍ਰਾਚੀਨ ਗੌਰਵ ਕਹਿ ਕੇ, ਐਂਸ਼ੀਐਂਟ ਪ੍ਰਾਈਡ ਕਹਿ ਕੇ ਜਿਹੜਾ ਉਹ ਵੇਚ ਰਹੇ ਨੇ, ਈਵਨ ਇਹੋ ਜਿਹਾ ਵੀ ਕੋਈ ਪ੍ਰਾਈਡ ਐਗਜ਼ਿਸਟ ਨਹੀਂ ਕਰਦਾ ਇਹਨਾਂ ਦੀ। ਸਿਰਫ ਇਹੀ ਨਹੀਂ ਕਿ ਇਹਨਾਂ ਨੇ ਸਭ ਕੁਝ ਹੀ ਮਿਥਿਹਾਸ ਤੇ ਖੜਾ ਕੀਤਾ ਹੈ, ਇਹ ਵੀ ਇੱਕ ਫਾਲਸ ਨੈਰੇਟਿਵ ਬਿਲਡ ਕੀਤਾ ਕਿ ਜੀ ਸਾਡਾ ਇਹ ਸੀ, ਔਰ ਹਰ ਚੀਜ਼ ਨੂੰ ਕਲੇਮ ਕਰਨਗੇ ਕਿ ਜੀ ਸਾਡੇ ਇਹ ਮਹਾਭਾਰਤ ਜਿਹੜਾ ਇੱਕ ਪੁਰਾਣ ਹੈ, ਇੱਕ ਕਹਾਣੀ ਹੈ, ਇੱਕ ਫਿਕਸ਼ਨ ਹੈ, ਇੱਕ ਉਹਦੇ 'ਚ ਜਿਸ ਕਿਸਮ ਦਾ ਇੱਥੇ ਫਿਕਸ਼ਨ ਐਂਡ ਇਮੈਜੀਨੇਸ਼ਨ ਜੋ ਤੁਸੀਂ ਕੁਝ ਕੱਢਦੇ ਹੋ, ਪਰ ਤੁਸੀਂ ਉਹਦੇ 'ਚ ਦੇਖੋਗੇ ਕਿ ਗਮਲਿਆਂ ਦੇ ਵਿੱਚ ਬੱਚੇ ਵੀ ਜਮਾਏ, 100 ਬੱਚੇ 100 ਕੌਰਵ ਭਰਾ ਤਾਂ ਹੀ ਹੋਏ ਵੀ ਗਮਲਿਆਂ 'ਚੋਂ ਕਹਿੰਦੇ ਵੀ ਟੈਸਟ ਟਿਊਬ ਬੇਬੀ ਅੱਜ ਵਾਲਿਆਂ ਨੇ ਤਾਂ ਹੁਣ ਕੱਢੀ ਹੈ, ਅਸੀਂ ਦੇਖੋ ਕੀ ਕੱਢਿਆ ਸੀ। ਫਿਰ ਉਹਦੇ 'ਚ ਮੋਦੀ ਜਿਹੜਾ ਸਾਇੰਟਿਸਟਾਂ ਦੀ ਕਾਨਫਰੰਸ ਇਹ ਵੀ ਦਾਅਵਾ ਕਰ ਰਿਹਾ ਕਿ ਜੀ ਦੇਖੋ ਅਸੀਂ ਹਾਥੀ ਦਾ ਸਿਰ ਜਿਹੜਾ ਹੈ ਉਹ ਲਾ ਦਿੱਤਾ ਬੰਦੇ ਨੂੰ। ਸਾਡੇ ਪਲਾਸਟਿਕ ਸਰਜਨ ਸੀ, ਦੇਖੋ ਗਣੇਸ਼ ਦਾ ਸਿਰ ਹਾਥੀ ਦਾ ਹੈ, ਉਹਦਾ ਸਿਰ ਵੱਢਤਾ ਸੀ ਉਹਦੇ ਪਿਓ ਨੇ, ਸ਼ਿਵ ਜੀ ਨੇ, ਔਰ ਸਾਡੇ ਸਰਜਨਾਂ ਨੇ ਉਹਨੂੰ ਪਲਾਂਟ ਕਰਤਾ। ਔਰ ਕਿੱਥੋਂ ਤੱਕ ਚਲੇ ਗਏ, ਮੈਂ ਗੱਲ ਕਰਾਂਗਾ। ਹੁਣ ਪਿਛਲੇ ਦਿਨਾਂ 'ਚ ਕਰਨਾਟਕਾ ਦੇ ਸਕੂਲ ਐਜੂਕੇਸ਼ਨ ਬੋਰਡ ਨੇ ਪਾਈਥਾਗੋਰਸ ਦਾ ਜਿਹੜਾ ਸਿਧਾਂਤ ਹੈ A2 + B2 = C2, ਉਹ ਵੀ ਉਹਨਾਂ ਨੇ ਕਿਹਾ ਵੀ ਇਹਦੀਆਂ ਰੂਟਸ ਜਿਹੜੀਆਂ ਨੇ ਉਹ ਵੈਦਿਕ ਮੈਥਮੈਟਿਕਸ, ਉਹ ਵੀ ਵੇਦਾਂ 'ਚੋਂ ਨਿਕਲਿਆ। ਉਹ ਗ੍ਰੀਕ 2500 ਸਾਲ ਪਹਿਲਾਂ ਜੰਮਿਆ, ਜਿਹਨੂੰ ਸਾਰੀ ਦੁਨੀਆ ਜਿਹੜੀ ਹੈ ਜਿਓਮੈਟਰੀ ਦੇ ਵਿੱਚ ਇਸ ਸਿਧਾਂਤ ਦੇ ਉੱਤੇ ਖੜੀ ਹੈ, ਲੇਕਿਨ ਇਹ ਵੀ ਇਹਨਾਂ ਦਾ। ਔਰ ਇਸ ਨੂੰ ਕਿਉਂਕਿ ਇਹ ਸਾਰਾ ਇੱਕ ਮਿਥ ਬਿਲਡ ਕੀਤਾ ਹੋਇਆ ਹੈ, ਜਿਹੜਾ ਅੱਗੋਂ ਨਹੀਂ ਸੌਦਾ ਵੇਚਿਆ ਜਾ ਰਿਹਾ ਭਾਰਤੀਆਂ ਨੂੰ, ਉਹ ਇਹੀ ਕਿਹਾ ਜਾ ਰਿਹਾ
ਕਿ ਜੀ ਅਸੀਂ ਵਿਸ਼ਵ ਗੁਰੂ ਬਣਨ ਵੱਲ ਅੱਗੇ ਵਧ ਰਹੇ ਅੱਗੇ ਵਧ ਹੁਣ ਵਿਸ਼ਵ ਗੁਰੂ ਕਿ ਗੁਰੂ ਆਫ ਦਾ ਵਰਲਡ ਅਸੀਂ ਸਾਰੀ ਦੁਨੀਆ ਨੂੰ ਜਿਹੜਾ ਉਹ ਟੇਕ ਓਵਰ ਕਰਨਾ ਔਰ ਚਾਰ ਚਫੇਰੇ ਸਾਡੇ ਹਿੰਦੂਤਵਾ ਬੁੱਤ ਪ੍ਰਸਤੀ ਭਾਰਤ ਮਾਤਾ ਕੀ ਜੈ ਹੋਏਗੀ ਚਾਰ ਚਫੇਰੇ ਔਰ ਉਹਦੇ ਲਈ ਜਦੋਂ ਵੀ ਮੋਦੀ ਕਿਤੇ ਬਾਹਰਲੇ ਦੌਰੇ ਤੇ ਆਉਂਦਾ ਹੈ ਹਾਲਾਂ ਜਿਨ੍ਹਾਂ ਮੁਲਕਾਂ 'ਚੋਂ ਜਾਂਦਾ ਉਹਨਾਂ ਦੀ ਕਿਸੇ ਅਖਬਾਰ ਕਿਸੇ ਮੀਡੀਆ ਤੇ ਇੱਕ ਲਾਈਨ ਵੀ ਨਹੀਂ ਹੁੰਦੀ ਉਹਦੀ ਕੋਈ ਝਲਕ ਵੀ ਨਹੀਂ ਦਿਖਾ ਰਹੇ ਹੁੰਦੇ ਲੇਕਿਨ ਉੱਥੇ ਉਹਨਾਂ ਨੇ ਸੌਦਾ ਇਸ ਪਹਿਲਾਂ ਤਾਂ ਜਹਾਜ਼ ਭਰ ਕੇ ਨਾਲ ਉਹ ਲਿਆਂਦਾ ਹੁੰਦਾ ਹੈ ਗੋਦੀ ਮੀਡੀਆ ਦਾ ਅੱਛਾ ਔਰ ਪਿੱਛੇ ਵੀ ਚੱਲ ਰਿਹਾ ਹੁੰਦਾ ਕਿ ਜਿੱਥੇ ਜਿੱਥੇ ਮੋਦੀ ਜਾ ਰਿਹਾ ਹੈ ਅਸਮਾਨ ਤੋਂ ਫੁੱਲ ਵਰਸ ਰਹੇ ਨੇ ਔਰ ਜ਼ਮੀਨ ਵੀ ਜਿਹੜੀ ਹੈ ਮੋਦੀ ਤੁਮ ਧन्य ਹੋ ਮੋਦੀ ਤੁਮ ਧन्य ਹੋ ਚਾਰ ਚਫੇਰੇ ਸ਼ਨਾਈਆਂ ਵੱਜ ਰਹੀਆਂ ਔਰ ਦੁਨੀਆ ਜਿਹੜੀ ਹੈ ਮੋਦੀ ਦੇ ਗਲ 'ਚ ਹਾਰ ਪਾ ਰਹੀ ਹੈ ਕਿਉਂਕਿ ਵਿਸ਼ਵ ਗੁਰੂ ਦਾ ਨੁਮਾਇੰਦਾ ਹੈ ਹੁਣ ਅਸੀਂ ਉਹਨਾਂ ਦੀ ਇੱਕ ਹੋਰ ਉਦਾਹਰਣ ਦੇ ਦਈਏ ਕਿ ਵਾਕਈ ਅਸੀਂ ਇਹ ਜਿਹੜਾ ਜਦੋਂ ਮੈਨੂੰ ਕੋਈ ਖਬਰ ਇਸ ਕਿਸਮ ਦੀ ਮਿਲਦੀ ਹੈ ਮੈਨੂੰ ਲੱਗਦਾ ਵੀ ਨਹੀਂ ਭਾਰਤ ਜਿਹੜਾ ਹੈ ਉਹ ਵਾਕਈ ਵਿਸ਼ਵ ਗੁਰੂ ਬਣਨ ਵੱਲ ਵਧ ਰਿਹਾ ਜਿਵੇਂ ਅਸੀਂ ਵਰਲਡ ਪੋਪੂਲੇਸ਼ਨ ਡੇ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਜਿਹੜੀ ਇਹਦੇ ਤੇ ਆਈ ਕਿ 2024 ਤੱਕ ਭਾਰਤ ਜਿਹੜਾ ਹੈ ਉਹ ਆਬਾਦੀ ਦੇ ਲਿਹਾਜ਼ ਨਾਲ ਚੀਨ ਨੂੰ ਪਿੱਛੇ ਛੱਡ ਦੇਗਾ ਔਰ ਨੰਬਰ 1 ਮੁਲਕ ਜਿਹੜਾ ਦੁਨੀਆ ਦਾ ਆਬਾਦੀ ਵਾਲਾ ਬਣੇਗਾ ਅਸੀਂ ਵਧਾਈ ਦਿੱਤੀ ਸੀ ਕਿ ਵੀ ਵਰਲਡ ਗੁਰੂ ਮੈਂ ਤਾਂ ਲਾਈਟਰ ਵੇਂਜ ਕਿਹਾ ਸੀ ਮੈਂ ਕਿਹਾ ਵੀ ਹੁਣ ਭਾਰਤ ਦਾ ਕਲੇਮ ਬਣ ਸਕਦਾ ਹੈ ਕਿ ਉਹ UN ਸਿਕਿਉਰਿਟੀ ਕਾਉਂਸਲ ਦੇ ਪਰਮਾਨੈਂਟ ਮੈਂਬਰ ਲਈ ਕਿ ਜੀ ਔਰ ਵਾਕਈ ਉਸ ਤੋਂ ਅਗਲੇ ਦਿਨ ਉਹਨਾਂ ਦਾ ਇੱਕ ਇਸ ਕਿਸਮ ਦਾ ਆਫੀਸ਼ੀਅਲ ਉਹ UN ਦਾ ਉਹ ਇਹ ਕਹਿ ਰਿਹਾ ਉਹਨੂੰ ਸਵਾਲ ਪੁੱਛਿਆ ਕਿਸੇ ਇੰਡੀਆ ਨੇ ਕਿ ਜੀ ਦੇਖੋ ਹੁਣ ਤਾਂ ਇੰਡੀਆ ਜਿਹੜਾ ਹੈ ਉਹ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣ ਰਿਹਾ ਤੁਹਾਡੀ ਰਿਪੋਰਟ ਮੁਤਾਬਕ ਇਹਦੀ ਕੀ ਤਬਦੀਲੀ ਹੋਏਗੀ ਤਾਂ ਉਹਨੇ ਵੀ ਸ਼ਾਇਦ ਮੇਰੇ ਵਾਂਗ ਹੀ ਲਾਈਟਰ ਵੇ ਉਹਨੇ ਕਿਹਾ ਕਿ ਵੀ ਜਿਹੜਾ ਭਾਰਤ ਦਾ ਆਲਰੇਡੀ ਸਿਕਿਉਰਿਟੀ ਕਾਉਂਸਲ ਮੈਂਬਰ ਬਣਨ ਦਾ ਕਲੇਮ ਹੈ ਉਹ ਹੋਰ ਮਜ਼ਬੂਤ ਹੋ ਜਾਏਗਾ ਉਹਨੂੰ ਵੀ ਉਹਨਾਂ ਨੇ ਖਬਰ ਬਣਾਤਾ ਕਿ ਨਾ ਉਹ ਇੰਡੀਆਸ ਕਲੇਮ ਜਿਹੜਾ ਉਹ ਬਣ ਗਿਆ ਹੁਣ ਅੱਜ ਜਿਹੜੀ ਖਬਰ ਹੈ ਇਹ ਵੀ ਅਸੀਂ ਕੋਈ ਖਾਲਿਸਤਾਨੀ ਫੈਕਟਰੀ 'ਚ ਨਹੀਂ ਬਣਾਈ ਕੋਈ ਖਾਲਿਸਤਾਨ ਦੀ WhatsApp ਯੂਨੀਵਰਸਿਟੀ ਨਹੀਂ ਹੈ ਇਹਨਾਂ ਦੀ ਹਿੰਦੂ ਤਵੀਆਂ ਦੀ WhatsApp ਯੂਨੀਵਰਸਿਟੀ ਵਾਂਗੂ ਤੇ ਇਹ ਖਬਰ ਦਾ ਹੈਡਲਾਈਨ ਹੈ ਇੰਡੀਆ ਓਵਰਟੇਕਸ ਨਾਈਜੀਰੀਆ ਐਜ਼ ਵਰਲਡਸ ਪਾਵਰਟੀ ਕੈਪੀਟਲ ਹੁਣ ਓਵਰਟੇਕ ਤੁਸੀਂ ਵੀ ਡਰਾਈਵ ਕਰਦੇ ਹੋ ਸਾਰੇ ਜਿਹੜੇ ਉਹਨਾਂ ਨੂੰ ਪਤਾ ਹੈ ਵੀ ਓਵਰਟੇਕ ਕੀ ਹੁੰਦਾ ਕਿਵੇਂ ਕਰਨਾ ਲੰਘ ਕੇ ਉਹਨਾਂ ਨੇ ਮਾਰ ਕੇ ਹੁੱਜ ਤੇ ਜਿਹੜਾ ਅੱਗੇ ਲੰਘ ਗਿਆ ਵੀ ਤੂੰ ਚੱਲ ਪਿੱਛੇ ਮੈਂ ਕੈਪੀਟਲ ਹੈ ਪਾਵਰਟੀ ਦੀ ਗਰੀਬਾਂ ਦੀ ਔਰ India has surpassed Nigeria as the nation with the highest number of extremely poor people. ਇਸ ਵੇਲੇ ਦੁਨੀਆ 'ਚ ਜੇ ਸਭ ਤੋਂ ਜ਼ਿਆਦਾ ਗਰੀਬ ਲੋਕ ਦੇਖਣੇ ਨੇ ਤੇ ਉਹ ਭਾਰਤ 'ਚ ਨੇ ਇਸ ਤੋਂ ਪਹਿਲਾਂ ਨਾਈਜੀਰੀਆ ਦੇ ਵਿੱਚ ਸੀ ਔਰ ਹੁਣ ਨਾਈਜੀਰੀਆ ਨੂੰ ਓਵਰਟੇਕ ਕਰ ਲਿਆ ਇੰਡੀਆ ਨੇ ਸਰਪਾਸ ਕਰ ਲਿਆ ਵਰਲਡ ਪਾਵਰਟੀ ਕਲੌਕ ਇਹ ਆਰਗੇਨਾਈਜੇਸ਼ਨ ਹੈ ਜਿਹੜੀ ਦੁਨੀਆ 'ਚ ਮੋਨੀਟਰ ਕਰਦੀ ਹੈ ਕਿ ਕਿੰਨੇ ਕਿੱਥੇ ਗਰੀਬ ਨੇ said this in its recent update considering the COVID-19 pandemic economic effect ਇਹ ਰਿਪੋਰਟ ਵੀ ਉਹਨਾਂ ਨੇ ਕਿ ਵੀ COVID-19 ਦੇ ਕੀ ਇਫੈਕਟ ਹੋਏ ਨੇ ਹਾਲਾਂ ਭਾਰਤ ਸ਼ਾਇਦ ਗਿਣਤੀ ਹੋਰ ਜ਼ਿਆਦਾ ਹੁੰਦੀ ਪਰ ਚਲੋ ਇਹਨਾਂ ਨੇ 47 ਲੱਖ ਵੈਸੇ ਹੀ ਮਾਰਤੇ ਕੋਵਿਡ ਦੇ ਨਾਲ ਉਹਨਾਂ ਨੂੰ ਆਕਸੀਜਨ ਨਹੀਂ ਦਿੱਤੀ ਨਹੀਂ ਤਾਂ ਇਹ ਗਿਣਤੀ ਤੁਸੀਂ ਦੇਖ ਲਓ ਉਹਦੇ 4.5 ਮਿਲੀਅਨ ਹੋਰ ਲੜ ਜਾਣੇ ਸੀ ਬਿਲਕੁਲ ਔਰ ਇਹ ਵੀ ਗੁੱਡ ਰਿਡੈਂਸ ਇੰਡੀਆ ਨੂੰ ਇੰਨਾ ਵੱਡਾ ਕਰਨ 'ਚ ਜਿਹੜਾ ਇਹਨੇ ਵੀ ਉਹਨਾਂ ਨੇ ਕਿਹਾ ਦਾ ਵਰਲਡ ਪਾਵਰਟੀ ਕਲੌਕ ਇਜ਼ ਐਨ ਆਨਲਾਈਨ ਟੂਲ that monitors the progress against poverty globally and region and provides real-time poverty data across countries. A very credible world poverty clock hai. According to its data, extremely poor people are those living on N800 per day, less than $2 per day. ਜਿਹੜੀ ਇਹਨਾਂ ਦੀ ਪਾਵਰਟੀ ਦੀ ਡੈਫੀਨੇਸ਼ਨ ਹੈ ਉਹ ਇਹ ਹੈ ਕਿ ਜਿਨ੍ਹਾਂ ਦੀ ਰੋਜ਼ਾਨਾ ਆਮਦਨ $2 ਤੋਂ ਵੀ ਘੱਟ ਹੈ ਅੱਛਾ In 2018, Nigeria held the position with about 87 million people in extreme poverty compared with India's 73 million. ਕਿ 2018 ਚ ਝੰਡੀ ਨਾਈਜੀਰੀਆ ਕੋਲ ਸੀ ਕਿਉਂਕਿ ਨਾਈਜੀਰੀਆ ਦੇ ਵਿੱਚ 87 ਮਿਲੀਅਨ ਲੋਕ ਗਰੀਬ ਸੀ ਜਿਹੜੀ ਇਸ ਡੈਫੀਨੇਸ਼ਨ ਨਾਲ ਤੇ ਇੰਡੀਆ ਚ ਉਦੋਂ 73 ਮਿਲੀਅਨ ਸੀ ਇੰਡੀਆ ਸੈਕੰਡ ਸੀ ਪਰ ਇੰਡੀਆ ਨੇ ਵੀ ਦੌੜ ਲਾਈ ਸ਼ੂਟ ਵੱਟੀ ਉਹਨਾਂ ਨੇ ਕਿਹਾ ਨਹੀਂ ਅਸੀਂ ਫਸਟ ਆਉਣਾ ਹੈ According to new data, about 83 million Indians have been plunged into extreme poverty in 2022. ਹੁਣ ਇੰਡੀਆ ਜਿਹੜਾ ਕਿ 2018 ਚ 73 ਮਿਲੀਅਨ ਸੀ ਗਰੀਬ ਹੁਣ ਉਹਨਾਂ ਦੇ 83 ਮਿਲੀਅਨ ਹੋ ਗਏ ਤੇ ਨਾਈਜੀਰੀਆ ਜਿਹੜਾ
ਜਿਹਦੇ 87 ਮਿਲੀਅਨ ਸੀ ਉਹ ਹੁਣ 70 ਮਿਲੀਅਨ ਤੇ, ਯਾਨੀ ਨਾਈਜੀਰੀਆ ਵਰਗਾ 3rd ਕਲਾਸ ਵਿਚਾਰਾ ਗਰੀਬੀ ਦਾ ਮਾਰਿਆ ਮੁਲਕ, ਜੀ ਉਹਨਾਂ ਨੇ ਤਾਂ ਇਹਨਾਂ 4 ਸਾਲਾਂ 'ਚ ਡਿਊਰਿੰਗ ਕੋਵਿਡ ਵੀ ਉਹਨਾਂ ਨੇ ਤੇ ਆਪਣੀ ਗਰੀਬਾਂ ਦੀ ਗਿਣਤੀ ਘਟਾ ਲਈ, ਉਹ 70 ਮਿਲੀਅਨ ਤੇ ਆ ਗਏ। ਔਰ ਇਹ ਜਿਹੜਾ ਹੁਣ ਜਿਹੜਾ ਉਹ ਇਹ ਆਲਮੋਸਟ ਨਾਈਜੀਰੀਆ ਦੀ 33% ਪਾਪੂਲੇਸ਼ਨ ਬਣਦੀ ਹੈ। ਔਰ ਇਹ ਜਿਹੜਾ ਇੰਡੀਆ ਨੂੰ ਇਸ ਵੇਲੇ ਉਹਨਾਂ ਨੇ ਇਹ ਜਿਹੜਾ ਵਰਲਡ ਜਿਹੜਾ ਵੈਸੇ ਤਾਂ ਮੈਨੂੰ ਆ ਰਿਹਾ ਕਿ ਵੀ ਇਹ ਵੈਸੇ ਵੀ ਉਹਨੂੰ ਬੜਾ ਪ੍ਰਚਾਰਦੇ ਨੇ ਜਦੋਂ ਜੀ ਵਰਲਡ ਸੁੰਦਰੀ ਅਵਾਰਡ ਉਹਨੂੰ ਯੂਨੀਵਰਸਲ ਇੰਡੀਆ ਨੇ ਤਾਜ ਲਿਆਂਦਾ। ਸੋ ਹੁਣ ਇਹ ਜਿਹੜਾ ਵਰਲਡ ਪਾਵਰਟੀ ਦਾ ਤਾਜ ਹੈ ਇਹ ਭਾਰਤ ਨੂੰ ਮਿਲ ਗਿਆ, ਭਾਰਤ ਦੇ ਸਿਰ ਤੇ ਸੁਸ਼ੋਭਿਤ ਕਰ ਦਿੱਤਾ ਗਿਆ ਤੇ ਹੁਣ 4 ਚੁਫੇਰੇ ਫੁੱਲਾਂ ਦੀ ਵਰਖਾ ਹੋ ਰਹੀ ਹੈ। ਵਧਾਈਆਂ ਵਧਾਈਆਂ ਤੇ ਭਾਰਤ ਮਾਤਾ ਕੀ ਜੈ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਨੇ ਬ੍ਰੇਕ ਫਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ ਅਤੇ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਭਾਰਤ ਵਿੱਚ ਜੋ ਭ੍ਰਿਸ਼ਟਾਚਾਰ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਬੀਜੇਪੀ ਨੇ 4 ਚੁਫੇਰੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਕੀਤਾ ਹੋਇਆ ਹੈ। ਸੋ ਭਾਰਤ ਵਿੱਚ 18 ਜੁਲਾਈ ਨੂੰ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ ਦੀ ਚੋਣ ਹੋਣੀ ਹੈ। ਸੋ ਇਸ ਚੋਣ ਵਿੱਚ ਓਪੋਜੀਸ਼ਨ ਪਾਰਟੀਆਂ ਦੇ ਉਮੀਦਵਾਰ ਜਸਵੰਤ ਸਿਨਹਾ ਨੇ ਇਲਜ਼ਾਮ ਲਗਾਇਆ ਹੈ ਕਿ ਬੀਜੇਪੀ ਪੈਸੇ ਦੇ ਬਲਬੂਤੇ ਤੇ ਐਮਐਲਏ ਖਰੀਦ ਰਹੀ ਹੈ ਸੋ ਤਾਂ ਕਿ ਉਹ ਜਿੱਤ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਿਰਾਦ ਚੌਧਰੀ ਇੱਕ ਬੰਗਾਲੀ ਮੂਲ ਦੇ ਬੜੇ ਪ੍ਰਸਿੱਧ ਮਸ਼ਹੂਰ ਅੰਗਰੇਜ਼ੀ ਦੇ ਲੇਖਕ ਹੋਏ। ਕਾਫੀ ਵਕਤ ਜ਼ਿੰਦਗੀ ਦਾ ਉਹਨਾਂ ਨੇ ਇੰਗਲੈਂਡ 'ਚ ਗੁਜ਼ਾਰਿਆ ਔਰ ਸ਼ਾਇਦ 99 ਸਾਲ ਦੀ ਉਮਰ 'ਚ ਉਹਨਾਂ ਦੀ ਮੌਤ ਹੋਈ ਜੀ। ਔਰ ਉਹ ਇੱਕ ਜਿਹਨੂੰ ਉਸ ਪੀਰੀਅਡ 'ਚ ਹੁਣ ਤਾਂ ਬਹੁਤ ਸਾਰਾ ਸੋਸ਼ਲ ਮੀਡੀਆ ਜਾਂ ਦੂਸਰਾ ਹਕੀਕਤ ਨੂੰ ਸਾਹਮਣੇ ਲਿਆਂਦਾ ਹੈ, ਲੇਕਿਨ ਉਸ ਪੀਰੀਅਡ 'ਚ ਉਹ ਬੜੀ ਬੇਬਾਕੀ ਦੇ ਨਾਲ ਭਾਰਤ ਬਾਰੇ ਆਪਣਾ ਐਨਾਲਿਸਿਸ ਦਿੰਦੇ ਸੀ, ਲੋਕਾਂ ਬਾਰੇ ਵੀ। ਔਰ ਸ਼ਾਇਦ ਉਹ ਬਹੁਤ ਉਹਨਾਂ ਫਿਊ ਲੋਕਾਂ 'ਚੋਂ ਸੀ ਜਿਹੜੇ ਅੰਗਰੇਜ਼ਾਂ ਨੂੰ ਐਡਮਾਇਰ ਕਰਦੇ ਸੀ ਕਿ ਜੋ ਵੀ ਅੱਜ ਸਬ ਕੰਟੀਨੈਂਟ ਦੇ ਵਿੱਚ ਮਾੜੀ ਮੋਟੀ ਡਿਵੈਲਪਮੈਂਟ ਦੇ ਨਾਂ ਥੱਲੇ ਹੈ ਇਹ ਅੰਗਰੇਜ਼ਾਂ ਦੀ ਬਦੌਲਤ ਹੈ। ਔਰ ਉਹਨਾਂ ਦਾ ਇੱਕ ਪਪੂਲਰ ਜਿਹੜਾ ਕੋਟ ਖਾਸ ਤੌਰ ਤੇ ਜਦੋਂ ਇੰਡੀਅਨ ਕਰੈਕਟਰ ਨੂੰ ਬਿਆਨਦੇ ਸੀ ਤੇ ਉਹਨਾਂ ਦਾ ਇਹ ਕੋਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਕਿ ਹਰ ਭਾਰਤੀ ਦੇ ਜੀਨਸ ਦੇ ਵਿੱਚ ਜਿਹੜਾ ਇਹਨਾਂ ਦਾ ਤੁਖਮ ਹੀ ਜਿਹੜਾ ਉਹ ਕਰਪਸ਼ਨ ਨਾਲ ਭਰਿਆ ਹੋਇਆ, ਉੱਥੋਂ ਹੀ ਸ਼ੁਰੂਆਤ ਹੁੰਦੀ ਹੈ। ਔਰ ਇਸ ਗੱਲ ਨੂੰ ਲੈ ਕੇ ਬੜਾ ਉਹਦਾ ਕ੍ਰਿਟਿਸਿਜ਼ਮ ਵੀ ਹੁੰਦਾ ਸੀ, ਪਰ ਉਹਨਾਂ ਨੇ ਕਿਹਾ ਸੀ ਕਿ ਵੀ ਤੁਸੀਂ ਸਾਰੇ ਆਪਣੇ ਅੰਦਰ ਝਾਤ ਮਾਰ ਕੇ ਦੇਖੋ। ਹੁਣ ਜਦੋਂ ਅਸੀਂ ਕਰਪਸ਼ਨ ਦੀ ਗੱਲ ਕਰਦੇ ਹਾਂ ਔਰ ਕਾਮਨ ਲੈਂਗੁਏਜ ਜੇ ਕਹਿਣਾ ਹੋਵੇ ਤਾਂ ਬਹੁਤ ਵਾਰੀ ਉਹਨੂੰ ਅਸੀਂ ਪੈਸੇ ਦੇ ਲੈਣ ਦੇਣ ਨਾਲ ਹੀ ਜੋੜ ਕੇ ਦੇਖਦੇ ਹਾਂ ਕਿ ਭਾਈ ਇਹ ਜਿਹੜਾ ਪੈਸੇ ਦੇ ਕੇ ਕੰਮ ਕਰਵਾਇਆ ਜਾਂ ਕਰਵਾਉਣਾ ਜਾਂ ਪੈਸੇ ਖਾਣਾ।
ਇਹ ਬੜੀ ਹੋਰ ਤਰ੍ਹਾਂ ਦੀ ਡੈਫੀਨੇਸ਼ਨ ਹੈ। ਜਦੋਂ ਅਸੀਂ ਕਰਪਟ ਕਹਿੰਦੇ ਆ ਤਾਂ ਕਰਪਸ਼ਨ ਇੱਥੋਂ ਸ਼ੁਰੂ ਹੁੰਦੀ ਹੈ, ਜਿਹਦੇ ਲਈ ਲਫ਼ਜ਼ ਜਦੋਂ ਅਮਰੀਕਨ ਇੰਟੈਗ੍ਰਿਟੀ ਇਸਤੇਮਾਲ ਕਰਦੇ ਨੇ। ਸੋ ਇੰਟੈਗ੍ਰਿਟੀ ਦੇ ਵਿੱਚ ਇਕੱਲਾ ਇਹੀ ਨਹੀਂ ਹੁੰਦਾ ਕਿ ਵੀ ਤੁਸੀਂ ਪੈਸਿਆਂ ਦੇ ਪੱਖੋਂ ਕਲੀਨ ਹੋ, ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹੋ। ਤੁਹਾਡਾ ਇੱਕ ਬੈਲੈਂਸ ਹੈ ਸੋਚ ਦਾ, ਔਰ ਤੁਹਾਡਾ ਇੱਕ ਕਿਰਦਾਰ ਹੈ ਜੀ। ਇੰਟੈਗ੍ਰਿਟੀ ਦੇ ਵਿੱਚ ਕਿਰਦਾਰ ਤੁਹਾਡਾ ਆ ਜਾਂਦਾ ਹੈ। ਮੈਂ ਇਹ ਨਹੀਂ ਹੁੰਦਾ ਜੀ ਤੁਸੀਂ ਪੈਸੇ ਨਹੀਂ ਖਾਂਦੇ, ਬੰਦਾ ਬਹੁਤ ਇਮਾਨਦਾਰ ਹੈ। ਸੋ ਜਿਵੇਂ ਸਾਡੇ ਆਮ ਲੋਕਾਂ 'ਚ ਜਦੋਂ ਕਰੈਕਟਰ ਲਫ਼ਜ਼ ਵੀ ਇਸਤੇਮਾਲ ਕੀਤਾ ਜਾਂਦਾ ਹੈ ਕਿਸੇ ਬਾਰੇ ਕਿ ਜੋ ਕਰੈਕਟਰਲੈਸ ਹੈ, ਤੇ ਉਹ ਬਹੁਤ ਵਾਰੀ ਮਰਦ ਔਰਤ ਸੰਬੰਧਾਂ ਦੇ ਦੁਆਲੇ ਘੁੰਮ ਰਿਹਾ ਹੁੰਦਾ ਹੈ। ਅਦਰਵਾਈਜ਼ ਕਰੈਕਟਰ ਔਰ ਇੰਟੈਗ੍ਰਿਟੀ ਦੇ ਵਿੱਚ ਬਹੁਤ ਕੁਝ ਹੁੰਦਾ ਜਿਹੜਾ ਕਿਸੇ ਬੰਦੇ ਦੀ ਪਰਸਨੈਲਿਟੀ ਨੂੰ, ਉਸ ਦੇ ਮੂਲ ਨੂੰ ਡਿਫਾਈਨ ਕਰ ਰਿਹਾ ਹੁੰਦਾ। ਹਾਲਾਂਕਿ ਪੁਰਾਤਨ ਲੋਕਾਂ ਦੇ ਵਿੱਚ ਜਾਂ ਦੂਜੇ ਜਦੋਂ ਉਹ ਕਿਸੇ ਬਾਰੇ ਕਹਿੰਦੇ ਸੀ ਜੀ ਕਿ ਵੀ ਨਹੀਂ ਬੰਦਾ ਉਹ ਖਾਨਦਾਨੀ ਹੈ। ਹੁਣ ਖਾਨਦਾਨੀ ਦਾ ਮਤਲਬ ਇਹ ਨਹੀਂ ਸੀ ਹੁੰਦਾ ਵੀ ਤੁਸੀਂ ਸਿੱਧਾ ਕੋਈ ਜ਼ਾਤ-ਪਾਤੀ ਸਿਸਟਮ ਨੂੰ ਸਪੋਰਟ ਕਰ ਰਹੇ ਹੋ। ਇੱਕ ਕਰੈਕਟਰ ਜਿਹੜਾ ਫੈਮਿਲੀਜ਼ 'ਚ ਰਨ ਕਰਦਾ ਹੈ, ਕਿਉਂਕਿ ਫੈਮਿਲੀਜ਼ 'ਚ ਰਨ ਜਿਹੜੀਆਂ ਚੀਜ਼ਾਂ ਕਰਦੀਆਂ ਨੇ ਉਹ ਤੁਹਾਡੇ ਵਿਹਾਰ ਦਾ, ਤੁਹਾਡੀ ਤਰਬੀਅਤ ਦਾ ਹਿੱਸਾ ਬਣ ਜਾਂਦੀਆਂ ਨੇ। ਔਰ ਉਹਨਾਂ ਦੇ ਉੱਤੇ ਜੇ ਚੰਗੀ ਤਾਲੀਮ ਔਰ ਫਿਰ ਇੰਡੀਵਿਜੂਅਲ ਹਰ ਇੱਕ ਦੇ ਆਪਣੇ ਕਰੈਕਟਰਿਸਟਿਕਸ ਹੁੰਦੇ ਨੇ ਜਿਹਨਾਂ ਨਾਲ ਤੁਸੀਂ ਦੇਖਦੇ ਹੋ। ਹੁਣ ਜਦੋਂ ਫਰੀडम ਆਫ ਇੰਡੀਆ ਬਿੱਲ ਜਿਹੜਾ ਬਾਅਦ 'ਚ ਐਕਟ ਬਣਿਆ ਉਹ ਪੇਸ਼ ਹੁੰਦਾ ਹੈ ਹਾਊਸ ਆਫ ਲਾਰਡਸ ਦੇ ਵਿੱਚ, ਔਰ ਮੈਂ ਅਕਸਰ ਪਹਿਲਾਂ ਵੀ ਜ਼ਿਕਰ ਕੀਤਾ ਕਿ ਵਿੰਸਟਨ ਚਰਚਲ ਜਿਹੜੇ ਕਿ ਡਿਊਰਿੰਗ ਦਾ ਸੈਕੰਡ ਵਰਲਡ ਵਾਰ ਉਹਨਾਂ ਨੇ ਨਾ ਸਿਰਫ ਬ੍ਰਿਟਨ ਨੂੰ ਅਗਵਾਈ ਦਿੱਤੀ, ਜੇ ਚਰਚਲ ਨਾ ਹੁੰਦਾ ਤੇ ਜਿਹੜੀ ਐਲਾਈਡ ਫੋਰਸਿਸ ਦੀ ਜਰਮਨ, ਇਟਲੀ ਔਰ ਜਾਪਾਨ ਨਾਲ ਜੰਗ ਹੈ ਉਹਦੇ ਨਤੀਜੇ ਕੋਈ ਹੋਰ ਹੁੰਦੇ। ਇਹ ਲੀਡਰਸ਼ਿਪ ਹੁੰਦੀ ਹੈ ਜਿਹੜੀ ਕੌਮਾਂ ਨੂੰ ਮੁਸੀਬਤ ਚੋਂ ਕੱਢ ਕੇ ਲੈ ਜਾਂਦੀ ਹੈ, ਹੋਪ ਦਿੰਦੀ ਹੈ, ਪਲੈਨਿੰਗ ਦਿੰਦੀ ਹੈ। ਹੁਣ ਉਹ ਹਾਲਾਂਕਿ ਰੇਸਿਸਟ ਸੀ ਚਰਚਲ, ਨੂੰ ਤਾਂ ਕੌਣ ਡਿਨਾਈ ਕਰਦਾ, ਪੱਕਾ ਜਿਹੜਾ ਕਲੋਨੀਅਲ ਵਾਈਟ ਰੇਸਿਸਟ ਮੈਨ। ਲੇਕਿਨ ਉਸ ਦੀ ਤੁਸੀਂ ਆਬਜ਼ਰਵੇਸ਼ਨ, ਉਸ ਦੀ ਈਵਨ ਹਿਸਟਰੀ ਦੇ ਉੱਤੇ ਪਕੜ, ਔਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਵੀ ਚਰਚਲ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਹਿਸਟਰੀ ਦੇ ਉੱਤੇ, ਜਿਹੜਾ ਉਹਨੇ ਲਿਟਰੇਚਰ 'ਚ ਹੁੰਦਾ ਤੇ ਉਹਨੇ ਵਰਲਡ ਹਿਸਟਰੀ ਦੇ ਉੱਤੇ ਲਿਖੀ। ਹੁਣ ਇਸ ਸਭ ਦੇ ਚੱਲਦਿਆਂ ਜਦੋਂ ਚਰਚਲ ਦੀ ਪਾਰਟੀ ਹਾਰ ਚੁੱਕੀ ਸੀ, ਲੇਬਰ ਪਾਰਟੀ ਦੀ ਹਕੂਮਤ ਸੀ ਔਰ ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਔਰ ਜਿਹੜੀ ਚਰਚਲ ਦੀ ਸਪੀਚ ਹੈ ਹਾਊਸ ਆਫ ਲਾਰਡਸ ਜਿਹਦੇ 'ਚ ਉਹਨੇ ਵਿਰੋਧ ਕੀਤਾ ਸੀ ਫਰੀडम ਦਾ, ਔਰ ਉਹਦੇ 'ਚ ਉਹਨੇ ਜਿਹੜੀ ਇੱਕ ਆਰਗੂਮੈਂਟ ਦਿੱਤਾ ਕਿ ਵੀ ਇਹ ਜਿਹੜੇ ਜਿਨ੍ਹਾਂ ਦੇ ਹਵਾਲੇ ਉਹਨੇ ਐਟਲੀ ਨੂੰ ਕਿਹਾ ਤੁਸੀਂ ਪਾਵਰ, ਔਰ ਉਦੋਂ ਇਹ ਦੇਖਣ ਵਾਲੀ ਗੱਲ ਹੈ ਕਿ ਗਾਂਧੀ, ਨਹਿਰੂ, ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਜਿਨ੍ਹਾਂ ਨੂੰ ਅੱਜ ਇਹਨਾਂ ਚੋਰਾਂ ਨੂੰ ਮੋਦੀ, ਅਮਿਤ ਸ਼ਾਹ ਔਰ ਇਹ ਸਾਰੀ ਕਰਾਊਡ ਨੂੰ ਦੇਖੋ ਤੇ ਉਹ ਜਾਇੰਟ ਲੱਗਦੇ ਨੇ, ਔਰ ਜਿਨ੍ਹਾਂ ਨੇ ਵਾਕਈ ਫਰੀडम ਸਟਰਗਲ ਦੇ ਵਿੱਚ ਵੀ ਰੋਲ ਅਦਾ ਕੀਤਾ ਹੋਇਆ ਸੀ। ਹੁਣ ਉਹਨਾਂ ਨੂੰ ਉਹ ਕਹਿ ਰਿਹਾ ਹੈ ਚਰਚਲ ਕਿ ਇਹ ਜਿਹੜੇ ਨੇ ਮੈਨ ਆਫ ਸਟਰਾ ਨੇ, ਕੱਖੋਂ ਹੌਲੇ ਲੋਕ ਨੇ, ਔਰ ਉਹਨਾਂ ਨੂੰ ਉਹ ਇਹ ਕਹਿ ਰਿਹਾ ਕਿ ਵੀ ਇਹ ਜੇ ਤੂੰ ਇਹਨਾਂ ਦੇ ਹਵਾਲੇ ਕਰ ਰਹੇ ਹੈ, ਇਹ ਜਿਹੜਾ ਹੈ ਇਹ ਰਾਸਕਲਸ, ਰੋਗਸ, ਸਕਾਉਂਡਰਲਸ, ਪਤਾ ਨਹੀਂ ਕੀ ਕੀ ਉਹਨੇ ਕਿਹਾ ਕਿ ਭਈ ਇਹ ਲੋਕਾਂ ਦਾ ਕੀ ਹਸ਼ਰ ਕਰਨਗੇ। ਉਹ ਜੋ ਵੀ ਹੋਏਗਾ ਤੇ ਬਲੱਡ ਆਫ ਦੋਜ਼ ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ, ਕਿ ਭਈ ਯੂ ਆਰ ਹੈਂਡਿੰਗ ਓਵਰ ਦਾ ਰੇਨਸ ਆਫ ਗਵਰਨਮੈਂਟ ਇਨ ਦਾ ਹੈਂਡਸ ਆਫ ਜਿੰਨੇ ਮੈਂ ਕਹੇ ਨੇ ਵਿਸ਼ੇਸ਼ਣ ਜਿਹੜੇ ਉਹਨੇ ਦਿੱਤੇ। ਹੁਣ 75 ਸਾਲ ਬਾਅਦ ਅੱਜ ਜਦੋਂ ਕੋਈ ਨਿਰਪੱਖ ਬੰਦਾ ਦੇਖੇ ਕਿ ਵੀ ਇਹਨਾਂ ਨੇ 75 ਸਾਲਾਂ 'ਚ ਕਿੰਨੇ ਸਿਟੀਜ਼ਨਸ ਮਾਰੇ ਨੇ, ਤੁਸੀਂ ਨਾਰਥ ਈਸਟ ਤੋਂ ਸ਼ੁਰੂ ਕਰ ਲਓ, ਨਾਗਾਲੈਂਡ ਤੋਂ ਤਾਂ ਕਸ਼ਮੀਰ ਤੱਕ ਚਲੇ ਜਾਓ, ਔਰ ਤੁਹਾਨੂੰ ਲੱਗੇਗਾ ਵੀ ਅੰਗਰੇਜ਼ਾਂ ਦੇ 200 ਸਾਲ ਦੇ ਵਿੱਚ ਜਿੰਨੇ ਲੋਕ ਉਹ ਗੈਰ ਸੀ, 7 ਸਮੁੰਦਰ ਪਾਰ ਤੋਂ ਆਏ, ਉਨੇ ਲੋਕ ਨਹੀਂ ਮਾਰੇ ਜਿੰਨੇ ਇਹਨਾਂ ਨੇ ਇੱਕ ਸਟੇਟ 'ਚ ਹੀ ਮਾਰ ਦਿੱਤੇ ਨੇ। ਦੇਖੋ 1.5 ਲੱਖ ਤੋਂ ਜ਼ਿਆਦਾ ਸਿੱਖ ਪੰਜਾਬ 'ਚ ਮਾਰੇ ਨੇ, ਇੰਨੀ ਗਿਣਤੀ 'ਚ ਕਸ਼ਮੀਰੀ, ਨਾਰਥ ਈਸਟ ਦੇ ਤਾਂ ਪਿੰਡਾਂ ਦੇ ਪਿੰਡ 2 ਲੱਖ ਤੋਂ ਜ਼ਿਆਦਾ। ਉਹ ਸਾਰੀਆਂ ਜੇ ਸਟੇਟਾਂ ਦੇਖਣੀਆਂ ਹੋਣ ਤਾਂ ਵਿਦਨ ਕੰਟਰੀ ਇਹਨਾਂ ਦੀਆਂ ਨੀਤੀਆਂ 43 ਲੱਖ ਜਾਂ 47 ਲੱਖ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਮੁਤਾਬਕ ਤਾਂ ਕੋਵਿਡ-19 ਨਾਲ ਮਾਰ ਦਿੱਤੇ। ਔਰ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ ਨਾਈਜੀਰੀਆ ਪਿੱਛੇ ਰਹਿ ਗਿਆ ਤੇ ਇੰਡੀਆ ਜਿਹੜਾ ਵਰਲਡ ਪਾਵਰ ਦੇ ਜਿਹੜੇ ਸਭ ਤੋਂ ਜ਼ਿਆਦਾ ਗਰੀਬ ਨੇ ਉਹਨਾਂ ਦੀ ਕੈਪੀਟਲ ਬਣ ਗਿਆ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਤੁਸੀਂ ਇੱਕ ਸੁਸਾਇਟੀ ਜਿਹੜੀ ਹਰ ਪੱਖ ਤੋਂ ਕਿਵੇਂ ਆਪਣੇ ਹੀ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਰਹੇ ਨੇ, ਕਿਵੇਂ ਮੀਡੀਆ ਵਿਕਿਆ ਹੋਇਆ ਹੈ, ਜੁਡੀਸ਼ਰੀ ਵਿਕੀ ਹੋਈ ਹੈ, ਕੋਈ ਕਿਸੇ ਦਾ ਕਰੈਕਟਰ, ਕਿਰਦਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਇੰਸਟੀਟਿਊਸ਼ਨਸ ਜਿਹਨੂੰ ਇਹ ਆਪਣੀ ਡੈਮੋਕ੍ਰੇਸੀ ਕਹਿੰਦੇ ਨੇ, ਉਹ ਤੇ ਅੰਗਰੇਜ਼ਾਂ ਦਾ ਬਣਾਇਆ ਹੋਇਆ ਸਿਸਟਮ ਸੀ, ਉਹਨਾਂ ਨੇ ਲਿਮਿਟਿਡ ਰੱਖਿਆ ਸੀ
ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਫੁੱਟ ਹੋਲਡ ਦਿੱਤਾ, ਸੈਪਰੇਟ ਇਲੈਕਟੋਰੇਟ ਬਣਾਏ, 1936-37 ਚ ਪਹਿਲੀ ਇਲੈਕਸ਼ਨ ਕਰਾਈ ਉਹਨੂੰ। ਉਸ ਇਵੇਂ ਹੀ ਅਦਾਲਤੀ ਸਿਸਟਮ ਵੀ ਅੱਜ ਵੀ ਉਹੀ ਹੈ ਜੋ ਅੰਗਰੇਜ਼ ਐਜੂਕੇਸ਼ਨ ਸਿਸਟਮ ਵੀ ਉਹੀ। ਉਹਦੇ 'ਚ ਵੱਖਰੀ ਗੱਲ ਹੈ ਕਿ ਜਿੱਥੇ ਜਿਹੜੀ ਹਿਸਟਰੀ ਹੈ ਉਹਨੂੰ ਉਹ ਆਪਣੀ ਸੋ ਕਾਲਡ ਹਿੰਦੂਤਵਾ ਦੇ ਨਾਲ ਰਿਪਲੇਸ ਕਰ ਰਹੇ ਨੇ। ਹੁਣ ਇਸ ਸਭ ਦੇ ਚੱਲਦੇ ਆ ਜਿਹੜੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜਿਹੜੀ ਕਿ ਆਉਣ ਵਾਲੀ ਸ਼ਾਇਦ 28 ਜੁਲਾਈ ਨੂੰ ਹੋਣ ਜਾ ਰਹੀ, 28 ਹੈ ਸ਼ਾਇਦ 18 ਜੁਲਾਈ ਹੋਣ ਜਾ ਰਹੀ ਹੈ। ਹੁਣ ਉਹਦੇ ਲਈ ਇਹਨਾਂ ਨੇ ਜਿਹਨੂੰ ਕੈਂਡੀਡੇਟ ਬਣਾਇਆ, ਜਿਹੜੀ ਰੂਲਿੰਗ ਪਾਰਟੀ ਹੈ, ਉਹਦਾ ਬੀਬੀ ਦਾ ਨਾਮ ਹੈ ਦ੍ਰੋਪਦੀ ਮਰਮੂ। ਇਹ ਇੱਕ ਟ੍ਰਾਈਬਲ ਆਦੀਵਾਸੀ ਔਰਤ ਹੈ। ਇਸ ਦਾ ਸਬੰਧ ਉੜੀਸਾ ਜਾਂ ਜਿਹਨੂੰ ਹੁਣ ਓਡੀਸ਼ਾ ਕਹਿੰਦੇ ਨੇ, ਨਾਮ ਬਦਲਣ ਦਾ ਵੀ ਕੰਮ ਕੀਤਾ ਇਹਨਾਂ ਨੇ। 75 ਸਾਲਾਂ ਦੀ ਪ੍ਰਾਪਤੀਆਂ ਤਾਂ ਬਹੁਤ ਕੀਤੀਆਂ ਇਹਨਾਂ ਨੇ। ਮੈਡਰਾਸ ਨੂੰ ਚੇਨਈ ਬਣਾ ਦਿੱਤਾ, ਬੰਬਈ ਨੂੰ ਮੁੰਬਈ ਬਣਾ ਦਿੱਤਾ, ਮੁਗਲ ਸਰਾਏ ਨੂੰ ਪਤਾ ਨਹੀਂ ਦੀਨ ਦਿਆਲ ਉਪਾਧਿਆਏ ਬਣਾ ਦਿੱਤਾ। ਇਹ ਨਾਮ ਬਦਲਣ 'ਚ ਤਾਂ ਮਾਹਿਰ ਨੇ। ਉਹਨੂੰ ਕਹੋ ਜੀ ਅਸੀਂ ਇਹ ਸਾਡਾ ਫਲਾਣਾ ਰਿਸ਼ੀ ਦੇ ਨਾਂ ਤੇ ਤਾਂ ਫਲਾਣਾ ਉਸ ਦੇ। ਚੰਗਾ ਭਲਾ ਉੜੀਸਾ ਅਸੀਂ ਲਿਖਦੇ ਸੀ, ਓਡੀਸ਼ਾ ਜਿਹੜਾ। ਹੁਣ ਇਹ ਓਡੀਸ਼ਾ ਦੀ ਜਿਹੜੀ ਟ੍ਰਾਈਬਲ ਬੈਲਟ ਹੈ ਉਸ ਨਾਲ ਇਸ ਬੀਬੀ ਦ੍ਰੋਪਦੀ ਦਾ ਸੰਬੰਧ ਹੈ। ਇੱਕੋ ਇੱਕ ਇਹਦੀ ਕੁਆਲੀਫਿਕੇਸ਼ਨ ਕਿ ਇਹ ਬੀਜੇਪੀ ਵੱਲੋਂ ਗਵਰਨਰ ਰਹੀ ਹੈ ਉਸ ਸਟੇਟ ਦੀ, ਔਰ ਇਹ ਜਦੋਂ ਗਵਰਨਰ ਵੀ ਸੀ ਉਦੋਂ ਹੀ ਸਟੇਟ ਲੈਜਿਸਲੇਚਰ ਦੇ ਵਿੱਚ ਟ੍ਰਾਈਬਲਸ ਦੇ ਖਿਲਾਫ ਹੀ ਕਾਨੂੰਨ ਆਏ ਔਰ ਇਹ ਬਿਲਕੁਲ ਚੁੱਪ ਰਹੀ। ਹਾਲਾਂਕਿ ਉਹਦਾ ਲੋਕਾਂ ਵੱਲੋਂ ਇੰਨਾ ਕੁ ਵਿਰੋਧ ਹੋਇਆ ਕਿ ਹਕੂਮਤ ਨੂੰ ਵਾਪਸ ਲੈਣਾ ਪਿਆ। ਸੋ ਜਿਵੇਂ ਮਿਸਟਰ ਕੋਵਿੰਦ ਦਾ ਇੱਕ ਸ਼ਡਿਊਲ ਕਾਸਟ ਜਾਂ ਦਲਿਤ ਭਾਈਚਾਰੇ ਚੋਂ ਉਹਨੂੰ ਚੁਣਿਆ, ਉਹ ਵਿਚਾਰਾ ਰਬੜ ਦੀ ਸਟੈਂਪ ਹੀ ਰਿਹਾ। ਉਹ ਆਪਣੀ ਘਰਵਾਲੀ ਨਾਲ ਜਗਨਨਾਥਪੁਰੀ ਪੌੜੀਆਂ ਚੜ੍ਹ ਰਿਹਾ ਸੀ, ਬ੍ਰਾਹਮਣ ਇਕੱਠੇ ਹੋ ਕੇ ਆ ਗਏ ਵੀ ਇਹ ਸ਼ੂਦਰ ਹੈ, ਤੂੰ ਅੰਦਰ ਵੜ ਨਹੀਂ ਸਕਦਾ। ਉਹ ਪੌੜੀਆਂ ਤੇ ਹੀ ਮੱਥਾ ਟੇਕ ਕੇ ਜੋ ਵਿਚਾਰਾ ਲੈ ਕੇ ਚੱਲਿਆ ਸੀ ਉੱਥੇ ਪੰਡਤਾਂ ਨੂੰ ਦੇਣ ਲਈ, ਦੇਣਾ ਤਾਂ ਦੇਵਤੇ ਦੇ ਨਾਂ ਤੇ ਹੁੰਦਾ, ਲੈਂਦੇ ਤਾਂ ਪੰਡਤ ਹੀ ਨੇ, ਉਹ ਲੈ ਕੇ ਉੱਥੋਂ ਹੀ ਵਾਪਸ ਮੁੜ ਪਿਆ। ਇਸ ਲੈਵਲ ਦਾ ਉਹਦਾ ਉਨੇ ਕੀ ਗੜ ਸੀ, ਇੰਨੇ ਜੋਗਾ ਸੀ। ਸੋ ਕਿਉਂਕਿ ਇਹ ਬ੍ਰਾਹਮਣਵਾਦੀ ਜਿਨ੍ਹਾਂ ਦੀ ਕੁੱਲ ਆਬਾਦੀ ਜੇ ਇਹਨਾਂ ਦੀ ਅਪਰ ਕਾਸਟ ਦੀ ਤੁਸੀਂ ਮਿਲਾ ਕੇ ਦੇਖੋ ਉਹ 12-13% ਤੋਂ ਜ਼ਿਆਦਾ ਨਹੀਂ ਬਣਦੀ, ਸਾਰੀ ਅਪਰ ਕਾਸਟ ਕਸ਼ਤਰੀ ਬ੍ਰਾਹਮਣ। ਹੁਣ ਇਹਨਾਂ ਦੀ ਇਹ ਮਜਬੂਰੀ ਹੁੰਦੀ ਹੈ ਕਿ ਇਹਨਾਂ ਨੇ ਦਲਿਤ ਸ਼ਡਿਊਲ ਕਾਸਟ ਦੂਜੇ ਤੀਜੇ ਨਾਲ ਰੱਖਣੇ ਨੇ ਤਾਂ ਕਿ ਉਹਨਾਂ ਨੂੰ ਫਿਰ ਇਸਤੇਮਾਲ ਕਰਕੇ ਦੂਸਰਿਆਂ ਦੀ ਪਰਸੀਕਿਊਸ਼ਨ ਕਰਵਾਈ ਜਾਏ। ਸੋ ਪਹਿਲਾਂ ਉਹ ਕੋਵਿੰਦ ਦਾ ਲੱਭਿਆ ਸੀ, ਹੁਣ ਇਹ ਪਤਾ ਨਹੀਂ ਕਿੱਥੋਂ ਦ੍ਰੋਪਦੀ ਬੀਬੀ ਨੂੰ ਲੱਭ ਕੇ ਲਿਆਇਆ ਹੈ। ਔਰ ਲੇਕਿਨ ਇਹਦੇ ਬਾਵਜੂਦ ਕਿ ਇੰਨੀਆਂ ਸਟੇਟਾਂ 'ਚ ਇਹਨਾਂ ਦੀ ਹਕੂਮਤ ਹੈ ਔਰ ਇਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਮੋਸਟਲੀ ਜਿਹੜੇ ਇਲੈਕਟਿਡ ਲੈਜਿਸਲੇਚਰ ਹੁੰਦੇ ਨੇ, MLAs ਜਾਂ ਕੁਝ ਸਟੇਟਾਂ 'ਚ MLC ਨੇ, ਉਹ ਵੋਟ ਪਾਉਂਦੇ ਨੇ, ਮੈਂਬਰ ਪਾਰਲੀਮੈਂਟ ਰਾਜ ਸਭਾ ਦੇ। ਹੁਣ ਇਹਨਾਂ ਨੂੰ ਫੀਅਰ ਹੈ ਕਿ ਕਿਉਂਕਿ ਹੁੰਦੀ ਸੀਕ੍ਰੇਟ ਬੈਲਟ ਹੈ ਕਿ ਕਿਤੇ ਇਹ ਨਾ ਹੋਏ ਵੀ ਜਿਹੜੇ ਵਿੱਚ ਸਤੇ ਹੋਏ ਸਾਡੇ 'ਚ ਵੀ ਬੈਠੇ ਲੋਕ ਨੇ ਉਹ ਆਪੋਜ਼ਿਟ ਵੋਟ ਪਾਉਣ। ਇਸ ਵੇਲੇ ਧੜਾ ਧੜ ਉਹ ਖਰੀਦਣ ਤੇ ਪੈਸਾ ਨਾ ਕਰਪਸ਼ਨ ਤਾਂ ਇਹਨਾਂ ਨੇ ਇੰਨੀ ਲੁੱਟ ਕਸੁੱਟ ਕੀਤੀ ਹੈ ਸਾਰੀ ਕਿ ਵੀ ਉਹ ਖਰੀਦ ਰਹੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਆਪੋਜੀਸ਼ਨ ਪਾਰਟੀਆਂ ਨੇ ਮਿਲ ਕੇ ਜਿਹਨੂੰ ਕੈਂਡੀਡੇਟ ਬਣਾਇਆ ਯਸ਼ਵੰਤ ਸਿਨਹਾ ਬੀਜੇਪੀ ਦੀ ਸਰਕਾਰ ਵੇਲੇ ਫਾਈਨੈਂਸ ਮਿਨਿਸਟਰ ਵੀ ਸੀ, ਫੋਰਨ ਮਿਨਿਸਟਰ ਵੀ ਸੀ, ਰਿਟਾਇਰ IAS ਛੱਡ ਕੇ ਸਿਆਸਤ ਦੇ ਵਿੱਚ ਆਇਆ ਸੀ। ਔਰ ਉਹਨੇ ਇਹ ਕਿਹਾ ਕਿ ਬੀਜੇਪੀ ਰਨਿੰਗ ਆਪਰੇਸ਼ਨ ਕਮਲ ਈਵਨ ਇਨ ਪ੍ਰੈਜ਼ੀਡੈਂਸ਼ੀਅਲ ਪੋਲਸ ਮਨੀ ਪਾਵਰ ਐਟ ਪਲੇ। ਉਹਨੇ ਕਿਹਾ ਵੀ ਇਸ ਵੇਲੇ ਜਿਵੇਂ ਉਹ ਖਰੀਦੋ ਫਰੋਖਤ ਕਰ ਰਹੇ ਨੇ, ਔਰ ਉਹਨੇ ਈਵਨ ਉਦਾਹਰਣ ਦਿੱਤੀ ਕਿ ਕਿਵੇਂ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਕਾਂਗਰਸ ਦੇ 28 MLA ਨੇ ਟ੍ਰਾਈਬਲ ਬੈਲਟ ਚੋਂ, ਬੀਜੇਪੀ ਉਹਨਾਂ ਨੂੰ ਪੈਸੇ ਆਫਰ ਕਰ ਰਹੀ ਹੈ ਔਰ ਉਹਨਾਂ ਦਾ ਇੱਕ ਸਾਬਕਾ ਮਿਨਿਸਟਰ ਨੇ ਕਿਹਾ ਵੀ ਮੈਨੂੰ ਅਪਰੋਚ ਕੀਤਾ ਹੈ, ਇਹ ਲੈ ਲਓ ਔਰ ਤੁਸੀਂ ਕ੍ਰਾਸ ਵੋਟਿੰਗ ਕਰਾਓ। ਉਹਨੇ ਕਿਹਾ ਵੀ ਇਸ ਕਿਸਮ ਦਾ ਜਿਹੜਾ ਪਹਿਲਾਂ ਕਦੇ ਨਹੀਂ ਦੇਖਿਆ ਕਿ ਹੁਣ ਇਹ ਜਿਹੜੇ ਨੇ ਇਹ ਮਨੀ ਦੇ ਨਾਲ ਹੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵੀ ਜਿੱਤਣਾ ਚਾਹੁੰਦੇ ਨੇ। ਔਰ ਉਹਨੇ ਕਿਹਾ ਵੀ ਇਹ ਆਪਰੇਸ਼ਨ ਕਮਲ ਨਹੀਂ ਹੈ, ਆਪਰੇਸ਼ਨ ਮਲ ਹੈ। ਮਲ ਹੁੰਦਾ ਡਰਟ, ਇਹ ਗੰਦ। ਤੇ ਮੇਰਾ ਇਹ ਕਹਿਣਾ ਹੈ ਕਿ ਭਾਈ ਜੇ ਹੈ ਹੀ ਗੰਦ ਨੇ ਤੇ ਗੰਦ ਚੁੱਕ ਲਓ, ਰੱਖ ਲਓ, ਗੰਦ ਨੂੰ ਫਰੋਲ ਲਓ, ਗੰਦ ਚੋਂ ਤਾਂ ਮੁਸ਼ਕ ਹੀ ਨਿਕਲਦੀ ਹੈ। ਹਾਂ, ਸੋ ਕੁੱਲ ਮਿਲਾ ਕੇ ਇਹ ਭਾਰਤ ਦੀ ਜਿਹਨੂੰ ਸਭ ਤੋਂ ਵੱਡੀ ਜਮਹੂਰੀਅਤ, ਔਰ ਮੋਦੀ 2 ਦਿਨ ਪਹਿਲਾਂ ਕਹਿੰਦਾ ਨਹੀਂ ਇਹ ਦੁਨੀਆ ਸਾਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿੰਦੀ ਹੈ ਪਰ ਇਹ ਅਸੀਂ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹਾਂ, ਇਸ ਤਾਂ ਸਭ ਦੀ ਮਾਂ ਹੈ। ਔਰ ਇਹ ਯਸ਼ਵੰਤ ਸਿਨਹਾ ਕਹਿ ਰਿਹਾ ਕਿ ਇਹ ਪੈਸੇ ਦੇ ਬਲਬੂਤੇ ਨਾਲ MLA ਖਰੀਦ ਰਹੇ ਨੇ। ਉਹਨਾਂ ਨੇ ਕਿਹਾ ਵੀ ਇਸੇ ਲਈ ਇਹਨਾਂ ਨੇ ਕਿਵੇਂ ਪੈਸੇ ਦੇ ਨਾਲ MLA ਖਰੀਦ ਕੇ ਕਰਨਾਟਕਾ ਦੇ ਵਿੱਚ ਸਰਕਾਰ ਤੋੜੀ ਆਪੋਜੀਸ਼ਨ ਦੀ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਤੋੜੀ, ਗੋਆ ਦੇ ਵਿੱਚ ਕਾਂਗਰਸ ਦੇ ਕਿਵੇਂ MLA ਖਰੀਦੇ, ਔਰ ਤਾਜ਼ਾ ਅਸੀਂ ਸ਼ਿਵ ਸੈਨਾ ਦੇ ਵਿੱਚ ਕਿਵੇਂ
ਪੂਰਾ ਖਲਲ ਪੈਦਾ ਕਰਕੇ ਉਹਨਾਂ ਦੇ ਅੱਧਿਓਂ ਜ਼ਿਆਦਾ ਐਮਐਲਏ ਇੱਕ ਪਾਸੇ ਕਰਾ ਕੇ ਮਿਸਟਰ ਸ਼ਿੰਦੇ ਨੂੰ ਚੀਫ ਮਿਨਿਸਟਰ ਬਣਾ ਦਿੱਤਾ। ਹੁਣ ਇਹ ਗਵਾਹੀ ਔਰ ਮੈਨੂੰ ਫਿਰ ਨਿਰਾਦ ਚੌਧਰੀ ਯਾਦ ਆ ਰਿਹਾ ਅੱਜ, ਉਹੀ ਕਿ ਮੈਨੂੰ ਯਾਦ ਆਇਆ ਅੱਜ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਔਰ ਇਹੀ ਰੀਜ਼ਨ ਹੈ ਕਿ ਅਸੀਂ ਇਹ ਜੈਨੇਟਿਕਲੀ ਕਰਪਟ ਲੋਕਾਂ ਦੇ ਮੁਲਕ ਭਾਰਤ ਨਾਲੋਂ ਅੱਡ ਹੋ ਕੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਸਿਰਜਣ ਦੇ ਲਈ ਵਚਨਬੱਧ ਹੈ, ਦ੍ਰਿੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਸਿੱਖ ਕੌਮ ਦੀ ਨਿਤ ਦੁਰਦਸ਼ਾ ਹੋ ਰਹੀ ਹੈ। ਸੋ ਪਿਛਲੇ ਦਿਨਾਂ ਵਿੱਚ ਉੱਪਰੋਂ ਥੱਲੇ ਵਾਪਰੀਆਂ 4-5 ਘਟਨਾਵਾਂ ਦੱਸਦੀਆਂ ਹਨ ਕਿ ਸਿੱਖ ਕੌਮ ਕਿਸ ਮੰਦਹਾਲੀ ਦਾ ਸ਼ਿਕਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਵਿਊਅਰਸ ਸਾਡੇ ਤੋਂ ਐਕਸਪੈਕਟ ਕਰਦੇ ਹੁੰਦੇ ਨੇ ਕਿ ਜੀ ਅਸੀਂ ਜਿਹੜੀਆਂ ਡੇ ਟੂ ਡੇ ਘਟਨਾਵਾਂ ਪੰਜਾਬ 'ਚ ਵਾਪਰਦੀਆਂ ਉਸ ਦੇ ਉੱਤੇ ਕਾਮੈਂਟਰੀ ਕਰੀਏ। ਅੱਛਾ, ਮੈਂ ਕਈ ਵਾਰ ਗੱਲ ਕਰਦਾ, ਕਈ ਵਾਰ ਮੈਂ ਇਕੱਠੀਆਂ ਹੋਣ ਦਿੰਦਾ ਘਟਨਾਵਾਂ। ਇਸ ਲਈ ਮੈਨੂੰ ਲੱਗਦਾ ਹੈ ਕਿ ਵੀ ਇਹ ਤਾਂ ਬਿਮਾਰੀ ਦੇ ਲੱਛਣ ਨੇ, ਸਿੰਪਟਮਸ ਨੇ, ਅਲਾਮਤਾਂ ਨੇ। ਜਦੋਂ ਤੱਕ ਤੁਸੀਂ ਬਿਮਾਰੀ ਨੂੰ ਸਮਝਦੇ ਨਹੀਂ ਜਾਂ ਜਿਹਦੇ ਲਈ ਲਫ਼ਜ਼ ਡਾਇਗਨੋਸਿਸ ਹੈ ਜਾਂ ਡਾਇਗਨੋਜ਼ ਹੈ ਕਿ ਭਾਈ ਬਿਮਾਰੀ ਨੂੰ ਤੁਸੀਂ ਆਇਡੈਂਟੀਫਾਈ ਨਹੀਂ ਕਰਦੇ, ਉਦੋਂ ਤੱਕ ਤੁਸੀਂ ਅਲਾਮਤਾਂ ਦਾ ਇਲਾਜ ਕਰ ਵੀ ਲਓਗੇ, ਸਿੰਪਟਮਸ ਨੂੰ ਤੁਸੀਂ ਸਪਰੈਸ ਕਰ ਵੀ ਲਓਗੇ, ਤੁਹਾਡਾ ਸਰੀਰ ਜਿਹੜਾ ਉਸ ਬਿਮਾਰੀ ਤੋਂ ਮੁਕਤ ਨਹੀਂ ਹੋਏਗਾ, ਉਸ ਤੋਂ ਛੁਟਕਾਰਾ ਨਹੀਂ ਹੋਏਗਾ। ਅਲਟੀਮੇਟਲੀ ਤੁਹਾਨੂੰ ਬਿਮਾਰੀ ਦੀ ਜੜ ਲੱਭਣੀ ਪਏਗੀ ਤਾਂ ਹੀ ਬਿਮਾਰੀ ਖਤਮ ਹੋਏਗੀ। ਸੋ ਓਵਰਆਲ ਸਲੇਵਰੀ, ਗੁਲਾਮੀ ਇਹ ਕਿਸ ਕਦਰ ਵੱਧ ਹੁੰਦੀ ਹੈ ਕਿ ਬਾਬਾ ਫਰੀਦ ਜਿਨ੍ਹਾਂ ਦੇ ਕਲਾਮ ਨੂੰ, ਬਾਣੀ ਨੂੰ ਅਸੀਂ ਰੋਜ਼ਾਨਾ ਜਾਂ ਖਾਸ ਤੌਰ ਤੇ ਜਿਹੜੇ ਮੌਕਿਆਂ ਦੇ ਉੱਤੇ ਗੱਲ ਹੁੰਦੀ ਹੈ ਬੇਘਰੇ ਹੋਣ ਦੀ, ਕੋਟ ਕੀਤਾ ਜਾਂਦਾ ਹੈ ਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਏਵੇਂ ਰਖਸੀ ਜਿਉ ਸਰੀਰੋਂ ਲੈ। ਕਿਸੇ ਦੇ ਦਾ ਮੁਤਾਜ ਨਾ ਕਰੀ, ਕਿਸੇ ਦੇ ਦਰਵਾਜ਼ੇ ਤੇ ਨਾ ਬਿਠਾਈ। ਔਰ ਇਹ ਗੱਲ ਕੱਲਾ ਇਹੀ ਨਹੀਂ ਕਿ ਬਾਬਾ ਫਰੀਦ ਕਹਿੰਦੇ ਨੇ, ਜੇ ਈਵਨ ਇਹਨਾਂ ਦੇ ਵੀ ਹਿੰਦੂ ਜਗਤ ਜਿਹਨੂੰ ਰਾਮਾਇਣ, ਰਾਮਚਰਿਤ ਮਾਨਸ ਗੋਸਵਾਮੀ ਤੁਲਸੀਦਾਸ ਦੀ ਲਿਖੀ ਕਰੋੜਾਂ ਹਿੰਦੂ ਘਰਾਂ 'ਚ ਰੋਜ਼ ਪੜ੍ਹੀ ਜਾਂਦੀ ਹੈ, ਉਸ ਦੇ ਵਿੱਚ ਗੋਸਵਾਮੀ ਤੁਲਸੀਦਾਸ ਵੀ ਇਹ ਕਹਿੰਦੇ ਨੇ ਕਿ ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ, ਕਿਸੇ ਦੀ ਗੁਲਾਮੀ 'ਚ ਹੁੰਦਾ ਹੈ, ਉਹਨੂੰ ਸੁਪਨੇ ਦੇ ਵਿੱਚ ਵੀ ਸੁੱਖ ਹਾਸਲ ਨਹੀਂ ਹੁੰਦਾ। ਹੁਣ ਅਸੀਂ ਕੌਮ ਦੀ ਦੁਰਦਸ਼ਾ ਦੀ ਜੇ ਗੱਲ ਕਰੀਏ, ਜੈਨੋਸਾਈਡ ਆਫਟਰ ਜੈਨੋਸਾਈਡ ਦੀ ਕਹਾਣੀ ਤਾਂ ਅਸੀਂ ਸੁਣਾਉਂਦੇ ਹਾਂ, ਹਰ ਕੋਈ ਸੁਣਾਉਂਦਾ ਹੈ। ਹੁਣ ਪਹਿਲਾਂ ਇੱਕ ਖਬਰ ਆਉਂਦੀ ਹੈ ਕਿ ਜੀ ਦੇਖੋ ਹਿਮਾਚਲ 'ਚ ਜਾਣ ਵਾਲੀਆਂ ਬੱਸਾਂ, ਵੈਨਸ, ਵਹੀਕਲਸ, ਉਹਨਾਂ ਤੋਂ ਝੰਡੇ ਲਾ ਲਏ, ਨਿਸ਼ਾਨ ਸਾਹਿਬ ਦਾ ਅਪਮਾਨ ਕੀਤਾ, ਸੰਤ ਪਿੰਡਾਂ ਵਾਲਿਆਂ ਦੀਆਂ ਤਸਵੀਰਾਂ ਲਾ ਲਈਆਂ। ਫਿਰ ਪੰਜਾਬ ਦੇ ਹਵਾਲੇ ਨਾਲ ਹੀ ਇਹ ਖਬਰ ਆ ਗਈ ਜੀ ਕਿ ਜੀ PRTC ਨੇ ਇਹ ਹੁਕਮ ਕੱਢਿਆ ਕਿ ਵੀ ਇਹ ਲਾਓ ਸਾਰੀਆਂ। ਉਹਦੇ 'ਚ ਹੋਇਆ ਜੀ ਫਿਰ ਸਾਡੀਆਂ ਜਥੇਬੰਦੀਆਂ ਨਿੱਤਰੀਆਂ, ਪਹਿਲਾਂ ਅਸੀਂ ਇਹ ਹੋਇਆ, ਫਿਰ
ਬੱਲੇ ਬੱਲੇ ਹੋਈ ਜੀ। ਦੇਖੋ ਮੋਰਚਾ ਫਤਿਹ ਹੋ ਗਿਆ, ਉਹਨਾਂ ਨੇ ਆਰਡਰ ਵਾਪਸ ਲੈ ਲਿਆ ਨਾ। ਉਹ ਆਰਡਰ ਕਰਨ ਦੇ ਵਿੱਚ ਤੇ ਜਾਂ ਵਾਪਸ ਲੈਣ 'ਚ ਅਸੀਂ ਕੀ ਹਾਸਲ ਕੀਤਾ ਹੈ? ਜ਼ਾਹਰ ਹੈ ਕਿ ਅਸੀਂ ਇੱਕ ਤੋਂ ਬਾਅਦ ਇੱਕ ਸਾਨੂੰ ਗੱਲ ਦੇ ਵਿੱਚ ਉਲਝਾਇਆ ਜਾ ਰਿਹਾ। ਹੁਣ ਗੱਲ ਇੱਥੋਂ ਤੱਕ, ਔਰ ਅਸੀਂ ਦੇਖ ਰਹੇ ਹਾਂ ਜੀ ਫਿਰ ਕਦੇ ਕੋਈ ਈਸਾਈਆਂ ਦੀ ਕਾਨਫਰੰਸ ਅੰਮ੍ਰਿਤਸਰ 'ਚ ਕਰਾਤੀ, ਉਹਦੇ ਤੇ ਅਸੀਂ ਰਿਐਕਟ ਕਰਨ ਲੱਗ ਗਏ ਕਿ ਭਾਈ ਕਿੱਥੋਂ ਇਕੱਠੇ ਕਰਕੇ ਲੈ ਆਏ ਨੇ, ਕੀ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤਾਂ ਰੁਕਣ ਦਾ ਨਾਂ ਹੀ ਨਹੀਂ ਲੈਂਦੀਆਂ, ਉਹ ਤਾਂ ਕਈ ਵਾਰੀ ਹੁਣ ਰਿਪੋਰਟ ਹੀ ਨਹੀਂ ਹੁੰਦਾ। ਹੁਣ ਇੱਕ ਆ ਗਿਆ ਕਿ ਜੀ ਦੇਖੋ ਉਹਨਾਂ ਨੇ, ਮੈਂ 3-4 ਜਿਹੜੀਆਂ ਖਬਰਾਂ ਕੱਢੀਆਂ ਨੇ, 6 protest chopping of prison inmates here, summit memo to ਬਠਿੰਡਾ DC। ਹੁਣ ਪੰਜਾਬ ਦਾ ਬਠਿੰਡਾ ਜ਼ਿਲ੍ਹੇ ਦੀ ਜੇਲ੍ਹ ਦੇ ਵਿੱਚ ਇੱਕ ਸਿੱਖ ਕੈਦੀ ਜਿਹੜੇ ਨੇ, ਉਹਨਾਂ ਦੇ ਜ਼ਬਰਦਸਤੀ ਕੇਸ ਕਤਲ ਕਰ ਦਿੱਤੇ ਜਾਂਦੇ ਨੇ। ਹੁਣ ਇਹ ਪੰਜਾਬ ਦੇ ਵਿੱਚ ਹੋ ਰਿਹਾ, ਕਿਤੇ ਅਨਨੋਨ ਥਾਂ ਤੇ ਹੋਏ ਕਿ ਜੀ ਹੁੰਦਾ ਕੋਈ ਅਚਾਨਕ ਹੋ ਗਿਆ ਕਿਸੇ ਡੈਲੀਬਰੇਟਲੀ। ਉਹ ਸਿੱਖਾਂ ਨੂੰ ਕੀ ਮੈਸੇਜ ਦੇ ਰਹੇ ਨੇ, ਕੀ ਰੀਅਲਾਈਜ਼ ਕਰਵਾ ਰਹੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ ਖਬਰ, ਪ੍ਰੀਵੈਂਟਿੰਗ ਸਿੱਖ ਵੂਮਨ ਫਰੋਮ ਅਪੀਅਰਿੰਗ ਇਨ ਐਗਜ਼ਾਮੀਨੇਸ਼ਨ ਫਾਰ ਵੀਅਰਿੰਗ ਕੜਾ। ਹੁਣ ਸਿੱਖ ਬੀਬੀ ਜਿਹੜੀ ਹੈ ਉਹ PGT ਇਕਨੋਮਿਕਸ ਪੋਸਟ ਗ੍ਰੈਜੂਏਟ ਉਹਦੇ ਐਗਜ਼ਾਮ ਦੇਣ ਜਾਂਦੀ ਹੈ, ਉਹਦੇ ਕੜਾ ਪਾਇਆ ਹੋਇਆ, ਔਰ ਐਗਜ਼ਾਮੀਨਰ ਉਹਨੂੰ ਬੈਠ ਨਹੀਂ ਦਿੰਦੇ, ਉਹਨੂੰ ਕਹਿੰਦੇ ਤੈਨੂੰ ਕੜਾ ਲਾਣਾ ਪਏਗਾ। ਹੁਣ ਇਹਨੂੰ ਦਿੱਲੀ ਕਮੇਟੀ ਹਾਈ ਕੋਰਟ 'ਚ ਲੈ ਕੇ ਜਾਂਦੀ ਹੈ ਕੇਸ ਨੂੰ, ਔਰ ਹਾਈ ਕੋਰਟ ਉਹਦੇ ਤੇ ਫਿਰ ਫੈਸਲਾ ਸੁਣਾਉਂਦਾ ਹੈ ਕਿ ਜੀ ਇਹ ਅਨਸਸਟੇਨੇਬਲ ਹੈ, ਠੀਕ ਨਹੀਂ ਕੀਤਾ। ਹੁਣ ਤੁਸੀਂ ਦੇਖੋ ਕਿ ਵੀ ਅੱਜ ਸਾਨੂੰ ਆਪਣੀ ਕੜਾ, ਕਿਰਪਾਨ, ਆਪਣੇ ਕੇਸ, ਇਹਨਾਂ ਲਈ ਭਾਰਤ ਦੀਆਂ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ ਤੇ ਅਦਾਲਤਾਂ 'ਚੋਂ ਨਿਕਲ ਕੇ ਫਿਰ ਇਹ ਇਕੱਲਾ ਇੱਕ ਨਹੀਂ ਹੋਇਆ, ਇਹ ਤਾਂ ਦਿੱਲੀ 'ਚ ਹੁਣ ਹੋਇਆ, ਇਸ ਤੋਂ ਪਹਿਲਾਂ ਹਰਿਆਣੇ 'ਚ ਹੋਇਆ, ਚੰਡੀਗੜ੍ਹ 'ਚ ਹੋਇਆ। ਇਹ ਖਬਰਾਂ ਅਸੀਂ ਜਦੋਂ ਦੇਖਦੇ ਹਾਂ, ਫਿਰ ਗੱਲ ਪੰਜਾਬ ਦੇ ਵਿੱਚ ਕਿਸ ਕਦਰ ਇਹਨਾਂ ਨੇ ਤੇਲਗੂ ਇਨ ਪੰਜਾਬ ਗਵਰਨਮੈਂਟ ਸਕੂਲਸ, ਹੁਣ ਇਹ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੇ ਨੋਟੀਫਿਕੇਸ਼ਨ ਕੱਢਿਆ, ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਸ ਵੇਲੇ ਭਾਸ਼ਾ ਸਿੱਖੋ ਪ੍ਰੋਗਰਾਮ ਦੀ ਸਾਨੂੰ ਤੋਂ ਆਈ ਹੈ ਸੈਂਟਰ ਗਵਰਨਮੈਂਟ ਵੱਲੋਂ, ਔਰ ਤੁਸੀਂ ਪੰਜਾਬ ਦੇ ਸਕੂਲਾਂ 'ਚ ਜਿਹੜਾ ਉਹ ਤੇਲਗੂ ਜ਼ਬਾਨ ਪੜ੍ਹਾਓਗੇ। ਔਰ ਉਹ ਟੀਚਰ ਕਹਿੰਦਾ ਵੀ ਸਾਨੂੰ ਕਿੱਥੋਂ ਤੇਲਗੂ ਆਉਂਦੀ ਹੈ ਤੇ ਪੜ੍ਹਾ ਕੇ ਤੁਸੀਂ ਲੈਣਾ ਕੀ ਹੈ। ਉਹਨਾਂ ਨੇ ਕਿਹਾ ਜੀ ਵਾਟ ਇਜ਼ ਦਾ ਫਨ ਆਫ ਟੀਚਿੰਗ ਤੇਲਗੂ ਇਨ ਸਕੂਲਸ ਹੀਅਰ, ਕਿ ਜੇ ਕਿਸੇ ਨੇ ਕਰਨਾ ਤੁਸੀਂ ਸਪੈਸ਼ਲ ਕਲਾਸਾਂ ਲਾ ਲਓ, ਕੋਈ ਜਾਣਾ ਚਾਹੁੰਦਾ ਜਾਂ ਜਾਏ। ਦਿਸ ਇਜ਼ ਇੰਪ੍ਰੈਕਟੀਕਲ ਡਿਸੀਜਨ। ਫਰਦਰ ਵੈਨ ਵੀ ਅਵਰਸੈਲਵਸ ਡੋਂਟ ਨੋ ਦਿਸ ਲੈਂਗੁਏਜ, ਹਾਊ ਕੈਨ ਵੀ ਟੀਚ ਇਟ ਟੂ ਸਟੂਡੈਂਟਸ, ਕਿ ਵੀ ਅਸੀਂ। ਪਰ ਉਹਨਾਂ ਦਾ ਜਿਹੜਾ ਡਾਇਰੈਕਟਰ ਹੈ ਐਜੂਕੇਸ਼ਨ DC ਹੈ, ਉਹਨਾਂ ਨੇ ਹਾਵਰ ਮੁਕਤਸਰ DEO ਡਿਸਟ੍ਰਿਕਟ ਐਜੂਕੇਸ਼ਨ ਆਫਿਸਰ, ਉਹਨਾਂ ਨੇ ਕਿਹਾ ਜੀ ਇਹ ਲੈਟਰ ਹੈਜ਼ ਬੀਨ ਇਸ਼ੂਡ ਬਾਈ ਡਾਇਰੈਕਟਰ ਕਮ ਸੈਕਟਰੀ ਆਫ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਪੰਜਾਬ ਸਕੇਅਰ ਦਾ। ਉਹਨਾਂ ਨੇ ਕਿਹਾ asking all DCs regarding activities to be taken up by the state government for the commemoration of 75th anniversary of independence, आज़ादी का महोत्सव। उन्होंने कहा जी 75th anniversary है, और उधर च उन्होंने the letter has clearly mentioned भाषा सीखो प्रोग्राम, learning 100 sentences of the state Andhra Pradesh whose language is Telugu, और I have done nothing wrong by circulating orders further। ਉਹ ਕਹਿੰਦੇ ਜੀ ਮੈਨੂੰ ਸਰਕਾਰ ਦਾ ਹੁਕਮ ਆਇਆ ਕਿ ਜੀ ਸਾਰੇ ਬੱਚਿਆਂ ਨੂੰ ਤੇਲਗੂ ਪੜ੍ਹਾ ਦਿਓ, ਮੈਂ ਉਹਨੂੰ ਅੱਗੇ ਕਰ ਦਿੱਤਾ। ਹੁਣ ਇਹ ਘਟਨਾ ਫਿਰ ਆ ਗਿਆ ਜੀ SGPC claims ਗੁਰੂ ਗ੍ਰੰਥ ਸਾਹਿਬ insulted at marriage ceremony of ਪੰਜਾਬ CM ਭਗਵੰਤ ਮਾਨ। ਉਹਨੂੰ ਕਿਹਾ ਜੀ ਜਦੋਂ ਮਹਾਰਾਜ ਦੀ ਸਵਾਰੀ ਆਈ ਜਿਹਦੇ 'ਚ ਆ ਰਹੀ ਸੀ, ਪੁਲਿਸ ਨੇ ਉੱਤੇ ਚੜ੍ਹ ਕੇ ਸਣੇ ਜੁੱਤੀਆਂ ਦੇ ਉਹਦੀ ਤਲਾਸ਼ੀ ਵੀ ਲਈ, ਗੁਰੂ ਗ੍ਰੰਥ ਸਾਹਿਬ ਦੀ ਭੀੜ ਦੀ ਇੱਧਰ ਉੱਧਰ ਇਹ ਇਨਸਲਟ ਕੀਤਾ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਅਕਾਲ ਤਖਤ ਨੂੰ ਜਾ ਕੇ ਮਿਲੇ ਨੇ ਜਥੇਦਾਰ ਨੂੰ। ਇਹ ਹੁਣ ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ, ਉਹਨਾਂ ਦਾ ਪੋਲੀਟੀਕਲ ਸਾਇੰਸ ਦਾ ਡਿਪਾਰਟਮੈਂਟ, ਉਹ ਆਪਣੇ ਸਿਲੇਬਸ 'ਚ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਹੜਾ ਉਹ ਟੈਰਰਿਸਟ ਲਿਖਦਾ, ਆਤਵਾਦੀ ਲਿਖਦੇ ਨੇ ਉਹਨਾਂ ਦੇ ਸਿਲੇਬਸ। ਔਰ ਇਹ ਜਿਹੜਾ ਚੌਥੇ ਸਮੈਸਟਰ 'ਚ ਇਹ ਵਰਤਿਆ ਗਿਆ, ਜਿਹੜੀ ਇਹ ਕਿਤਾਬ ਹੈ, ਉਸ ਦੀ ਕਿਤਾਬ ਦੇ ਪੇਜ ਨੰਬਰ 26 ਔਰ 27 'ਚ ਪੰਜਾਬ ਦੇ ਸਿੱਖ ਜੰਗਜੂ ਅੰਦੋਲਨ ਨੂੰ ਵੀ, ਪਿੰਡਾਂ ਵਾਲਿਆਂ ਨੂੰ ਵੀ ਬੜਾ ਨੈਗੇਟਿਵਲੀ ਪੋਰਟਰੇ ਕੀਤਾ ਗਿਆ। ਔਰ ਇਸ ਦੇ ਉੱਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਾਈਸ ਚਾਂਸਲਰ ਨੂੰ ਚਿੱਠੀ ਲਿਖੀ ਔਰ ਡਿਪਾਰਟਮੈਂਟ ਦੇ ਹੈੱਡ ਨੂੰ ਲਿਖੀ। ਫਿਰ ਅਸੀਂ ਦੇਖਦੇ ਹਾਂ ਇਸ ਮਾਮਲੇ ਦੇ ਉੱਤੇ ਹੀ ਜਿਹੜੀ ਹੈ ਈਵਨ 7 ਜਿਹੜੀ ਵਿਦਿਆਰਥੀਆਂ ਦੀ ਜਥੇਬੰਦੀ ਹੈ, ਉਹਨਾਂ ਨੇ ਡਿਪਾਰਟਮੈਂਟ ਆਫ ਡਿਸਟੈਂਸ ਐਜੂਕੇਸ਼ਨ MA ਪੋਲੀਟੀਕਲ ਸਾਇੰਸ, ਉਹਦੇ 'ਚ ਉਹਨਾਂ ਨੇ
ਲੈ ਕੇ ਇਤਰਾਜ਼ ਲਿਆਂਦੇ ਔਰ ਇਸ ਨੂੰ ਹੁਣੇ ਆਇਆ ਸਾਹਮਣੇ ਕਿ ਸਿੱਖ ਸੰਗਤਾਂ ਦੇ ਇਤਰਾਜ਼ ਤੋਂ ਬਾਅਦ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਇਹਨੂੰ ਹਟਾ ਦਿੱਤਾ ਗਿਆ ਹੈ ਕਿ ਜੀ ਇਹ ਸੋਧ ਕੇ ਇਹਨੂੰ ਦੁਬਾਰਾ ਜਾਰੀ ਕੀਤਾ ਜਾਏਗਾ ਔਰ ਸੱਤ ਵੱਲੋਂ ਇਸ ਮਾਮਲੇ 'ਚ ਮਹਿਕਮੇ ਦੇ ਪ੍ਰੋਫੈਸਰਾਂ ਤੱਕ ਪਹੁੰਚ ਕੀਤੀ ਗਈ ਸੀ। ਉਹਨਾਂ ਨੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਔਰ ਸ਼੍ਰੋਮਣੀ ਕਮੇਟੀ ਨੇ ਵੀ ਇਸ ਤੇ ਸ਼ਲਾਘਾਯੋਗ ਕਦਮ ਲਿਆ ਔਰ ਉਹਨਾਂ ਨੇ ਕਿਹਾ ਵੀ ਇਹ ਕਿਵੇਂ ਹਿੱਸਾ ਬਣੀ ਇਹ ਸਾਰੀ ਗਲਤ ਲਿਖਤ ਜਿਹੜੀ ਹੈ ਇਸ ਬਾਰੇ ਜਿਹੜੀ ਹੈ ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਹੈੱਡ ਨੂੰ ਕਿਹਾ ਕਿ ਜੀ ਇਸ ਦੇ ਉੱਤੇ ਪੜਤਾਲ ਕਰਵਾਓ। ਸੋ ਇਹ ਇਹਨਾਂ 7-8 ਦਿਨਾਂ ਵਿਚਲੀਆਂ ਖਬਰਾਂ ਨੇ, ਕੋਈ ਸਾਲਾਂ ਬੱਧੀ ਨਹੀਂ ਨੇ ਔਰ ਇਹ ਨੇ ਜਿਹੜੀਆਂ ਰਿਪੋਰਟ ਹੋਈਆਂ। ਕਿੰਨਾ ਕੁਝ ਐਸਾ ਹੋ ਰਿਹਾ ਜਿਹੜਾ ਸਾਹਮਣੇ ਹੀ ਨਹੀਂ ਆ ਰਿਹਾ ਤੇ ਫਿਰ ਫਰੀਦਾਬਾਦ ਪਰਾਇਆ ਬੈਸਣਾ ਜੇ ਇਹ ਗੱਲ ਸਾਨੂੰ ਸਮਝ ਆ ਜਾਏ ਬਜਾਏ ਕਿ ਅਸੀਂ ਸਿਰਫ ਅਲਾਮਤਾਂ ਨਾਲ ਡੀਲ ਕਰਨ ਦੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਲਈ ਇਹ ਜ਼ਰੂਰੀ ਹੈ ਵੀ ਇਹਨਾਂ ਨੂੰ ਵੀ ਹੈਂਡਲ ਕਰਨ, ਪਰ ਗੱਲ ਇਹ ਸਮਝ ਆਣੀ ਚਾਹੀਦੀ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ ਫਿਰ ਇਸ ਕਿਸਮ ਦੀ ਦੁਰਦਸ਼ਾ, ਇਸ ਕਿਸਮ ਦੀ ਰੈਸਟ ਪਲਾਈਟ, ਇਸ ਕਿਸਮ ਦੀ ਖਵਾਰੀ ਹੁੰਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424. Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਮੁੰਬਈ ਵਿਚਲੇ ਕੌਂਸੂਲੇਟ ਨੇ ਮੁੰਬਈ ਪੋਰਟ ਅਥਾਰਟੀ ਨੂੰ ਸਿੱਧੇ ਤੌਰ ਤੇ ਚਿੱਠੀ ਲਿਖ ਕੇ ਤਾੜਨਾ ਕੀਤੀ ਹੈ ਕਿ ਉਹ ਰੂਸ ਦੇ ਸਮੁੰਦਰੀ ਜਹਾਜ਼ਾਂ ਨੂੰ ਮੁੰਬਈ ਪੋਰਟ ਤੇ ਨਾ ਆਉਣ ਦੇਵੇ ਕਿਉਂਕਿ ਰੂਸ ਦੇ ਖਿਲਾਫ ਇੰਟਰਨੈਸ਼ਨਲ ਪਾਬੰਦੀਆਂ ਹਨ। ਸੋ ਭਾਰਤੀ ਵਿਦੇਸ਼ ਮੰਤਰਾਲੇ ਨੂੰ ਇਸ ਨਾਲ ਬਹੁਤ ਸ਼ਰਮਿੰਦਗੀ ਉਠਾਣੀ ਪਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਭਾਰਤ ਦੇ ਹਾਕਮ ਵਿਸ਼ਵ ਗੁਰੂ ਬਣਨ ਦੇ ਦਮਗਜ਼ੇ ਮਾਰਦੇ ਨੇ, ਆਪਣੀ ਆਜ਼ਾਦ ਫੋਰਨ ਪਾਲਿਸੀ ਦਾ ਦਾਅਵਾ ਕਰਦੇ ਨੇ ਕਿ ਜੀ ਅਸੀਂ ਆਜ਼ਾਦ ਇਸ ਲਈ ਜੇ ਅਸੀਂ ਰਸ਼ੀਆ ਨਾਲ ਡੀਲ ਕਰ ਲਈ, ਅਸੀਂ ਉਹਨਾਂ ਦਾ ਕਰੂਡ ਆਇਲ ਲੈ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਕੋਲਾ ਵੀ ਲਵਾਂਗੇ ਰਿਡਿਊਸ ਪ੍ਰਾਈਸ ਤੇ। ਸਮਝ ਆਉਂਦਾ ਹੈ ਔਰ ਕਈ ਵਾਰ ਈਵਨ ਪਾਕਿਸਤਾਨ ਦੇ ਕੁਝ ਜਿਹੜੇ ਲੀਡਰ ਨੇ ਉਹ ਵੀ ਇਹ ਕੋਟ ਕਰਦੇ ਨੇ ਕਿ ਜੀ ਦੇਖੋ ਇੰਡੀਆ ਦੀ ਕਿੰਨੀ ਇੰਡੀਪੈਂਡੈਂਟ ਫੋਰਨ ਪਾਲਿਸੀ ਹੈ। ਪਰ ਇੰਡੀਆ ਕਿਵੇਂ ਹੌਲੀ ਹੌਲੀ ਪਹਿਲਾਂ ਤਾਂ ਜਿਹੜਾ ਪਹਿਲਾ ਪੀਰੀਅਡ ਰਿਹਾ ਸੋਵੀਅਤ ਯੂਨੀਅਨ ਦੀ ਡਿਕਟੇਸ਼ਨ ਲੈਂਦੇ ਰਹੇ। ਅਸੀਂ ਅਕਸਰ ਡਿਸਕਸ ਵੀ ਕੀਤਾ ਹੈ ਕਿ ਈਵਨ KGB ਦੇ ਜਿੰਨੇ ਆਪਰੇਸ਼ਨਸ ਮਿਡਲ ਈਸਟ ਤੱਕ ਦੇ ਚੱਲਦੇ ਸੀ, ਦਿੱਲੀ ਉਹਦਾ ਹੈੱਡਕੁਆਰਟਰ ਸੀ। ਨਹਿਰੂ ਦਾ ਟਿਲਟ ਜ਼ਰੂਰ ਸੀ ਸੋਵੀਅਤ ਯੂਨੀਅਨ ਵੱਲ, ਪਰ ਥੋੜੀ ਬਹੁਤ ਉਹਨੇ ਇੰਡੀਪੈਂਡੈਂਸ ਰੱਖੀ ਫੋਰਨ ਪਾਲਿਸੀ 'ਚ। ਇੰਦਰਾ ਗਾਂਧੀ ਤਾਂ ਬਿਲਕੁਲ ਸੋਵੀਅਤ ਯੂਨੀਅਨ ਦੀ ਜਿਹੜੀ ਹੈ ਉਹ ਨਾਲ ਤਾਂ ਡਿਫੈਂਸ ਪੈਕਟ ਕਰ ਲਿਆ 71 ਦੇ ਵਿੱਚ।
ਹੁਣ ਮੋਦੀ ਐਂਡ ਕੰਪਨੀ ਜਿਸ ਅੰਦਾਜ਼ 'ਚ ਇਹ ਕਰਪਟ ਬੇਈਮਾਨ ਬੀਜੇਪੀ ਪੂਰੀ ਤਰ੍ਹਾਂ ਆਪਣੇ ਮੁਲਕ ਦੇ ਇੰਟਰਸਟ ਵੀ ਵੇਚ ਰਹੇ ਨੇ, ਅਸੈਟ ਵੀ ਵੇਚ ਰਹੇ ਨੇ, ਅਸੈਟ ਵੀ ਰੇਲਵੇ ਜਹਾਜ਼ ਦੂਜੇ ਤੀਜੇ ਸਭ ਪ੍ਰਾਈਵੇਟਾਈਜ਼ ਦੇ ਨਾਂ ਥੱਲੇ ਵੇਚ ਰਹੇ ਨੇ, ਔਰ 8000 ਇੰਡੀਅਨ 2022 'ਚ ਜਿਹੜੇ ਅਰਬਾਂਪਤੀ ਨੇ ਉਹ ਭਾਰਤ ਛੱਡ ਰਹੇ ਨੇ, ਕਿੰਨੇ ਪਹਿਲਾਂ ਪੈਸੇ ਲੈ ਕੇ ਦੌੜ ਗਏ ਨੇ। ਔਰ ਭਾਰਤ ਦੇ ਵਿੱਚ ਇਹ ਜਿਹੜਾ ਬਾਹਰਲਾ ਇੰਟਰਸਟ ਹੈ ਜਾਂ ਜਿਹੜੇ ਮਲਟੀ ਕਾਰਪੋਰੇਸ਼ਨ ਵਾਲੇ ਨੇ ਮਲਟੀਨੈਸ਼ਨਲ, ਉਹ ਕਿੰਨੇ ਪਾਵਰਫੁਲ ਨੇ ਜਾਂ ਈਵਨ ਅਮਰੀਕਨ ਕਿਸ ਹੱਦ ਤੱਕ ਮਜ਼ਬੂਤੀ ਨਾਲ ਹੁਣ ਇੰਡੀਆ 'ਚ ਆਪਣੀ ਗੱਲ ਡਿਕਟੇਟ ਕਰਾਉਣ ਦੀ ਹਿੰਮਤ ਰੱਖਦੇ ਨੇ। ਇਹ ਜਿਹੜਾ ਲੇਟੈਸਟ, ਕਿਉਂਕਿ ਅਦਰਵਾਈਜ਼ ਤਾਂ ਸ਼ਾਇਦ ਮੀਡੀਆ 'ਚ ਭਿਣਕ ਵੀ ਨਾ ਲੱਗਦੀ, ਲੇਕਿਨ ਇਹ ਸਾਹਮਣੇ ਗੱਲ ਆ ਗਈ ਕਿ ਮੁੰਬਈ ਬੇਸ ਜਿਹੜਾ ਅਮਰੀਕਾ ਦਾ ਕੌਂਸਲ ਜਨਰਲ ਹੈ, ਉਹਨੇ ਸਿੱਧੇ ਤੌਰ ਤੇ ਜਿਹੜੀ ਮੁੰਬਈ ਪੋਰਟ ਅਥਾਰਟੀ ਹੈ ਉਹਨੂੰ ਲਿਖਿਆ, ਔਰ ਉਹਦੇ 'ਚ ਹੁਣ ਇਹਨਾਂ ਦੀ ਖਬਰ ਇਹ ਬਣਦੀ ਹੈ, ਦਾ ਫੋਰਨ ਆਫਿਸ ਹੀਅਰ ਟੁਕ ਅੰਬਰੇਜ over US Consul General in Mumbai writing directly to Mumbai Port Authority last month asking it not to allow Russian vessels to dock because of US sanctions against Russia. ਉਹਨਾਂ ਨੇ ਕਿਹਾ ਵੀ ਜਿਹੜੇ ਰਸ਼ੀਆ ਦੇ ਜਹਾਜ਼ ਵੈਸਲਸ ਇੱਥੇ ਨੇ ਉਹਨਾਂ ਨੂੰ ਨਾ ਲੱਗਣ ਦਿਓ ਬੰਦਰਗਾਹ ਦੇ ਉੱਤੇ, ਕਿਉਂਕਿ ਰਸ਼ੀਆ ਦੇ ਖਿਲਾਫ ਜਿਹੜੀਆਂ ਨੇ ਇੰਟਰਨੈਸ਼ਨਲ ਸੈਂਕਸ਼ਨਸ ਨੇ। ਹੁਣ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਨੂੰ ਜਦੋਂ ਇਹਦੇ ਬਾਰੇ ਪੁੱਛ ਲਿਆ ਗਿਆ ਕਿ ਵੀ ਇਹ ਅਰਦਨਾਮ ਬਾਗਚੀ ਜਿਹੜਾ ਉਹਨਾਂ ਦਾ ਸਪੋਕਸਮੈਨ ਹੈ ਕਿ ਵੀ ਇਹ ਕਿਹੜੀ ਲਾਈਨ ਹੈ, ਫੋਰਨ ਪਾਲਿਸੀ ਜਿਹੜੀ ਹੈ ਜੇ ਕੋਈ ਵੀ ਅਮਰੀਕਨ ਗਵਰਨਮੈਂਟ ਜਾਂ ਉਹਨਾਂ ਦਾ ਕੋਈ ਕੰਸਰਨ ਹੈ ਤੇ ਉਹਨਾਂ ਦਾ ਜਿਹੜਾ ਦਿੱਲੀ ਦੇ ਵਿੱਚ ਐਮਬੈਸੀ ਹੈ ਉਹ ਇੰਡੀਅਨ ਐਮਬੈਸੀ ਜਿਹੜਾ ਫੋਰਨ ਆਫਿਸ ਨੂੰ ਲਿਖੇਗੀ ਕਿ ਵੀ ਇਹ ਤੁਸੀਂ ਵਾਇਓਲੇਟ ਕਰ ਰਹੇ ਹੋ ਸੈਂਕਸ਼ਨ। ਔਰ ਇਸ ਨਾਲ ਇਹਨਾਂ ਦੀ ਬੜੀ ਹਿੱਠੀ ਹੋਈ ਕਿ ਵੀ ਅਮਰੀਕਾ ਕਿਸ ਹੱਦ ਤੱਕ ਹੁਣ ਆਪਣੇ ਆਪ ਨੂੰ ਜਿਹੜਾ ਉਹ ਪਾਵਰਫੁਲ ਸਮਝਦਾ ਭਾਰਤ, ਕਿ ਉਹਨਾਂ ਦਾ ਕੌਂਸਲ ਜਨਰਲ ਤਾਂ ਕਿੰਨਾ ਹੀ ਨੇ ਭਾਰਤ ਦੇ ਵਿੱਚ, ਬੰਬੇ 'ਚ ਹੋਏਗਾ, ਇੱਕ ਅੱਧਾ ਚੰਡੀਗੜ੍ਹ 'ਚ ਹੈ, ਇੱਕ ਹੋਰ ਹੈ ਮੇਰੇ ਖਿਆਲ ਹੈ ਚੇਨਈ 'ਚ ਹੈ, ਇੱਕ ਕੌਂਸਲ ਜਨਰਲ ਜਿਹੜਾ ਸਿੱਧਾ ਲਿਖ ਰਿਹਾ ਵੀ ਬੰਦ ਕਰੋ ਇਸ ਨੂੰ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਇਹ ਗੱਲ ਦੱਸਦਾ ਹੈ ਕਿ ਭਾਈ ਭਾਰਤ ਜਿਹੜਾ ਉਹ ਹੌਲੀ ਅਮਰੀਕਾ ਐਵੇਂ ਨਹੀਂ ਕੁਆਡ ਹੋ ਗਿਆ ਤੇ ਫਲਾਣਾ ਹੋ ਗਿਆ, ਵੀ ਇਹ ਸਾਕਨ ਹੋ ਰਹੇ ਨੇ ਸਾਰੇ। ਔਰ ਉਹਦੇ 'ਚ ਫਿਰ ਉਹਨਾਂ ਦੇ ਇੰਡੀਅਨ ਫੋਰਨ ਆਫਿਸ ਨੇ ਕਿਹਾ ਕਿ ਜੀ ਇਹ ਠੀਕ ਨਹੀਂ ਹੈ, ਦਾ ਐਪਰੋਪਰੀਏਟ ਚੈਨਲ ਇਜ਼ ਥਰੂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ US ਐਮਬੈਸੀ ਇਨ ਨਿਊ ਦਿੱਲੀ। ਇਹ ਉਹਨਾਂ ਦਾ ਸਪੋਕਸ ਪਰਸਨ ਕਹਿ ਰਹੇ। ਪਰ ਇਸ ਦਾ ਮਤਲਬ ਇਹ ਹੈ ਕਿ ਇਹ ਕੌਂਸੂਲੇਟ ਦਾ ਕੋਈ ਪਹਿਲਾ ਮਿਸਿਵ ਨਹੀਂ ਹੋਏਗਾ ਜਾਂ ਪਹਿਲਾ ਆਰਡਰ ਨਹੀਂ ਹੋਏਗਾ, ਇਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਮੁਤਾਬਕ ਗੱਲਾਂ ਮਨਵਾਈਆਂ ਹੋਣਗੀਆਂ। ਔਰ ਇਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਉਹਨੂੰ ਹੁਣ ਮੁਲਕ ਦੀ ਫੋਰਨ ਪਾਲਿਸੀ ਨੂੰ ਕੌਣ ਚਲਾ ਰਿਹਾ। ਔਰ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਸੋਈ ਸਾਸਤ ਸੌਣ ਸੋਏ ਜਿਤ ਜਪਿਆ ਹਰ ਨਾਉ, ਚਰਨ ਕਮਲ ਗੁਰ ਧਨ ਦਿਆ, ਮਿਲਿਆ ਨਿਥਾਵੇਂ ਥਾਉ, ਸਾਚੀ ਪੂੰਜੀ ਸੱਚ ਸੰਜਮੋ, ਆਠ ਪਹਿਰ ਗੁਣ ਗਾਓ, ਕਰ ਕਿਰਪਾ ਪ੍ਰਭ ਭੇਟਿਆ, ਮਰਨ ਨਾ ਆਵੋ ਜਾਓ, ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਘਟ ਘਟ ਅੰਤਰ ਰਵ ਰਿਹਾ, ਸਦਾ ਸਹਾਈ ਸੰਗ ਰਹਾਓ। ਰਹਾਓ ਦੀ ਤੁਕ ਨੂੰ ਕੇਂਦਰ 'ਚ ਰੱਖ ਕੇ ਅਸੀਂ ਵਿਚਾਰ ਕਰਦੇ ਹਾਂ ਸ਼ਬਦ ਦੀ ਕਿ ਹੇ ਮੇਰੇ ਮਨ ਇੱਕ ਰੰਗ ਹੋ ਕੇ ਉਸ ਵਾਹਿਗੁਰੂ ਨੂੰ ਯਾਦ ਕਰ। ਮਤਲਬ ਇਹ ਹੈ ਕਿ ਕਿਸੇ ਵੀ ਹੋਰ ਡਾਈਵਰਸ਼ਨ 'ਚ ਨਾ ਪੈ, ਉਹ ਇੱਕ ਰੰਗ ਵਾਹਿਗੁਰੂ ਦੇ ਨਾਲ ਜੁੜ, ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਵਾਹਿਗੁਰੂ ਵੀ ਇੱਕ ਰੰਗ ਹੈ ਤੇ ਤੇਰੀ ਸੁਰਤ ਦੇ ਵਿੱਚ ਵੀ ਸਿਰਫ ਤੇ ਸਿਰਫ ਇੱਕ ਰੱਬ ਦੀ ਇਬਾਦਤ ਦੀ ਗੱਲ ਹੀ ਹੋਏ। ਉਹ ਵਾਹਿਗੁਰੂ ਜਿਹੜਾ ਇੱਕ ਰੰਗ ਵਿਚਰਨ ਵਾਲਾ, ਘਟ ਘਟ ਅੰਤਰ ਰਵ ਰਿਹਾ, ਉਹ ਹਰ ਦਿਲ ਦੇ ਵਿੱਚ ਵਸਦਾ, ਰਵਿਆ ਹੋਇਆ, ਸਦਾ ਸਹਾਈ ਸੰਗ, ਉਹ ਹਮੇਸ਼ਾ ਹੀ ਜਿਹੜਾ ਉਹ ਹਾਜ਼ਰਾਂ ਹਜ਼ੂਰ ਜ਼ਾਹਰਾਂ ਜ਼ਹੂਰ ਹੈ। ਹੁਣ ਕਿਉਂਕਿ ਬ੍ਰਾਹਮਣ ਮਤ ਦੇ ਵਿੱਚ ਸ਼ਾਸਤਰ 4 ਵੇਦ 6 ਸ਼ਾਸਤਰ, ਫਿਰ ਪੁਰਾਣ, ਫਿਰ ਉਹ ਸਾਰਾ ਅੱਗੋਂ ਉਪਨਿਸ਼ਦ ਔਰ ਅੱਗੇ ਸਾਰੀ ਉਹਨਾਂ ਦੀ ਕਹਾਣੀ ਤੁਰਦੀ ਹੈ। ਔਰ ਇਸ ਲਈ ਜਿੱਥੇ ਵੀ ਗੁਰੂ ਸਾਹਿਬ ਨੇ ਇੱਕ ਰੱਬ ਦੀ ਬੰਦਗੀ ਕਰਨ ਦੀ ਹਦਾਇਤ ਕੀਤੀ ਹੈ, ਉੱਥੇ ਬ੍ਰਾਹਮਣਾਂ ਦੇ ਵੇਦ ਸ਼ਾਸਤਰਾਂ ਦੀ ਗੱਲ ਹਵਾਲਾ ਜ਼ਰੂਰ ਦਿੱਤਾ ਹੈ। ਇਸੇ ਤਰ੍ਹਾਂ ਸੌਣ ਜਿਹੜਾ ਜੋਤਿਸ਼ ਦੇ ਗ੍ਰੰਥ ਨੂੰ ਕਹਿੰਦੇ ਨੇ ਕਿ ਜਿਹੜਾ
ਜਿਹਦੇ ਚੋਂ ਜਿਵੇਂ ਭ੍ਰਿਗੂ ਸੰਹਿਤਾ ਹੈ, ਦੂਜਾ ਇਹ ਛਾਉਣ ਚ ਗੁਰੂ ਸਾਹਿਬ ਨੇ ਕਿਹਾ ਵੀ ਸਿਰਫ ਇੱਕ ਰੱਬ ਨਾਲ ਜੁੜੋ, ਉਹੀ ਜੋਤਿਸ਼ ਵਿਦਿਆ ਦਾ ਗ੍ਰੰਥ ਹੈ, ਉਹੀ 6 ਸ਼ਾਸਤਰਾਂ ਦਾ ਰੂਪ ਹੈ। ਜੀ ਜਿਤ ਜਪੀਐ ਹਰ ਨਾਮ, ਕਿ ਭਾਈ ਇਹਦੇ ਚ ਸਿਰਫ ਤੇ ਸਿਰਫ ਉਸ ਵਾਹਿਗੁਰੂ ਨਾਲ ਜੁੜੋ ਤਾਂ ਕਿ ਉਸ ਵਾਹਿਗੁਰੂ ਦੇ ਨਾਮ ਦੇ ਨੂੰ ਤੁਸੀਂ ਜਪੋ। ਚਰਨ ਕਮਲ ਗੁਰ ਧਨ ਦਿਆ, ਮਿਲਿਆ ਨਿਥਾਵੇਂ ਥਾਂ, ਕਿ ਅਕਾਲ ਪੁਰਖ ਨੇ ਰਹਿਮਤ ਕਰਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਮਿਲਾਪ ਹੋਇਆ। ਤੇ ਇਵੇਂ ਹੀ ਸੀ ਕਿ ਅਸੀਂ ਬੇਘਰੇ ਨਿਥਾਵੇਂ, ਜਿਨ੍ਹਾਂ ਦੇ ਕੋਲ ਕੋਈ ਥਾਂ ਨਹੀਂ ਸੀ, ਉਹਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਥਾਂ ਮਿਲੀ। ਜੀ ਔਰ ਇਹੀ ਸਾਚੀ ਪੂੰਜੀ ਸੱਚ ਸੰਜਮੋ, 8 ਪਹਿਰ ਗੁਣ ਗਾਓ। ਸੰਜਮ ਦੀ ਗੱਲ ਵੀ ਇਸ ਲਈ ਕਿ ਬ੍ਰਾਹਮਣਵਾਦ ਵਾਲਿਆਂ ਦਾ ਇੱਕ ਆਪਣਾ ਜਿਹੜਾ ਕਰਮਕਾਂਡੀ ਰੂਪ ਹੈ, ਉਹਨਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਉਹੀ ਵਾਹਿਗੁਰੂ ਦੀ ਇਬਾਦਤ ਤੁਹਾਡੀ ਸੱਚੀ ਪੂੰਜੀ ਹੈ, ਸੱਚ ਦੇ ਉੱਤੇ ਤੁਰਨਾ ਹੀ ਤੁਹਾਡਾ ਸੰਜਮ ਹੈ। 8 ਪਹਿਰ ਗੁਣ ਗਾਓ, ਚਤੇ ਪਹਿਰ ਜਿਹੜਾ ਉਸ ਰੱਬ ਨੂੰ ਯਾਦ ਕਰੋ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨਾ ਆਵੋ ਜਾਓ। ਗੁਰੂ ਦੀ ਬਖਸ਼ਿਸ਼ ਦੇ ਨਾਲ ਜਦੋਂ ਰੱਬ ਦੇ ਨਾਲ ਮੇਲ ਹੁੰਦਾ ਹੈ, ਉਹ ਮਿਲਦਾ ਹੈ, ਭੇਟਦਾ ਹੈ, ਤੇ ਫਿਰ ਆਉਣ ਜਾਣ ਦਾ ਚੱਕਰ, ਜੀਵਨ ਮਰਨ ਦੇ ਚੱਕਰ ਚੋਂ ਛੁਟਕਾਰਾ ਹੋ ਜਾਂਦਾ ਹੈ। ਸੁੱਖਾਂ ਕੀ ਮਿਤ ਕਿਆ ਗਣੀ, ਜਾਂ ਸਿਮਰੀ ਗੋਵਿੰਦ, ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੈ ਜਿੰਦ। ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ੰਦ, ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਜੀ ਸੁੱਖਾਂ ਕੀ ਮਿਤ ਕਿਆ, ਗੁਰੂ ਸਾਹਿਬ ਕਿਉਂਕਿ ਇਸੇ ਦੇ ਉੱਤੇ ਹੀ ਐਮਫੈਸਿਸ ਹੈ ਕਿ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜੋ, ਉਹਦੀ ਇਬਾਦਤ, ਉਸ ਦੀ ਬੰਦਗੀ, ਉਸ ਦੀ ਭਗਤੀ ਕਰੋ। ਤੇ ਜਦੋਂ ਉਹ ਅੰਦਰ ਆ ਕੇ ਵਸ ਜਾਂਦਾ ਹੈ, ਰੱਬ ਜਾਂਦਾ ਹੈ ਦਿਲਾਂ ਦੇ ਅੰਦਰ, ਤੇ ਜਿਹੜਾ ਸੁੱਖ ਮਿਲਦਾ ਹੈ, ਜਿਹੜਾ ਆਨੰਦ ਮਿਲਦਾ ਹੈ, ਉਹਨੂੰ ਮਿਣਿਆ ਨਹੀਂ ਜਾ ਸਕਦਾ। ਸੁੱਖਾਂ ਕੀ ਮਿਤ ਕਿਆ ਗਣੀ, ਜਾਂ ਸਿਮਰੀ ਗੋਬਿੰਦ। ਜੇ ਗੁਰੂ ਦੇ ਅਕਾਲ ਪੁਰਖ ਦੀ ਯਾਦ ਕਰੀਏ ਤੇ ਕਿੰਨੇ ਸੁੱਖ ਨੇ, ਉਹਨੂੰ ਮਿਣਿਆ ਨਹੀਂ ਜਾ ਸਕਦਾ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਕਿ ਜਿਨ੍ਹਾਂ ਨੇ ਉਸ ਨੂੰ ਚਖਿਆ, ਉਸ ਦੇ ਪਿਆਰ ਰਸ ਨੂੰ, ਇਬਾਦਤ ਨੂੰ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਿਹਨੇ ਚੱਖ ਲਿਆ ਉਹ ਤ੍ਰਿਪਤ ਹੋ ਗਿਆ, ਤ੍ਰਿਪਤਾਸਿਆ, ਉਹ ਰਸ ਜਾਣੈ ਜਿੰਦ। ਉਹੀ ਜਿੰਦ, ਉਹੀ ਰੂਹ ਉਸ ਰਸ ਨੂੰ ਜਾਣ ਸਕਦੀ ਹੈ ਜਿਸ ਨੇ ਉਸ ਰਸ ਨੂੰ ਚਖਿਆ। ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ੰਦ। ਉਹ ਵਾਹਿਗੁਰੂ ਪ੍ਰੀਤਮ ਪਿਆਰਾ ਬਖਸ਼ਣ ਯੋਗ ਹੈ। ਔਰ ਸੰਤਾਂ ਦੀ ਸੰਗਤ ਦੇ ਵਿੱਚ, ਭਲੇ ਲੋਕਾਂ ਦੀ, ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਇਹਦਾ ਸੰਤ ਦਾ ਮਤਲਬ ਇਹ ਨਹੀਂ ਹੈ ਚੋਲਾ ਪਾ ਕੇ ਜਾਂ ਗਲ 'ਚ ਮਾਲਾ ਪਾਈਆਂ ਹੋਈਆਂ ਜਾਂ ਆਲੇ ਦੁਆਲੇ ਜਿਹੜਾ ਕੋਈ ਹੱਥ 'ਚ ਉਹਨਾਂ ਦੀ ਮਾਲਾ ਫੜੀ ਹੋਈ ਹੈ, ਇਹ ਸੰਤ ਦੀ ਡੈਫੀਨੇਸ਼ਨ ਨਹੀਂ ਹੈ। ਫਕੀਰ ਸੰਤ ਜੁੜਿਆ ਹੋਇਆ, ਰੱਬ ਦਾ ਬੰਦਾ ਜਿਹੜਾ ਰੱਬ ਨਾਲ, ਉਹ ਕਿਸੇ ਵੀ ਭੇਖ 'ਚ ਹੋ ਸਕਦਾ ਹੈ। ਉਹ ਕਿਰਤੀ ਗੁਰਸਿੱਖ ਹੈ, ਉਹ ਖੇਤ 'ਚ ਹਲ ਚਲਾਉਣ ਵਾਲਾ ਹੈ, ਉਹ ਕਿਰਤ ਕਰਨ ਵਾਲਾ ਹੈ, ਉਹ ਵੀ ਪਿਆਰਾ ਜਿਹੜਾ ਰੱਬ ਦਾ ਹੈ। ਉਹਨਾਂ ਦੇ ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਣ, ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਕਿ ਜਿਨ੍ਹਾਂ ਨੇ ਵਾਹਿਗੁਰੂ ਦੀ ਯਾਦ ਨੂੰ ਆਪਣੇ ਅੰਦਰ ਵਸਾ ਲਿਆ, ਮਾਨੋ ਉਹ ਬਾਦਸ਼ਾਹ ਨੇ। ਨਰਿੰਦ ਵੀ ਬਾਦਸ਼ਾਹ ਨੂੰ ਕਹਿੰਦੇ ਨੇ, ਰਾਜਾ ਵੀ ਬਾਦਸ਼ਾਹ ਨੂੰ ਕਹਿੰਦੇ ਨੇ, ਕਿਉਂਕਿ ਫਕੀਰ ਬਾਦਸ਼ਾਹ ਹੁੰਦਾ, ਕਿਉਂਕਿ ਜਿਹਦੇ ਨਾਲ ਫਕੀਰ ਜੁੜਿਆ ਹੋਇਆ ਹੈ ਉਹ ਰੱਬ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਇਸ ਲਈ ਉਹ ਹਰ ਸਮਾਨ ਨਹੀਂ ਰਾਜਾ, ਇਹ ਜੋ ਭੂਪਤ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਦੁਨੀਆਦਾਰੀ ਬਾਦਸ਼ਾਹ ਰਾਜੇ 4 ਦਿਨਾਂ ਦੇ ਨੇ, ਕਿੰਨੀਆਂ ਸਲਤਨਤਾਂ ਰਾਜੇ ਆਏ ਗਏ, ਪਰ ਉਹ ਹਰ ਸਮਾਨ ਨਹੀਂ ਰਾਜਾ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਇਹ ਰਾਜਿਆਂ ਦਾ ਰਾਜਾ, ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਔਸਰ ਹਰ ਜਸ ਗੁਣ ਰਮਨ, ਜਿਤ ਕੋਟ ਮੱਜਨ ਇਸਨਾਨ। ਰਸਨਾ ਉਚਰੈ ਗੁਣਵਤੀ, ਕੋਏ ਨ ਪੁੱਜੈ ਦਾਨ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਵਾਨ। ਜਿਉ ਪਿੰਡ ਤਨ ਤਿਸ ਦਾ, ਹਉ ਸਦਾ ਸਦਾ ਕੁਰਬਾਨ। ਔਸਰ ਹਰ ਜਸ ਗੁਣ ਰਮਨ, ਕੇ ਐਮ ਇਨਸਾਨ, ਇਹੀ ਇਨਸਾਨੀ ਜ਼ਿੰਦਗੀ ਦਾ ਤੈਨੂੰ ਜਿਹੜੀ ਗਿਫਟ ਮਿਲੀ ਹੈ, ਦਾਤ, ਇਹੀ ਮੌਕਾ ਹੈ ਤੇਰੇ ਕੋਲ। ਔਸਰ ਹਰ ਜਸ ਗੁਣ ਰਮਨ, ਕਿ ਰੱਬ ਦਾ ਜਸ ਕਰ, ਉਸ ਦੇ ਗੁਣਾਂ ਨੂੰ ਆਪਣੇ ਅੰਦਰ ਧਾਰ। ਜਿਤ ਕੋਟ ਮਜਨ ਇਸਨਾਨ, ਤੈਨੂੰ
ਤੀਰਥਾਂ ਤੇ ਜਾ ਕੇ 68 ਤੀਰਥ 68 ਤੀਰਥਾਂ ਤੇ ਖਵਾਰ ਹੋਣ ਦੀ ਲੋੜ ਨਹੀਂ ਹੈ। ਤੂੰ ਰੱਬ ਦੀ ਯਾਦ ਦੇ ਧੂੜ ਦੇ ਵਿੱਚ ਹੀ ਇਸ਼ਨਾਨ ਕਰ ਕਿ ਉਸ ਦੀ ਯਾਦ 'ਚ ਜੁੜਨਾ ਹੀ ਤੀਰਥਾਂ ਤੇ ਜਾਣਾ ਹੈ। ਰਸਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ। ਬ੍ਰਾਹਮਣ ਦਾਨ ਦੇ ਉੱਤੇ ਵੀ ਤੀਰਥਾਂ ਤੇ ਜਾ ਕੇ ਦਿਓ ਕਿਉਂਕਿ ਅੱਗੇ ਬ੍ਰਾਹਮਣ ਹੀ ਬੈਠੇ ਨੇ। ਸੋ ਇੱਥੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਹੜੀ ਰਸਨਾ ਜ਼ੁਬਾਨ ਨੂੰ ਕਹਿੰਦੇ ਨੇ ਵਾਹਿਗੁਰੂ ਦੇ ਗੁਣ ਗਾਇਨ ਕਰਦੀ ਹੈ, ਉਹ ਗੁਣ ਗਾਇਨ ਕਰਨ ਵਾਲੀ ਰਸਨਾ ਦੇ ਸਾਹਮਣੇ ਕੋਈ ਦਾਨ ਉਹਦੇ ਬਰਾਬਰ ਖਲੋ ਹੀ ਨਹੀਂ ਸਕਦਾ ਕਿ ਦਾਨ ਹੀ ਇਹ ਹੈ ਉਸ ਰੱਬ ਦੀ ਯਾਦ ਨੂੰ। ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ ਕਿ ਉਹ ਵਾਹਿਗੁਰੂ ਜਿਸ ਦੀ ਦ੍ਰਿਸ਼ਟੀ ਜਦੋਂ ਸਾਡੇ ਤੇ ਹੋ ਜਾਂਦੀ ਹੈ, ਕਿਰਪਾ ਨਿੱਧ ਆਪਣੀ ਨਜ਼ਰ ਦੇ ਨਾਲ ਨਿਹਾਲ ਕਰਦੇ ਨੇ, ਫਿਰ ਉਹ ਸਾਡੇ ਮਨ ਔਰ ਤਨ ਦੇ ਵਿੱਚ ਆ ਕੇ ਵਸ ਜਾਂਦੇ ਨੇ। ਉਹ ਦਇਆਲ ਨੇ, ਮਿਹਰਬਾਨ ਨੇ। ਔਰ ਜਿਉ ਪਿੰਡ ਧਨ ਤਿਸ ਦਾ ਹਉ ਸਦਾ ਸਦਾ ਕੁਰਬਾਨ ਕਿ ਮੇਰਾ ਜੋ ਕੁਝ ਵੀ ਹੈ ਕਿ ਜਿਉ ਪਿੰਡ ਸਭ ਤੇਰੀ ਰਾਸ, ਇਹ ਉਸ ਦਾ ਹੀ ਹੈ, ਮੈਂ ਹਮੇਸ਼ਾ ਕੁਰਬਾਨ ਹੈ। ਔਰ ਅਖੀਰਲੇ ਪਦੇ 'ਚ ਗੁਰੂ ਸਾਹਿਬ ਫਰਮਾਉਂਦੇ ਨੇ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੈ ਸਿਰਜਣਹਾਰ ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾ ਆਧਾਰ। ਇੱਕ ਵਾਰ ਜਦੋਂ ਉਸ ਵਾਹਿਗੁਰੂ ਦੇ ਨਾਲ ਮੇਲ ਹੋ ਜਾਂਦਾ ਹੈ, ਉਸ ਦੇ ਨਾਲ ਪ੍ਰੀਤ ਪੁੱਗ ਜਾਂਦੀ ਹੈ, ਫਿਰ ਕਰਤਾਰ ਰੱਬ ਉਹਨੂੰ ਵਿਛੋੜਦਾ ਨਹੀਂ ਹੈ ਕਿਉਂਕਿ ਉਹਦਾ ਬਿਰਧ ਹੈ ਕਿ ਉਸ ਨੇ ਫਿਰ ਭਗਤਾਂ ਦੀ ਜਿਹੜੀ ਹੈ ਪ੍ਰਤਪਾਲਣਾ ਵੀ ਕਰਨੀ ਹੈ ਔਰ ਆਪਣੀ ਮੁਹੱਬਤ ਦੇ ਵਿੱਚ ਵੀ ਉਹਨਾਂ ਨੂੰ ਸਰਸ਼ਾ ਰੱਖਣਾ ਹੈ। ਦਾਸਾਂ ਕੇ ਬੰਧਨ ਕੱਟਿਆ ਸਾਚਾ ਸਿਰਜਣਹਾਰ। ਫਿਰ ਜੋ ਮਨ ਦੇ ਅੰਦਰ ਸ਼ੰਕੇ ਨੇ, ਸੰਸੇ ਨੇ, ਦੁਬਿਧਾਵਾਂ ਨੇ, ਇਹ ਸਾਰੇ ਬੰਧਨ ਨੇ, ਸਾਰੀਆਂ ਇਹ ਗੁਲਾਮੀ ਦੇ ਰੱਸੇ ਬੰਨ੍ਹੇ, ਇਹ ਸਾਰੇ ਕੱਟੇ ਜਾਂਦੇ ਨੇ ਕਿਉਂਕਿ ਉਹ ਵਾਹਿਗੁਰੂ ਸੱਚਾ ਸਿਰਜਣਹਾਰ ਇਹਨਾਂ ਬੰਧਨਾਂ ਨੂੰ ਕੱਟਣ ਵਾਲਾ ਹੈ। ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ। ਇੱਕ ਵਾਰ ਤੁਸੀਂ ਉਹਦੇ ਹੋ ਜਾਂਦੇ ਹੋ ਕਬੀਰ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਫਿਰ ਜਦੋਂ ਤੁਸੀਂ ਉਹਦੇ ਰਸਤੇ ਤੇ ਪੈ ਜਾਂਦੇ ਹੋ ਫਿਰ ਉਹ ਤੁਹਾਡੇ ਗੁਣ ਅਵਗੁਣ ਉਹ ਫਿਰ ਹਿਸਾਬ ਕਿਤਾਬ ਨਹੀਂ ਕਰਦਾ, ਸਭ ਮਾਫ ਹੋ। ਨਾਨਕ ਤੇ ਸਰਣਾਗਤੀ ਜੇ ਸਗਲ ਘਟਾ ਆਧਾਰ। ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਹੈ ਜਿਹੜਾ ਸਾਰਿਆਂ ਦੇ ਦਿਲਾਂ ਦਾ ਆਧਾਰ ਹੈ, ਸਾਰੇ ਦਿਲਾਂ 'ਚ ਵਸਿਆ ਹੋਇਆ ਹੈ, ਸਾਰੇ ਦਿਲਾਂ 'ਚ ਰਮਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਨ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।